ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਇੱਕ ਵਾਰੀ ਫਿਰ ਨਿੱਘੀ ਜੀ ਆਇਆਂ ਨੂੰ ਸਭ ਦਾ ਸਵਾਗਤ ਕਰਦੇ ਹਾਂ। ਸਰੋਤਿਓ, ਪ੍ਰੋਗਰਾਮ ਚੱਲ ਰਿਹਾ ਜੀ ਪੰਜਾਬ ਚੋਣ ਦੰਗਲ ਅਤੇ ਖਬਰ 'ਤੇ ਨਜ਼ਰ ਜਿਹੜਾ ਜੀ ਇਕੱਠਿਆਂ ਜਿਹੜਾ ਜੀ ਇਹ ਪ੍ਰੋਗਰਾਮ ਚੱਲ ਰਿਹਾ। ਜਿਵੇਂ ਤੁਸੀਂ ਜਾਣਦੇ ਹੋ ਵੀ ਚੋਣਾਂ ਦੇ ਵਿੱਚ ਕੁਛ ਕੁ ਦਿਨ ਬਾਕੀ ਨੇ ਅਤੇ ਕਈ ਤਰੀਕੇ ਦੀਆਂ ਘਟਨਾਵਾਂ ਜਿਹੜੀਆਂ ਪੰਜਾਬ ਪੱਧਰ ਦੇ ਉੱਤੇ ਜਿਹੜੀਆਂ ਘਟਦੀਆਂ ਨੇ, ਜਿਸ ਦੇ ਕਰਕੇ ਚੋਣਾਂ ਦੇ ਸਮੀਕਰਨ ਉਹ ਘੰਟੇ ਬਾਅਦ ਆਪਾਂ ਕਹਿ ਸਕਦੇ ਹਾਂ ਵੀ ਉਹ ਬਦਲ ਰਹੇ ਨੇ, ਉਹ ਬਦਲਦੇ ਨੇ। ਕਦੇ ਕਿਸੇ ਪਾਰਟੀ ਦਾ ਪਲੜਾ ਉੱਤੇ ਹੁੰਦਾ, ਕਦੇ ਕਿਸੇ ਪਾਰਟੀ ਦਾ ਪਲੜਾ ਉੱਤੇ ਹੁੰਦਾ ਆ। ਸੋ ਬਹੁਤ ਕੁਛ ਘਟ ਰਿਹਾ ਹੁੰਦਾ ਅਤੇ ਤੁਹਾਡੇ ਵੀ ਮਨਾਂ ਦੇ ਵਿੱਚ ਬਹੁਤ ਸਾਰੇ ਸਵਾਲ ਹੁੰਦੇ ਆ। ਸੋ ਉਸੇ ਚੀਜ਼ ਦੇ ਲਈ ਆਪਣੇ ਨਾਲ ਇਸ ਟਾਈਮ ਹੁਣ ਚੰਡੀਗੜ੍ਹ ਸਟੂਡੀਓਜ਼ ਤੋਂ ਜੁੜ ਚੁੱਕੇ ਨੇ ਸੁਸ਼ੀਲ ਦਸਾਂਝ ਜੀ। ਸੁਸ਼ੀਲ ਜੀ, ਨਿੱਘੀ ਜੀ ਆਇਆਂ ਨੂੰ ਸਭ ਤੋਂ ਪਹਿਲਾਂ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਬਹੁਤ ਮਿਹਰਬਾਨੀ ਰਾਜਕਰਨਵੀਰ ਜੀ ਤੇ ਪੰਜਾਬੀ ਰੇਡੀਓ USA ਦੇ ਸਾਰੇ ਸਰੋਤਿਆਂ ਨੂੰ ਇੱਕ ਤਾਂ ਬਸੰਤ ਪੰਚਮੀ ਦੀਆਂ ਬਹੁਤ ਬਹੁਤ ਮੁਬਾਰਕਾਂ। ਨਾਲ ਅਸੀਂ ਚੋਣ ਦੰਗਲ ਦੇ ਵਿੱਚ ਤੁਹਾਡੇ ਨਾਲ ਚਰਚਾ ਦੇ ਵਿੱਚ ਹਾਂ ਤੇ ਜਿਵੇਂ ਦੱਸਿਆ ਤੁਹਾਨੂੰ ਹੁਣੇ ਰਾਜਕਰਨ ਹੋਰਾਂ ਨੇ ਵੀ ਲਗਾਤਾਰ ਸਿਚੁਏਸ਼ਨਸ ਜਿਹੜੀਆਂ ਬਦਲ ਰਹੀਆਂ ਨੇ। ਲਗਾਤਾਰ ਕੋਈ ਨਾ ਕੋਈ ਘਟਨਾ ਵਾਪਰ ਰਹੀ ਹੈ ਤੇ ਉਹਦੇ ਇੰਪੈਕਟ ਲਾਜ਼ਮੀ ਤੌਰ ਤੇ ਰਹਿੰਦੇ ਨੇ। ਤੇ ਆਹ ਦਿਨ ਜਿਹੜੇ ਨੇ ਹੁਣ ਇਸ ਵੇਲੇ ਤੁਸੀਂ ਦੇਖ ਸਕਦੇ ਹੋ ਵੀ ਸਿਰਫ ਕੁੱਲ ਮਿਲਾ ਕੇ 2.5 ਦਿਨ ਰਹਿ ਗਏ ਨੇ ਵੋਟਾਂ ਪੈਣ ਦੇ ਵਿੱਚ ਤੇ ਇਹ ਦਿਨ ਬਹੁਤ ਜ਼ਿਆਦਾ ਇੰਪੋਰਟੈਂਟ ਨੇ, ਬਹੁਤ ਇੰਪੋਰਟੈਂਟ ਨੇ। ਇਹਨਾਂ 2-2.5 ਦਿਨਾਂ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਮੈਨੇਜ ਕੀਤੀਆਂ ਜਾਣੀਆਂ, ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਅੱਜ ਸਾਨੂੰ ਦਿਖਾਈ ਦੇ ਰਹੀਆਂ ਵੋਟਾਂ ਪੈਣ ਵਾਲੇ ਦਿਨ ਤੱਕ ਕੋਈ ਚੀਜ਼ਾਂ ਬਦਲ ਜਾਣੀਆਂ। ਸੋ ਇਸ ਸੰਦਰਭ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਨੂੰ ਧਿਆਨ 'ਚ ਰੱਖਦਿਆਂ ਹੋਇਆ ਅਸੀਂ ਤੁਹਾਡੇ ਨਾਲ ਚਰਚਾ ਦੇ ਵਿੱਚ ਹੈ ਤੇ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ। ਤੁਹਾਡਾ ਕੋਈ ਵੀ ਸਵਾਲ ਜਿਹੜਾ ਆ ਅਸੀਂ ਆਪਣੀ ਸਮਝ ਦੇ ਮੁਤਾਬਕ, ਅਕਲ ਦਾ ਕੋਈ ਦਾਅਵਾ ਨਹੀਂ ਹੈ, ਅਸੀਂ ਬਿਲਕੁਲ ਨਹੀਂ ਕਹਿੰਦੇ ਵੀ ਜੋ ਅਸੀਂ ਕਹਿ ਰਹੇ ਹੋ ਉਹ 100% ਦਰੁਸਤ ਹੈ, ਪਰ ਆਪਣੀ ਸਮਝ ਦੇ ਮੁਤਾਬਕ ਅਸੀਂ ਤੁਹਾਡੇ ਸਵਾਲ ਦਾ ਜਵਾਬ ਦੇਣ ਦੀ ਕੋਸ਼ਿਸ਼ ਕਰਾਂਗੇ। ਜੀ ਰਾਜ ਕਰਨ। ਬਿਲਕੁਲ ਜੀ ਸਰੋਤਿਓ, 1-2 ਸਵਾਲਾਂ ਤੋਂ ਬਾਅਦ ਦੇ ਵਿੱਚ ਅਸੀਂ ਤੁਹਾਡੀਆਂ ਕਾਲਸ ਲੈਣੀਆਂ ਸ਼ੁਰੂ ਕਰਾਂਗੇ। ਮੈਂ ਉਦੋਂ ਅਨਾਊਂਸ ਕਰੂੰਗਾ, ਨੰਬਰ ਉੱਦਾਂ ਯਾਦ ਕਰ ਲਓ, ਲਿਖ ਲਓ ਪਹਿਲੋਂ 408-272-5200 ਦੇ ਉੱਤੇ ਉਦੋਂ ਤੁਸੀਂ ਕਾਲ ਕਰ ਸਕੋਗੇ। ਸੁਸ਼ੀਲ ਜੀ, ਸਭ ਤੋਂ ਪਹਿਲੋਂ ਆਪਾਂ ਜੇ ਘਟਨਾਕ੍ਰਮ ਦੀ ਗੱਲ ਕਰੀਏ ਵੀ ਬੜੀ ਵੱਡੀ ਆਪਾਂ ਕਹਿ ਸਕਦੇ ਵੀ ਘਟਨਾ ਵਾਪਰੀ ਆ ਵੀ ਜਿਹੜਾ ਝੂਠੇ ਸੌਦੇ ਵਾਲਾ ਜਿਹੜਾ ਸਿਰਸੇ ਵਾਲਾ ਆ ਉਸਨੇ ਅਕਾਲੀ ਦਲ ਭਾਜਪਾ ਨੂੰ ਜਿਹੜੇ ਹਮਾਇਤ ਦੇਣ ਦਾ ਐਲਾਨ ਕੀਤਾ ਆ। ਉੱਧਰ ਅਕਾਲੀ ਦਲ ਨੇ ਇਹ ਉਸ ਦੇ ਮੂਹਰੇ ਦਾਅਵਾ ਪੇਸ਼ ਕਰ ਦਿੱਤਾ, ਕਹਿ ਦਿੱਤਾ ਆ ਵੀ ਜਿਹੜੇ ਪੰਜਾਬ ਦੇ ਵਿੱਚ ਜਿਹੜੇ ਉਸ ਨੂੰ ਦੀਵਾਨ ਲਾਉਣ ਦੇ ਜਿਹੜੀ ਵੀ ਉਹ ਆਪਣੇ ਵੱਲੋਂ ਜੋ ਵੀ ਕਰਦਾ ਆ ਉਸ ਦੀ ਮਨਾਹੀ ਸੀ, ਉਸ ਨੂੰ ਅਗਲੇ ਜਿਹੜੇ ਜੀ ਕਈ ਸਾਲਾਂ ਦੇ ਲਈ ਖੁੱਲ੍ਹ ਮਿਲ ਜਾਵੇਗੀ ਉਸ ਚੀਜ਼ ਨੂੰ ਲੈ ਕੇ। ਕਿਤੇ ਨਾ ਕਿਤੇ ਜਿਹੜੀ ਨੈਗੋਸੀਏਸ਼ਨ ਹੋਈ, ਗੱਲਬਾਤ ਹੋਈ ਆ ਮਾਲਵੇ ਦੇ ਵਿੱਚ, ਉਸ ਦੇ ਕਾਫੀ ਜਿਹੜੇ ਉਪਾਸ਼ਕ ਜਿਹੜੇ ਆ ਉਹ ਦੇਖੇ ਗਏ ਨੇ, ਹੈਗੇ ਨੇ ਤੇ ਕਿਹਾ ਜਾਂਦਾ ਆ ਵੀ ਵੋਟ ਵੀ ਉਹਦੇ ਕੋਲ ਉਸ ਇਲਾਕੇ ਦੇ ਵਿੱਚ ਕਾਫੀ ਆ। ਤੁਸੀਂ ਇਸ ਪੂਰੇ ਘਟਨਾਕ੍ਰਮ ਦਾ ਜਿਹੜੀ ਹੁਣ ਦੀ ਰਾਜਨੀਤੀ ਆ, ਜਿਹੜੀ ਮੌਜੂਦਾ ਆ ਕਰੰਟ ਸਿਚੁਏਸ਼ਨ ਦੇ ਉੱਤੇ ਕਿਸ ਤਰੀਕੇ ਦੇ ਨਾਲ ਦੇਖਦੇ ਹੋ? ਪਹਿਲੀ ਗੱਲ ਤਾਂ ਇਹ ਆ ਵੀ ਬੜਾ ਬਚ ਬਚਾ ਕੇ ਇਹ ਐਲਾਨ ਕੀਤਾ ਗਿਆ ਹੈ। ਜਿਹੜਾ ਦੱਸਿਆ ਗਿਆ ਜਿਹੜਾ ਜਿਹੜਾ ਤੁਸੀਂ ਝੂਠਾ ਸੌਦਾ ਕਿਹਾ, ਅਸਲ ਦੇ ਵਿੱਚ ਝੂਠ ਦਾ ਹੀ ਸੌਦਾ ਹੈ। ਤੁਹਾਡੇ ਲਫ਼ਜ਼ ਜਿਹੜੇ ਆ ਬਿਲਕੁਲ ਦਰੁਸਤ ਨੇ। ਕਹਿਣ ਨੂੰ ਸੱਚਾ ਸੌਦਾ, ਅਸਲ ਦੇ ਵਿੱਚ ਝੂਠ ਦਾ ਸੌਦਾ ਹੈ। ਇਹ ਉਹੀ ਡੇਰਾ ਆ ਜਿਸ ਡੇਰੇ ਦਾ ਟਕਰਾਅ ਸ਼੍ਰੋਮਣੀ ਅਕਾਲੀ ਦਲ ਨਾਲ ਐਡਾ ਜ਼ਬਰਦਸਤ ਰਿਹਾ ਕਿ ਸਾਰਾ ਮਾਲਵਾ ਜਿਹੜਾ ਆ ਬਹੁਤ ਬੁਰੀ ਤਰ੍ਹਾਂ ਡਿਸਟਰਬ ਰਿਹਾ ਕਿਸੇ ਵੇਲੇ। ਜੀ ਅੱਜ ਇਹੀ ਡੇਰਾ ਜਿਹੜਾ ਆ ਉਹ ਇੱਕ ਝੂਠ ਦੀ ਸੌਦੇਬਾਜ਼ੀ ਕਰ ਰਿਹਾ ਤੇ ਜਿਵੇਂ ਤੁਸੀਂ ਉਹ ਸਾਰੀ ਡਿਟੇਲ ਦਿੱਤੀਆਂ ਨੇ ਵੀ ਕਿਤੇ ਨਾ ਕਿਤੇ ਅੰਡਰਸਟੈਂਡਿੰਗ ਬਣੀ ਹੈ ਵੀ ਬਾਈ ਦੀ ਵੇ ਜੇ ਡੇਰਾ ਸਿਰਸੇ ਵਾਲਾ ਸਪੋਰਟ ਕਰਦਾ, ਜਿੱਦਾਂ ਉਹਨਾਂ ਨੇ ਐਲਾਨ ਵੀ ਕਰ ਦਿੱਤਾ ਹੈ ਸ਼੍ਰੋਮਣੀ ਅਕਾਲੀ ਦਲ BJP ਨੂੰ ਸਪੋਰਟ ਕਰਨ ਦਾ, ਤੇ ਫਿਰ ਜੇ ਸਰਕਾਰ ਬਣ ਜਾਂਦੀ ਹੈ ਤੇ ਫਿਰ ਉਹ ਸਾਰਾ ਖੁੱਲ ਖੇਡਣ ਦੀ ਜਿਹੜੀ ਪੂਰੀ ਆਗਿਆ ਜਿਹੜੀ ਹੈ ਸਰਕਾਰ ਦੇਗੀ। ਜੀ ਅਲਟੀਮੇਟਲੀ ਤੁਸੀਂ ਇਹ ਦੇਖ ਸਕਦੇ ਹੋ ਵੀ ਕਿਵੇਂ ਵੋਟ ਪੋਲੀਟਿਕਸ ਜਿਹੜੀ ਹੈ ਧਾਰਮਿਕ ਡੇਰਿਆਂ ਨੂੰ ਸੋਕਾਰ ਧਾਰਮਿਕ, ਅਸਲ ਦੇ ਵਿੱਚ ਧਾਰਮਿਕ ਤਾਂ ਇਹ ਹੈ ਨਹੀਂ, ਧਰਮ ਦੇ ਨਾਂ ਤੇ ਡੇਰੇ ਬਣੇ ਹੋਏ ਆ, ਧਰਮ ਇਹਨਾਂ ਕਿਤੇ ਵੀ ਨਹੀਂ ਹੈ। ਦੂਜੀ ਗੱਲ ਇਹ ਡੇਰੇ ਕਿਵੇਂ ਸਿਆਸਤ ਨੂੰ ਵਰਤਦੇ ਆ ਤੇ ਸਿਆਸਤ ਕਿਵੇਂ ਡੇਰਿਆਂ ਨੂੰ ਵਰਤਦੀ ਹੈ, ਇਹਦੀ ਸਭ ਤੋਂ ਵੱਡੀ ਕਹਿ ਲਓ ਮਿਸਾਲ ਸਾਡੇ ਸਾਹਮਣੇ ਅੱਜ ਹੈ। ਦੂਸਰੀ ਗੱਲ ਇਹਦੇ ਵਿੱਚ ਇਹ ਹੈ ਵੀ ਜਿਸ ਫਰਕ ਪੈਣ ਦਾ ਮਸਲਾ ਹੈ, ਮੇਰਾ ਆਪਣਾ ਮੰਨਣਾ ਇਹ ਹੈ ਵੀ ਕੋਈ 20 ਦੇ ਕਰੀਬ ਸੀਟਾਂ ਲਾਜ਼ਮੀ ਤੌਰ ਤੇ ਹੈਗੀਆਂ ਮਾਲਵੇ ਦੇ ਵਿੱਚ ਜਿੱਥੇ ਇਹ ਡੇਰਾ ਅਸਰਅੰਦਾਜ਼ ਹੈ। ਪਰ ਕੁਝ ਗੱਲਾਂ ਹੋਰ ਵੀ ਸਮਝਣ ਵਾਲੀਆਂ ਜੀ ਵੀ ਪਹਿਲੀ ਵਾਰ ਇਸ ਡੇਰੇ ਦੇ ਕੁਝ ਪ੍ਰੇਮੀਆਂ ਨੇ
ਵੱਖਰੇ ਤੌਰ ਦੇ ਉੱਤੇ ਵੀ ਆਪਣਾ ਸਟੈਂਡ ਲੈਣ ਦੀ ਕੋਸ਼ਿਸ਼ ਕੀਤੀ ਹੈ। ਕੁਝ ਇੱਕ ਸੈਕਸ਼ਨ ਹੈ, ਬਹੁਤ ਵੱਡਾ ਸੈਕਸ਼ਨ ਭਾਵੇਂ ਉਹ ਨਹੀਂ ਹੈ, ਪਰ ਇੱਕ ਸੈਕਸ਼ਨ ਹੈ, ਇੱਕ ਸੈਕਸ਼ਨ ਨੇ ਇਹ ਗੱਲ ਕਹੀ ਸੀ ਵੀ ਜੇ ਸਿਰਸੇ ਵਾਲਾ ਡੇਰਾ ਐਤਕਾਂ ਅਕਾਲੀ ਬੀਜੇਪੀ ਨੂੰ ਸਪੋਰਟ ਕਰੇਗਾ ਤੇ ਅਸੀਂ ਡੇਰੇ 'ਚ ਜਾਣਾ ਹੀ ਬੰਦ ਕਰ ਦਾਂਗੇ, ਸਾਡਾ ਡੇਰੇ ਨਾਲ ਕੋਈ ਸੰਬੰਧ ਨਹੀਂ ਰਹੇਗਾ। ਇਹ ਵੀ ਪਹਿਲੀ ਵਾਰੀ ਵਾਪਰਿਆ। ਸੋ 100% ਡੇਰੇ ਦਾ ਫੈਸਲਾ ਲੈਣ ਤੋਂ ਬਾਅਦ 100% ਡੇਰੇ ਨਾਲ ਸੰਬੰਧਿਤ ਜਿਹੜੀ ਵੋਟ ਹੈ ਜਾਂ ਸ਼ਰਧਾਲੂਆਂ ਦੀ ਵੋਟ ਹੈ ਉਹ ਅਕਾਲੀ ਬੀਜੇਪੀ ਨੂੰ ਚੜ੍ਹ ਜਾਣੀ ਹੈ। ਇਹਦੀ ਤਵੱਕੋ ਨਹੀਂ ਕੀਤੀ ਜਾ ਸਕਦੀ। ਹਾਲਾਤ ਉਸ ਕਿਸਮ ਦੇ ਨਹੀਂ ਆ ਹੁਣ, ਪਰ ਉਹਦੇ ਬਾਵਜੂਦ ਵੀ ਇੱਕ ਮਸਲਾ ਰਹੇਗਾ ਤੇ ਇੱਕ ਪ੍ਰਭਾਵ ਰਹੇਗਾ ਤੇ ਇਹਦੇ ਨਾਲ ਜ਼ਰੂਰ ਸੰਜੀਵਨੀ ਸ਼੍ਰੋਮਣੀ ਅਕਾਲੀ ਦਲ ਨੂੰ ਮਿਲੇਗੀ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦਾ ਸਭ ਤੋਂ ਵੱਡਾ ਗੜ੍ਹ ਜਿਹੜਾ ਮਾਲਵਾ ਰਿਹਾ ਤੇ ਮਾਲਵਾ ਉਹਨਾਂ ਤੋਂ ਖਿਸਕ ਗਿਆ ਸੀ, ਜੋ ਸਾਡੇ ਕੋਲ ਰਿਪੋਰਟਸ ਆ ਰਹੀਆਂ ਸੀ। ਤੇ ਉਸ ਮਾਲਵੇ ਦੇ ਵਿੱਚ ਜਿੱਥੇ ਅਕਾਲੀ ਬੀਜੇਪੀ ਗੱਠਜੋੜ ਬਹੁਤ ਪਛੜਿਆ ਹੋਇਆ ਸੀ, ਡੇਰੇ ਦੀ ਮਦਦ ਦੇ ਨਾਲ ਉਹਦੀ ਕੁਛ ਕੋਸ਼ਿਸ਼ ਹੋ ਸਕਦੀ ਹੈ ਕਿ ਉਹ ਥੋੜ੍ਹਾ ਜਿਹਾ ਆਮ ਆਦਮੀ ਪਾਰਟੀ ਤੇ ਕਾਂਗਰਸ ਪਾਰਟੀ ਦਾ ਜਿਹੜਾ ਟਫ ਜਿਹਾ ਮੁਕਾਬਲਾ ਇੱਕ ਬਣਿਆ ਹੋਇਆ ਮਾਲਵੇ 'ਚ, ਉਹਦੇ ਨੇੜੇ ਤੇੜੇ ਪਹੁੰਚਣ ਦੀ ਕੋਸ਼ਿਸ਼ ਕਰੇ। ਪਰ ਮੈਨੂੰ ਇਹ ਨਹੀਂ ਲੱਗਦਾ, ਕਿਉਂਕਿ ਜਦੋਂ ਇੱਕ ਮੂਵ ਚੱਲਦੀ ਹੈ, ਜਦੋਂ ਇੱਕ ਲਹਿਰ ਬਣਦੀ ਹੈ ਤੇ ਸਰਕਾਰ ਬਣਾਉਣੀ ਹੈ ਅਕਾਲੀ ਦਲ ਬੀਜੇਪੀ ਦੇ ਖਿਲਾਫ, ਤਾਂ ਜਿਹੜੇ ਡੇਰੇ ਦੇ ਸ਼ਰਧਾਲੂ ਵੀ ਹੈ, ਭਾਵੇਂ ਨਤਮਸਤਕ ਨੇ ਉਹ ਤੇ ਇੱਕ ਕਿਸਮ ਦੇ ਅੰਨੇ ਸ਼ਰਧਾਲੂ ਹੈ, ਉਹਦੇ ਬਾਵਜੂਦ ਵੀ ਇੱਕ ਪੋਰਸ਼ਨ ਜਿਹੜਾ ਲਾਜ਼ਮੀ ਤੌਰ ਤੇ ਇੱਦਾਂ ਦਾ ਰਹੇਗਾ ਜਿਹੜਾ ਡੇਰੇ ਵੱਲੋਂ ਆਏ ਹੁਕਮ ਦੀ ਵੀ ਪਾਲਣਾ ਨਹੀਂ ਕਰੇਗਾ ਤੇ ਕਾਂਗਰਸ ਤੇ ਆਮ ਆਦਮੀ ਪਾਰਟੀ ਦੀ ਟੱਕਰ ਦੇ ਵਿੱਚ ਉਹ ਦੇਖੇਗਾ ਵੀ ਕਿਹੜਾ ਬਿਹਤਰ ਸਥਿਤੀ ਦੇ ਵਿੱਚ ਹੈ ਤੇ ਉਹਨੂੰ ਵੋਟ ਕਰ ਸਕਦਾ ਹੈ। ਫਰਕ ਤਾਂ ਜ਼ਰੂਰ ਰਹੇਗਾ, 20 ਦੇ ਕਰੀਬ ਸੀਟਾਂ ਹੈਗੀਆਂ ਮਾਲਵੇ ਦੇ ਵਿੱਚ, ਜਿੱਥੇ ਕੁਝ ਫਰਕ ਰਹੇਗਾ। ਅਕਾਲੀ ਦਲ ਬੀਜੇਪੀ ਗੱਠਜੋੜ ਉੱਥੇ ਸ਼ਾਇਦ ਨੇੜੇ ਤੇੜੇ ਆਉਣ ਦੀ ਕੋਸ਼ਿਸ਼ ਕਰੇ, ਕਹਿ ਲਓ ਇੱਕ ਦਾ ਕਮਬੈਕ ਉਹਦਾ ਹੋ ਸਕਦਾ ਹੈ, ਪਰ ਬਹੁਤ ਜ਼ਿਆਦਾ ਕਮਬੈਕ ਮੈਂ ਇਹਦੇ 'ਚ ਨਹੀਂ ਦੇਖਦਾ। ਮੁਕਾਬਲਾ ਮਾਲਵੇ 'ਚ ਉਹਦੇ ਬਾਵਜੂਦ ਵੀ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਵਿਚਾਲੇ ਬਣਨ ਵਾਲਾ ਹੈ। ਜੀ ਆਈ ਥਿੰਕ ਇਹ ਚੀਜ਼ ਆਪਾਂ ਦਿੱਲੀ ਦੇ ਵਿੱਚ ਵੀ ਉਦੋਂ ਦੇਖੀ ਸੀ, ਜਦੋਂ ਦਿੱਲੀ 'ਚ ਵੀ ਉਹਨੇ ਦਾਅਵਾ ਠੋਕਿਆ ਸੀ ਵੀ ਲੱਖਾਂ ਹੀ ਵੋਟਾਂ ਨੇ, ਪਰ ਉਦੋਂ ਵੀ ਉਹ ਜਿਹੜੀਆਂ ਵੋਟਾਂ ਪਤਾ ਨਹੀਂ ਕਿੱਧਰਲੇ ਪਾਸੇ ਨੂੰ ਤੁਰ ਗਈਆਂ ਸੀਗੀਆਂ। ਅਤੇ ਆਪਾਂ ਜਿਹੜੇ ਸਰੋਤਿਓ ਹੁਣ ਕਾਲਾਂ ਲੈਣੀਆਂ ਸ਼ੁਰੂ ਕਰਾਂਗੇ। ਤੁਸੀਂ ਕਾਲ ਕਰ ਸਕਦੇ ਹੋ 408 272 5200 4082725200 ਦੇ ਉੱਤੇ। ਸੁਸ਼ੀਲ ਜੀ ਆਪਣੇ ਨਾਲ ਅੱਜ ਦੇ ਪਹਿਲੇ ਕਾਲਰ ਜਿਹੜੇ ਜੀ ਜੁੜ ਚੁੱਕੇ ਨੇ ਭੁਪਿੰਦਰ ਸਿੰਘ ਗਿੱਲ ਜੀ ਆਇਆਂ ਨੂੰ ਜੀ, ਸਵਾਗਤ ਹੈ ਜੀ। ਕੀ ਸਵਾਲ ਹੈ? ਹਾਂਜੀ, ਰਾਜਕਰਨਵੀਰ ਜੀ ਸਤਿ ਸ੍ਰੀ ਅਕਾਲ ਤੇ ਸੁਸ਼ੀਲ ਜੀ ਸਤਿ ਸ੍ਰੀ ਅਕਾਲ। ਮੈਂ ਹਿਊਸਟਨ ਤੋਂ ਬੋਲਦਾ, ਭੁਪਿੰਦਰ ਸਿੰਘ ਗਿੱਲ ਮਿਲੇ ਸੀਗੇ ਜੀ। ਹਾਂਜੀ ਸਤਿ ਸ੍ਰੀ ਅਕਾਲ ਤੇ ਬਾਕੀ ਸਰੋਤਿਆਂ ਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਸੁਸ਼ੀਲ ਜੀ ਮੈਂ ਇਹ ਕੋਈ ਕੁਐਸਚਨ ਜਿਹਾ ਮੇਰਾ ਵੀ ਜਿਸ ਤਰ੍ਹਾਂ ਇਹਨਾਂ ਨੇ ਸ਼ਰੇਆਮ ਜੇ ਕਹਿ ਕੇ ਵੀ ਉਹਨਾਂ ਨੂੰ ਦੇਤੀ ਹੈ ਆਪਦੇ ਪ੍ਰੋਗਰਾਮ ਕਰਨ ਦੀ, ਚਲੋ ਪ੍ਰੋਗਰਾਮ ਕਰਨ ਦੀ ਆਪਾਂ ਕਿਸੇ ਨੂੰ ਨਹੀਂ ਕਹਿੰਦੇ, ਕੋਈ ਵੀ ਕਰੇ ਆਪਦੇ ਧਰਮ ਦਾ ਉਹਨੂੰ ਕਰਨਾ ਚਾਹੀਦਾ, ਵੀ ਜਿਸ ਤਰ੍ਹਾਂ ਐਲਾਨ ਕਰਨ ਅਕਾਲੀ ਦਲ ਕਰੀਓ ਕੁਛ ਇਸ ਤਰ੍ਹਾਂ ਨਹੀਂ ਲੱਗਦਾ ਜਿਵੇਂ ਜਾਂਦੀ ਵਾਰ ਦੀ ਅੱਗ ਲਾਤੀ ਪੰਜਾਬ ਨੂੰ, ਵੀ ਹੁਣ ਸਾਡੇ ਹੱਥਾਂ ਚੋਂ ਨਿਕਲਦਾ ਜਾਂਦਾ ਵੀ ਇਹਨੂੰ ਭੱਠੀ 'ਚ ਝੋਕ ਦਿਓ। ਜੀ ਥੈਂਕ ਯੂ ਭੁਪਿੰਦਰ ਜੀ। ਪਹਿਲਾਂ ਤਾਂ ਬਹੁਤ ਸ਼ੁਕਰੀਆ, ਤੁਸੀਂ ਇਸ ਤੋਂ ਸਾਡੇ ਨਾਲ ਜੁੜੇ ਹੋ ਤੇ ਬਹੁਤ ਮਿਹਰਬਾਨੀ ਤੁਹਾਡੀ। ਦੂਜੀ ਗੱਲ ਇਹ ਹੈ ਕਿ ਤੁਹਾਡਾ ਜਿਹੜਾ ਸ਼ੰਕਾ ਆ ਜਾਂ ਜਿਹੜਾ ਖਦਸ਼ਾ ਹੈ ਉਹ ਬਹੁਤ ਵਾਜਬ ਹੈ ਜੀ। ਅਸਲ ਦੇ ਵਿੱਚ ਇਹ ਹੈ ਕਿ ਹੱਥ ਪੱਲੇ ਕੁਝ ਨਹੀਂ ਰਿਹਾ। ਲੱਗਦਾ ਇਹ ਹੈ ਕਿ ਸ਼ਾਇਦ ਸ਼੍ਰੋਮਣੀ ਅਕਾਲੀ ਦਲ ਆਪਣੇ ਹੁਣ ਤੱਕ ਦੇ ਸਮੇਂ ਦੇ ਵਿੱਚ, ਆਪਣੇ ਇਤਿਹਾਸ ਦੇ ਵਿੱਚ ਸ਼ਾਇਦ ਸਭ ਤੋਂ ਜ਼ਿਆਦਾ ਬੁਰੀ ਹਾਲਤ ਦੇ ਵਿੱਚ ਹੈ, ਸਭ ਤੋਂ ਜ਼ਿਆਦਾ ਬੁਰੀ ਹਾਲਤ ਦੇ ਵਿੱਚ ਹੈ। ਹਾਲਤ ਇੰਨੀ ਬੁਰੀ ਹੋ ਗਈ ਹੈ ਸ਼੍ਰੋਮਣੀ ਅਕਾਲੀ ਦਲ ਦੀ ਵੀ ਪਿਛਲੇ ਦਿਨਾਂ ਦੇ ਵਿੱਚ ਮੈਂ ਵੀ ਇੱਕ ਟੂਰ ਕਰਕੇ ਆਇਆ, ਕੁਝ ਇਲਾਕੇ ਘੁੰਮ ਫਿਰ ਕੇ ਆਇਆ ਜੀ। ਈਵਨ ਲੰਬੀ ਹਲਕਾ ਜਿਹੜਾ ਬਾਦਲ ਸਾਹਿਬ ਦਾ ਹਲਕਾ, ਵੱਡੇ ਬਾਦਲ ਸਾਹਿਬ ਦਾ, ਉਹਨਾਂ ਦੇ ਆਪਣੇ ਪਿੰਡ ਬਾਦਲ ਦੇ ਵਿੱਚ ਵੀ ਉਹਨਾਂ ਦਾ ਜਿਹੜਾ ਕਿਲ੍ਹਾ ਉਹ ਸੁਨਸਾਨ ਦਿਖਾਈ ਦੇ ਰਿਹਾ ਸੀ। ਕੋਈ ਵੀ ਕਿਸੇ ਕਿਸਮ ਦੀ ਵੀ ਹਲਚਲ ਉੱਥੇ ਦਿਖਾਈ ਨਹੀਂ ਸੀ ਜਿਹੜੀ ਉਹਨਾਂ ਦੇ ਆਪਣੇ ਪਿੰਡ ਦੇ ਵਿੱਚ, ਜਿਹੜੇ ਜਦਕਿ ਉਹਨਾਂ ਨੇ ਬਹੁਤ ਜ਼ਿਆਦਾ ਡਿਵੈਲਪਮੈਂਟ ਜਿਹੜੀ ਆਪਣੇ ਹਲਕੇ 'ਚ ਵੀ ਕੀਤੀ, ਪਿੰਡ 'ਚ ਵੀ ਕੀਤੀ ਹੈ। ਉਹਨਾਂ ਦੇ ਆਪਣੇ ਪਿੰਡ ਦੇ ਲੋਕ ਇਹ ਕਹਿ ਰਹੇ ਸੀ ਕਿ ਅਸੀਂ ਨਿੱਜੀ ਤੌਰ 'ਤੇ ਸਤਿਕਾਰ ਕਰਦੇ ਹਾਂ ਬਾਦਲ ਸਾਹਿਬ ਦਾ, ਪਰ ਜੋ ਹਾਲਾਤ ਬਣਾ ਦਿੱਤੇ ਉਹਨਾਂ ਨੇ, ਜਿਹੜੇ ਜਥੇਦਾਰ 4-5 ਮੋਹਰੇ ਲਾਏ ਹੋਏ ਸੀ ਤੇ ਉਹਨਾਂ ਜਥੇਦਾਰਾਂ ਨੇ ਜਿਵੇਂ ਜਾਣੀ ਸ਼੍ਰੋਮਣੀ ਅਕਾਲੀ ਦਲ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਹੈ। ਈਵਨ ਉਹਨਾਂ ਦੇ ਆਪਣੇ ਭਰਾ ਗੁਰਦਾਸ ਬਾਦਲ ਦੀ ਵੀ ਇੱਕ ਵੀਡੀਓ ਤੁਸੀਂ ਸਾਰਿਆਂ ਨੇ ਦੇਖੀ ਹੋਣੀ ਹੈ, ਜਿਹਦੇ ਤੋਂ ਦੱਸ ਰਿਹਾ ਜਿਹੜੇ ਜਥੇਦਾਰ ਲਾਏ ਸੀ ਉਹਨਾਂ ਨੇ ਅਕਾਲੀ ਦਲ ਨੂੰ ਖਤਮ ਹੀ ਕਰ ਦਿੱਤਾ। ਇਸ ਹਾਲਤ ਦੇ ਵਿੱਚ ਹੁਣ ਜਾਂਦੀ ਵਾਰ ਵੀ ਹੁਣ ਦੀਵਾ ਬੁਝਣ ਲੱਗਾ ਵੀ ਜਾਂਦੇ ਜਾਂਦੇ ਕੋਈ ਕੋਸ਼ਿਸ਼ ਕਰ ਲਈਏ, ਉਸ ਕੋਸ਼ਿਸ਼ ਦੀ
ਤਰੱਦਦ ਵਜੋਂ ਮਤਲਬ ਡੇਰਾ ਜਿਹੜਾ ਸੌਦੇ ਵਾਲਾ ਡੇਰਾ ਹੈਗਾ ਸਿਰਸੇ ਵਾਲਾ, ਉਹਦੇ ਨਾਲ ਇੱਕ ਗਿਟਮਿਟ ਕੀਤੀ ਗਈ ਹੈ ਤੇ ਉਹ ਭਾਰਤੀ ਜਨਤਾ ਪਾਰਟੀ ਦੇ ਰਾਹੀਂ ਹੋਈ ਹੈ। ਡਾਇਰੈਕਟ ਤੌਰ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਇੱਕ ਇਤਕੜਕਾ ਰਿਹਾ ਕਿਸੇ ਵੇਲੇ ਇਸ ਡੇਰੇ ਦਾ, ਪਰ ਕਿਉਂਕਿ ਬੀਜੇਪੀ ਦੇ ਨਾਲ ਇੱਕ ਸਾਂਝ ਬਣੀ ਹੈ ਇਸ ਡੇਰੇ ਦੀ, ਤੇ ਇੱਕ ਸਰਜੀਕਲ ਸਟ੍ਰਾਈਕ ਦੇ ਨਾਂ ਦੇ ਉੱਤੇ ਇੱਕ ਵੀਡੀਓ ਵੀ, ਇੱਕ ਫਿਲਮ ਵੀ ਬਣਾ ਰਿਹਾ ਇਹ ਡੇਰੇ ਵਾਲਾ, ਤੇ ਉਹ ਬਿਲਕੁਲ ਉਹ ਸਰਜੀਕਲ ਸਟ੍ਰਾਈਕ ਜਿਹੜਾ ਬੀਜੇਪੀ ਦਾ ਇੱਕ ਕਾਮਨ ਪ੍ਰੋਗਰਾਮ ਰਿਹਾ ਤੇ ਉਹਨੂੰ ਅੱਗੇ ਲਿਜਾਣ ਦੀ ਕੋਸ਼ਿਸ਼ ਕਰ ਰਿਹਾ। ਤੇ ਇਹਦਾ ਲੱਗਦਾ ਇਹ ਆ ਵੀ ਬੀਜੇਪੀ ਨੇ ਗਾਠੀ ਇੱਕ ਪਾਈ ਹੈ ਤੇ ਉਹ ਗਾਠੀ ਪਈ ਆ ਮੁੜ ਕੇ ਅਕਾਲੀ ਦਲ ਦੇ ਨਾਲ ਰਲ ਮਿਲ ਕੇ, ਤੇ ਅਕਾਲੀ ਦਲ ਨੇ ਗਾਂਹ ਰਸਤੇ ਖੋਲ੍ਹਣ ਦਾ ਐਲਾਨ ਕਰ ਦਿੱਤਾ ਹੈ ਕਿ ਤੁਸੀਂ ਇੱਕ ਵਾਰੀ ਸਾਡੀ ਮਦਦ ਕਰ ਦਿਓ, ਜਾਂਦੀ ਵਾਰ ਸਾਨੂੰ ਬਚਾ ਲਓ, ਅਸੀਂ ਬਚ ਗਏ ਤਾਂ ਅਸੀਂ ਤੁਹਾਨੂੰ ਬਚਾ ਲਾਂਗੇ। ਇਹ ਗੇਮ ਜਿਹੜੀ ਹੈ ਇਹ ਪੰਜਾਬ ਦੇ ਭਵਿੱਖ ਵਾਸਤੇ ਖਾਸੀ ਖਤਰਨਾਕ ਹੈ। ਜੀ ਜੀ ਬਿਲਕੁਲ। ਆਪਾਂ ਅਗਲੇ ਕਾਲਰ ਉਹਨਾਂ ਦੇ ਨਾਲ ਗੱਲ ਕਰਦੇ ਹਾਂ ਜੀ, ਜੁੜੇ ਹੋਏ ਨੇ ਆਪਣੇ ਨਾਲ ਬਲ ਜੀ। ਜੀ ਆਇਆਂ ਨੂੰ ਜੀ, ਸਤਿ ਸ਼੍ਰੀ ਅਕਾਲ ਜੀ। ਕੀ ਸਵਾਲ ਹੈ ਜੀ? ਹੈਲੋ ਕਰਨੀ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਇਹ ਜਿਹੜੀ ਆਪਾਂ ਇੱਕ ਭਾਈ ਸਾਹਿਬ ਨੇ ਹੂਸਟਨ ਤੋਂ ਦੱਸਿਆ, ਬਿਲਕੁਲ ਇਹਨਾਂ ਨੇ ਠੀਕ ਕਿਹਾ ਜੀ। ਇਹ ਇੱਕ ਜਾਂਦੇ ਜਾਂਦੇ ਹੁਣ ਇਹਨਾਂ ਨੂੰ ਪਤਾ ਵੀ ਅਸੀਂ ਹਾਰ ਰਹੇ ਹਾਂ, ਇੱਕ ਅੱਗ ਹੀ ਲਾ ਕੇ ਜਾ ਰਹੇ ਆ ਜੀ। ਜੋ ਬਾਦਲ ਦੀ ਹਿਸਟਰੀ ਦੇਖੀ ਜਾਵੇ, 1978 ਦੀ ਵੀ ਇਹਨੇ ਅੱਗ ਲਾਈ। ਅਗਰ ਨਿਰੰਕਾਰੀਆਂ ਦਾ ਸਮਾਗਮ ਨਾ ਹੁੰਦਾ, ਉੱਥੇ ਕਤਲੇਆਮ ਨਾ ਹੁੰਦਾ ਤੇ ਅੱਜ ਨੂੰ ਇਹ ਇੱਥੇ ਤੱਕ ਪੰਜਾਬ ਦਾ ਇੰਨਾ ਕਤਲੇਆਮ ਨਹੀਂ ਸੀ ਹੋਣਾ। ਹਾਂਜੀ ਜੀ। ਦੇਖੋ ਤੁਸੀਂ ਵੀ ਜੇ ਜਹਾਰ ਆਲਮ ਵਰਗੇ ਕਾਤਲ ਅਕਾਲੀ ਦਲ ਨਾਲ ਬਹਿੰਦੇ ਰਹੇ ਆ ਜੀ ਜੀ, ਤੇ ਜਿੰਨੇ ਵੀ ਗਲਤ ਜਹਾਰ ਆਲਮ ਹੋਇਆ, ਸਮੇਤ ਸੈਣੀ ਨੂੰ DGP ਲਾਉਣਾ, ਕੰਮ ਇਹਨੇ ਜੋ ਰਾਚਰੇ ਨਾ ਆਪਣੇ ਪਰਿਵਾਰ ਆਪਣੇ ਬਿਜਨਸ ਵੱਲ ਹੀ ਦੇਖਿਆ ਹੈਗਾ। ਹੁਣ ਇਹ ਜਾਂਦਾ ਜਾਂਦੀ ਆਖਰੀ ਆ, ਜਾਂ ਤੇ ਪੰਜਾਬ ਨੂੰ ਭੱਠੀ 'ਚ ਝੋਕ ਦੇਣਗੇ ਤੇ ਜਾਂ ਫਿਰ ਉਹੀ ਮੁੜ ਕੇ ਪੰਜਾਬ ਦਾ ਜਿਹੜਾ ਮਾਹੌਲ ਆ, ਮਾਵਾਂ ਦੇ ਪੁੱਤ ਮਰਨਗੇ, ਇਹ ਰੋਟੀਆਂ ਸੇਕ ਕੇ ਰਾਜ ਕਰਨਗੇ। ਓਕੇ ਜੀ, ਥੈਂਕ ਯੂ ਜੀ। ਜੀ ਜੀ। ਤੇ ਸੁਸ਼ੀਲ ਜੀ, ਆਪਣੇ ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਜਸਵੀਰ ਸਿੰਘ ਜੀ। ਜੀ ਆਇਆਂ ਨੂੰ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਵੀਰ। ਸਤਿ ਸ਼੍ਰੀ ਅਕਾਲ ਕਮਿਸ਼ਨਰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਾਹਿਬ। ਸਤਿ ਸ਼੍ਰੀ ਅਕਾਲ ਜੀ, ਬਹੁਤ ਪਿਆਰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਇਹ ਨਾ ਗੱਲ ਪਤਾ ਕਿ ਇੱਕ ਤਾਂ ਤੁਸੀਂ ਮੇਰਾ ਹੱਲ ਕਰੇ ਦਿੱਤਾ ਸਵਾਲ ਜੀ ਪਹਿਲਾਂ ਹੀ, ਤੇ ਉਹ ਦਿੱਲੀ ਉਹਨੇ ਕੀ ਕੀਤਾ, ਇਹ ਗੱਪਾਂ ਹੋ ਗਈਆਂ ਇਹਨਾਂ ਦੀਆਂ ਸਾਰੀਆਂ, ਠੀਕ ਹੈ ਨਹੀਂ ਜੀ। ਅੱਜ ਕੱਲ੍ਹ ਤੁਸੀਂ ਜਿਹੜਾ ਵੋਟਰ ਦਾ ਮਜ਼ਾ ਲਾਇਨ ਸਾਧਨ ਕੀ ਕਰਨਾ ਉਹਨੇ। ਨੰਬਰ 3 ਗੱਲ ਇਹ ਆ ਜੀ, ਭਾਵੇਂ ਮਾਲਵਾ ਜੋ ਮਰਜ਼ੀ ਥਾਂ, ਭਾਵੇਂ ਉਹਦੇ ਸਮਰਥਕ ਮਾਲਵੇ ਸਾਰੇ ਹੋਣ, ਜਿਹੜੇ ਬੱਚੇ ਆ ਨਾ, ਜਿਹੜੇ ਜੰਗ ਉਮਰ ਹੈ ਜੀ, ਉਹਨੇ ਆਮ ਨੂੰ ਵੋਟ ਪਾਉਣੀ ਹੈ। ਭਾਵੇਂ ਲੱਖ ਮਾਪੇ ਹੋਣ, ਸੱਚੇ ਸੌਦੇ ਵਾਲੇ ਹੋਣ, ਕਿਸੇ ਦੇ ਉਹਨਾਂ ਨੇ ਜਿਹੜੀ ਜੰਗ ਵੋਟ ਹੈ ਇੱਧਰੇ ਪੈਣੀ। ਜਿਹੜੇ ਸਿਆਣੇ ਬੰਦੇ ਆ ਵੱਡੇ, ਉਹ ਮੰਨਦਾ ਜਦੋਂ ਕਾਂਗਰਸ ਵੋਟ ਪੈਣੀ ਜੀ, ਕਾਂਗਰਸ ਪਊ ਜਾਂ ਕੁਛ ਅਕਾਲੀ ਦਲ ਪਊ, ਠੀਕ ਨਹੀਂ। ਆਮ ਇਹ ਗੱਲ ਹੈਗੀ, ਆਮ ਜਦੋਂ ਜ਼ਿਆਦਾ ਦੇਖਣ ਇਹ ਗੱਲ ਮਿਲੀ ਹੈ ਕਿ ਆਪਾਂ, ਮੈਂ ਕਿਸੇ ਪਾਰਟੀ ਨਾਲ ਨਹੀਂ ਜੁੜਿਆ ਜੀ, ਪਰ ਪੰਜਾਬ ਨਾਲ ਜੁੜਿਆ ਹੋਇਆ, ਠੀਕ ਹੈ ਨਹੀਂ ਜੀ ਜੀ। ਆਪਾਂ ਉੱਥੇ ਜਿਹੜੇ ਹੈਗੇ ਨਾ ਸਮਝਦਾਰ ਬੰਦੇ ਨੇ, ਉਹਨਾਂ ਨਾਲ ਗੱਲਬਾਤ ਕਰਦੇ ਰਹੀਦਾ, ਤਾਂ ਉਹ ਸਾਰੇ ਇਹੀ ਗੱਲ ਵੀ ਜੰਗ ਵੋਟ ਜਿਹੜੀ ਆ ਉਹ ਆਮ ਨੂੰ ਆ। ਥੈਂਕ ਯੂ ਜਸਵੀਰ ਜੀ। ਜੀ ਬੜੀ ਮਿਹਰਬਾਨੀ, ਸਤਿ ਸ਼੍ਰੀ ਅਕਾਲ। ਸੋ ਜਿੱਦਾਂ ਸੁਸ਼ੀਲ ਜੀ ਹੁਣ ਇਹਨਾਂ ਨੇ ਆਖਿਆ ਵੀ ਯੰਗ ਵੋਟ ਜਿਹੜੀ ਆ, ਚਲੋ ਮੰਨ ਲਓ ਜੇ ਇੱਦਾਂ ਹੁੰਦਾ ਵੀ ਆ, ਯੰਗ ਵੋਟ ਹੈ ਕਿੰਨੀ ਕੁ ਯੰਗ? ਆਪਾਂ ਕਿਹੜੀ ਉਮਰ ਦੇ ਨੂੰ, 26 ਤੱਕ ਦੇ ਨੂੰ ਕਹਿੰਦੇ ਆ, 30 ਤੱਕ ਦੇ ਨੂੰ ਕਹਿੰਦੇ ਆ, ਤੇ ਕਿੰਨੀ ਕੁ ਵੋਟ ਉਹ ਮਾਤਰਾ ਦੇ ਵਿੱਚ ਹੈਗੀ ਆ? ਪਹਿਲਾਂ ਤਾਂ ਦੋਨਾਂ ਕਾਲਰ ਜਿਹੜੇ ਸਾਡੇ ਆਏ ਉਹਨਾਂ ਦਾ ਸ਼ੁਕਰੀਆ ਜੀ, ਤੇ ਅਸੀਂ ਉਹਨਾਂ ਦੀ ਬਹੁਤ ਸਤਿਕਾਰ ਕਰਦੇ। ਉਹਨਾਂ ਦੀ ਗੱਲਾਂ ਵੀ ਜਿਹੜੀਆਂ ਬੜੀਆਂ ਦਰੁਸਤ ਹੈ। ਤੇ ਦੂਜੀ ਗੱਲ ਜਿਹੜੀ ਯੂਥ ਦੀ ਵੋਟ ਹੈ ਇਸ ਵਕਤ, ਓਵਰਆਲ ਮੈਂ ਵੋਟ ਦੀ ਜੇ ਗੱਲ ਕਰਾਂ ਤੇ 1 ਕਰੋੜ ਤੇ 90 ਲੱਖ ਦੇ ਕਰੀਬ ਓਵਰਆਲ ਵੋਟ ਹੈ ਜੀ ਜੀ। ਇਹਦੇ ਵਿੱਚੋਂ 18 ਸਾਲ ਤੋਂ ਲੈ ਕੇ 40 ਸਾਲ ਦਾ ਜਿਹੜਾ ਉਮਰ ਵਰਗ ਹੈ ਜੀ, ਉਹ 1 ਕਰੋੜ ਵੋਟ ਹੈ। 1 ਕਰੋੜ ਵੋਟ ਹੈ। ਤੁਸੀਂ ਅੰਦਾਜ਼ਾ ਕਰੋ ਵੀ ਜਿਹੜੀ ਯੂਥ ਦੀ ਆਪਾਂ ਗੱਲ ਕਰਦੇ ਹਾਂ, ਆਮ ਤੌਰ ਦੇ ਉੱਤੇ 18 ਸਾਲ ਤੋਂ 40 ਸਾਲ ਦਾ ਜਿਹੜਾ ਬੰਦਾ ਹੈ ਨਾ, ਉਹਨੂੰ ਯੂਥ ਦੇ ਵਿੱਚ ਹੀ ਗਿਣਿਆ ਜਾਂਦਾ ਵੀ ਯੰਗ ਮੈਨ ਹੈਗੇ ਆ ਜੀ ਜੀ। ਤੇ 1 ਕਰੋੜ ਦੇ ਕਰੀਬ ਉਹਦੀ ਵੋਟ ਹੈ। ਤੇ 18 ਲੱਖ ਦੇ ਕਰੀਬ ਵੋਟ ਜਿਹੜੀ ਹੈ ਉਹ ਬਿਲਕੁਲ ਨਵੀਂ ਜਿਹੜੀ ਵੋਟ ਬਣੀ ਹੈ, ਜਿਹਨਾਂ ਨੇ ਪਹਿਲੀ ਵਾਰ ਵੋਟ ਕਰਨਾ ਉਹ ਹੈ ਜੀ। ਤੇ ਜਿਹੜੀ ਆਮ ਆਦਮੀ ਪਾਰਟੀ ਦੀ ਸਭ ਤੋਂ ਵੱਡੀ ਤਾਕਤ ਇਹੀ ਹੈ ਜੀ ਜੀ। ਆਮ ਆਦਮੀ ਪਾਰਟੀ, ਅਸੀਂ ਕੋਈ ਦਾਅਵਾ ਨਹੀਂ ਕਰ ਰਹੇ ਇੱਥੇ ਹੁਣ ਵੀ ਇੱਕ ਜਿਹੜੀ ਸੀਨ ਕਿਸ ਤਰ੍ਹਾਂ ਦਾ ਬਣੇਗਾ, 11 ਮਾਰਚ ਨੂੰ ਰਿਜ਼ਲਟ ਆਉਣਗੇ, ਉਹਦਾ ਦਾਅਵਾ ਅਸੀਂ ਹਾਲ ਫਿਲਹਾਲ ਕੋਈ ਨਹੀਂ ਕਰ ਰਹੇ। ਪਰ ਓਵਰਆਲ ਜਦੋਂ ਆਪਾਂ ਗੱਲ ਕਰ ਰਹੇ ਹਾਂ ਤੇ ਜਿਹੜਾ ਯੂਥ ਹੈ, ਯੂਥ ਦਾ ਇੱਕ ਵੱਡਾ ਹਿੱਸਾ ਜਿਹੜਾ ਆ ਉਹ ਆਮ ਆਦਮੀ ਪਾਰਟੀ ਨੂੰ ਸਪੋਰਟ ਕਰ ਰਿਹਾ।
ਤੇ ਇਹਦੇ ਤੇ ਇੱਕ ਉਮੀਦ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੇ ਲਾਈ ਹੋਈ ਹੈ। ਤੇ ਇਹ ਜਿਹੜੀ ਵੋਟ ਹੈ 1 ਕਰੋੜ ਦੇ ਕਰੀਬ ਜਿਹੜੀ ਵੋਟ ਹੈ ਉਹ ਕਿੰਨੀ ਨਿਕਲਦੀ ਕਿੰਨੀ ਨਹੀਂ ਨਿਕਲਦੀ, ਜਾਂ ਜਿਹੜੀ ਬਿਲਕੁਲ ਨਵੀਂ ਵੋਟ ਬਣੀ ਹੈ ਜਿਹਨੇ ਪਹਿਲੀ ਵਾਰ ਵੋਟ ਕਰਨਾ, ਉਹਦਾ ਵੱਡਾ ਜਿਹੜਾ ਹਿੱਸਾ ਆ ਆਮ ਆਦਮੀ ਪਾਰਟੀ ਨੂੰ ਚੜ੍ਹਨ ਵਾਲਾ ਹੈ। ਬਾਕੀ ਡੇਰੇ ਦਾ ਜਿਸ ਤਰ੍ਹਾਂ ਦਾ ਪ੍ਰਭਾਵ ਹੈ, ਡੇਰਾ ਕਿਵੇਂ ਉਹਨਾਂ ਨੇ ਐਲਾਨ ਕੀਤਾ ਕਿ ਉਹ ਕਿੰਨਾ ਕੁ ਇੰਪਲੀਮੈਂਟ ਹੁੰਦਾ, ਇਹ ਹੁਣ ਥੋੜੇ ਖਦਸ਼ੇ ਚ ਬਣੇ। ਤੁਸੀਂ ਦਿੱਲੀ ਦਾ ਜ਼ਿਕਰ ਕੀਤਾ ਹੀ ਹੈ, ਦਿੱਲੀ ਦੇ ਵਿੱਚ ਵੀ ਉਹਨਾਂ ਨੇ ਬਹੁਤ ਜ਼ਿਆਦਾ ਫਤਵਾ ਇੱਕ ਕਿਸਮ ਜਾਰੀ ਕਰ ਦਿੱਤਾ ਸੀ, ਪਰ ਦਿੱਲੀ ਦੇ ਵਿੱਚ ਸ਼ਾਇਦ ਉਸ ਤਰ੍ਹਾਂ ਦਾ ਮਾਹੌਲ ਨਹੀਂ ਸੀ। ਹਰਿਆਣੇ 'ਚ ਉਸ ਤਰ੍ਹਾਂ ਦਾ ਮਾਹੌਲ ਸੀ। ਹਰਿਆਣੇ 'ਚ 20 ਦੇ ਕਰੀਬ ਸੀਟਾਂ ਡੇਰੇ ਕਰਕੇ ਬੀਜੇਪੀ ਨੇ ਜਿੱਤੀਆਂ ਵੀ ਹੈ। ਪੰਜਾਬ ਦਾ ਜਿਹੜਾ ਮਾਲਵਾ ਏਰੀਆ ਉਸ ਡੇਰੇ ਦੇ ਆਪਣੇ ਪ੍ਰਬੰਧ ਹੈਗੇ ਆ, ਆਪਣਾ ਇੱਕ ਪ੍ਰਭਾਵ ਹੈਗਾ, ਪਰ ਉਹਦੇ ਬਾਵਜੂਦ ਹੁਣ ਬਿਲਕੁਲ ਇਕਜੁੱਟ ਹੋ ਕੇ ਬਿਲਕੁਲ ਤੁਸੀਂ ਕਹਿ ਲਓ ਵੀ ਜੀ ਕਹਿ ਕੇ ਵੋਟ ਪਾਉਣ ਵਾਲੀ ਸਥਿਤੀ ਸ਼ਾਇਦ ਇਸ ਵੇਲੇ ਨਹੀਂ। ਇੱਕ ਮੂਵ ਬਣੀ ਹੋਈ ਹੈ, ਉਸ ਮੂਵ 'ਚ ਯੂਥ ਦਾ ਇੱਕ ਬਹੁਤ ਵੱਡਾ ਹਿੱਸਾ ਹੈ। ਜੀ ਆਪਾਂ ਅਗਲੇ ਕਾਲਰ ਉਹਨਾਂ ਨਾਲ ਗੱਲ ਕਰਦੇ ਹਾਂ। ਜੁੜੇ ਨੇ ਆਪਣੇ ਨਾਲ ਅਸ਼ੋਕ ਵਰਮਾ ਜੀ। ਜੀ ਆਇਆਂ ਨੂੰ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਸੁਸ਼ੀਲ ਜੀ, ਸਤਿ ਸ਼੍ਰੀ ਅਕਾਲ ਜੀ ਸਰ ਜੀ। ਸਤਿ ਸ਼੍ਰੀ ਅਕਾਲ ਜੀ। ਮੇਰਾ ਛੋਟੇ ਦੋ ਸਵਾਲ ਨੇ। ਇੱਕ ਤਾਂ ਇਹ ਹੈ ਕਿ ਪਹਿਲਾਂ ਧਰਮਵੀਰ ਗਾਂਧੀ ਨੇ ਇੱਕ ਇੰਟਰਵਿਊ ਦੌਰਾਨ ਕਿਹਾ ਸੀ ਕਿ ਆਪਣਾ ਆਮ ਆਦਮੀ ਪਾਰਟੀ ਦੀ ਸਪੋਰਟ ਬੜੀ ਮਜ਼ਬੂਤ ਸਥਿਤੀ ਬਣ ਗਈ ਹੈ। ਉਹਦੇ ਨਾਲ ਸੋਸ਼ਲ ਮੀਡੀਆ ਤੇ ਇਹ ਆਉਣ ਲੱਗ ਗਿਆ ਕਿ ਉਹ ਰਲ ਗਏ ਹੈ, ਉਹਦੇ ਨਾਲ ਉਹਨਾਂ ਦੇ ਐਡ ਹੋ ਗਏ ਹੈ। ਕਿਆ ਇਹ ਸੱਚ ਹੈ? ਦੂਜਾ ਸਵਾਲ ਇਹ ਹੈ ਕਿ ਆਪਣਾ ਕੈਪਟਨ ਸਾਹਿਬ ਕਹਿੰਦੇ NRIਆਂ ਨੂੰ ਭਜਾ ਦਿਓ, NRIਆਂ ਨੂੰ ਭਜਾ ਦਿਓ, ਤੇ ਕੇਜਰੀਵਾਲ ਸਾਹਿਬ ਨੇ ਕਿਹਾ ਕਿ ਪੰਜਾਬ ਤੁਹਾਡੇ ਪਿਓ ਦਾ ਨਹੀਂ ਹੈਗਾ। ਕਿਆ ਇਹ ਏਦਾਂ ਦੀਆਂ ਜਿਵੇਂ ਕਿ ਆਪਣਾ ਕਹਿਣ ਦੇ ਨਾਲ ਏਦਾਂ NRI ਭੱਜ ਜਾਣਗੇ ਜਾਂ ਉਹਨਾਂ ਦੀ ਕੋਈ ਆਪਣਾ ਫਰਕ ਪਏਗਾ ਵੋਟਾਂ ਤੇ? ਜੀ ਥੈਂਕ ਯੂ ਜੀ। ਨੰਬਰ 1 ਤਾਂ ਗੱਲ ਇਹ ਹੈ ਕਿ ਜਿਹੜਾ ਡਾਕਟਰ ਗਾਂਧੀ ਵਾਲਾ ਮਸਲਾ ਹੈ ਜੀ, ਉਹਨੂੰ ਅਸੀਂ ਏਦਾਂ ਨਹੀਂ ਲੈ ਸਕਦੇ, ਕਿਉਂਕਿ ਸੋਸ਼ਲ ਮੀਡੀਆ ਦੇ ਉੱਤੇ ਜੋ ਕੁਝ ਵੀ ਆਉਂਦਾ ਕਈ ਵਾਰੀ ਉਹ 100% ਉਹਨੂੰ ਤੁਸੀਂ ਉੱਦਾਂ ਕੰਸੀਡਰ ਨਹੀਂ ਕਰ ਸਕਦੇ। ਵੀ ਸੋਸ਼ਲ ਮੀਡੀਆ ਦੇ ਵਿੱਚ ਕਈ ਵਾਰੀ ਬਹੁਤ ਸਾਰੀ ਚੀਜ਼ਾਂ ਏਦਾਂ ਦੀਆਂ ਆ ਜਾਂਦੀਆਂ ਜਿਹਨੂੰ ਲੱਗਦਾ ਵੀ ਕਦੇ ਐ ਹੋਇਆ ਹੁੰਦਾ, ਓਦਾਂ ਨਹੀਂ ਹੈ। ਜੇ ਡਾਕਟਰ ਧਰਮਵੀਰ ਗਾਂਧੀ ਦੇ ਕੋਈ ਸਟੈਂਡ ਵੱਖਰੇ ਤੌਰ ਦੇ ਉੱਤੇ ਕੁਝ ਆਮ ਆਦਮੀ ਪਾਰਟੀ ਦੇ ਪੱਖ 'ਚ ਜਾਂ ਕਿਸੇ ਇੱਕ ਕੈਂਡੀਡੇਟ ਦੇ ਪੱਖ ਦੇ ਵਿੱਚ ਵੀ ਲੈਣਾ ਹੋਵੇ, ਕਿਸੇ ਇੱਕ ਦੇ 2-4 ਕੈਂਡੀਡੇਟ ਬਾਰੇ ਡਾਕਟਰ ਧਰਮਵੀਰ ਗਾਂਧੀ ਆਪਣੀ ਰਾਏ ਦੇ ਸਕਦੇ ਆ ਵੀ ਉਹ ਨਿੱਜੀ ਤੌਰ ਦੇ ਉੱਤੇ ਆਮ ਆਦਮੀ ਪਾਰਟੀ ਦੇ ਫਲਾਨੀ ਕੈਂਡੀਡੇਟ ਦੇ ਹੱਕ 'ਚ ਹੈ, ਉਹ ਵੱਖਰੇ ਮਸਲੇ ਹੈ। ਪਰ ਜੇ ਉਹਨਾਂ ਨੇ ਲੌਜੀਕਲੀ, ਆਈਡੀਓਲੋਜੀਕਲੀ ਜਾਂ ਲੌਜੀਕਲੀ ਆਮ ਆਦਮੀ ਪਾਰਟੀ ਦੇ ਪੱਖ ਦੇ ਵਿੱਚ ਅੱਜ ਭੁਗਤਣਾ ਹੈ, ਤਾਂ ਫਿਰ ਉਹ ਬਕਾਇਦਾ ਉਹਦਾ ਐਲਾਨ ਬਕਾਇਦਾ ਪ੍ਰੈਸ ਕਾਨਫਰੰਸ ਕਰਕੇ ਕਰਦੇ ਕਿ ਸ਼ਾਇਦ ਇਹ ਬਹੁਤ ਵੱਡੀ ਘਟਨਾ ਹੋ ਸਕਦੀ ਹੈ ਪੰਜਾਬ ਦੀ ਟੋਟਲ ਪੋਲੀਟਿਕਸ ਦੇ ਵਿੱਚ, ਖਾਸ ਤੌਰ ਤੇ ਆਮ ਆਦਮੀ ਪਾਰਟੀ ਦੇ ਪੱਖ ਤੇ ਜੇ ਆਪਾਂ ਗੱਲ ਕਰੀਏ। ਉਹ ਏਦਾਂ ਦੀ ਗੱਲ ਹੈ ਨਹੀਂ। ਸਿਰਫ ਸੋਸ਼ਲ ਮੀਡੀਆ ਤੇ ਚਰਚਾ ਚੱਲ ਰਹੀ ਹੈ ਤੇ ਸੋਸ਼ਲ ਮੀਡੀਆ ਤੇ ਸਾਰਾ ਕੁਝ 100% ਠੀਕ ਨਹੀਂ ਹੁੰਦਾ। ਦੂਜੀ ਗੱਲ ਜਿਹੜੀ ਉਹਨਾਂ ਦੂਜੀ ਗੱਲ ਕਿਹੜੀ ਕੀਤੀ ਕਰਨ ਜੀ ਉਹਨਾਂ ਨੇ, ਮੇਰੇ ਵੀ ਦਿਮਾਗ ਦੇ ਵਿੱਚੋਂ ਨਿਕਲ NRIs ਦੇ ਬਾਰੇ ਸੀਗੇ। NRIs ਦੇ ਬਾਰੇ NRIs ਦੇ ਡਾਕਟਰ NRIs ਦੀ ਕੈਪਟਨ ਅਮਰਿੰਦਰ ਸਿੰਘ ਜਾਂ ਸੁਖਬੀਰ ਬਾਦਲ ਹੋਰਾਂ ਦੇ ਵੀ ਜਿਸ ਕਿਸਮ ਦੇ ਬਿਆਨ ਆਏ ਆ, ਉਹ ਬਹੁਤ ਹੀ ਇਸ ਕਿਸਮ ਦੇ ਬਿਆਨ ਹੈ ਜਿਹੜੇ ਘੱਟੋ ਘੱਟ ਜਿਹੜੇ NRIs ਆ ਉਹਨੂੰ ਤਕਲੀਫ ਦੇ ਰਹੇ, ਸਾਡੇ ਵਰਗੇ ਬੰਦੇ ਨੂੰ ਵੀ ਤਕਲੀਫ ਦੇ ਰਹੇ ਆ ਵੀ ਤੁਸੀਂ ਇੱਕ ਰੱਸੇ ਨਾਲ ਕਿੱਦਾਂ ਸਾਰੀਆਂ ਚੀਜ਼ਾਂ ਨੂੰ ਬੰਨ੍ਹ ਸਕਦੇ ਹੋ। ਵੀ ਹਰ ਮਾਮਲੇ 'ਚ ਤੁਸੀਂ, ਕਿਉਂਕਿ NRIs ਜਿਹੜੇ ਆਏ ਨੇ ਬਹੁਤ ਵੱਡੇ ਪੱਧਰ ਦੇ ਉੱਤੇ ਪੰਜਾਬ ਦੇ ਵਿੱਚ, ਤੇ ਉਹਦੇ 'ਚ 70% ਲੋਕ ਜਿਹੜੇ ਹੈ ਉਹ ਆਮ ਆਦਮੀ ਪਾਰਟੀ ਦੇ ਪੱਖ 'ਚ ਆਏ ਨੇ। ਇਸ ਕਰਕੇ ਤੁਸੀਂ NRIs ਦੇ ਉੱਤੇ ਉਹਨਾਂ ਨੂੰ ਟਾਰਗੇਟ ਕਰੋ ਤੇ ਉਹਨਾਂ ਨੂੰ ਇੱਕ ਕਿਸਮ ਦਾ ਦਹਿਸ਼ਤਗਰਦ ਐਲਾਨ ਦਿਓ, ਟੈਰਰਿਸਟ ਆਰਗੇਨਾਈਜੇਸ਼ਨ ਵੱਲੋਂ ਫੰਡਿੰਗ ਆ ਰਹੀ ਹੈ, ਇਹਦੀਆਂ ਗੱਲਾਂ ਕਰੋ। ਇਹਨੇ ਸਗੋਂ ਚਾਹੇ ਸ਼੍ਰੋਮਣੀ ਅਕਾਲੀ ਦਲ BJP ਕਰ ਜੋੜਿਆ, ਚਾਹੇ ਕਾਂਗਰਸ ਹੈ, ਉਹਦਾ ਸਗੋਂ ਹੋਰ ਨੁਕਸਾਨ ਕੀਤਾ। ਮੈਨੂੰ ਲੱਗਦਾ ਹੈ ਕਿ ਬਹੁਤ ਤਹਮਲ ਤੋਂ ਵਰਤੋਂ ਕਰਨੀ ਚਾਹੀਦੀ ਹੈ। ਲਫ਼ਜ਼ਾਂ ਦੀ ਜਿਹੜੀ ਲਫ਼ਜ਼ਾਂ ਨੂੰ ਚੂਜ਼ ਕਰਨਾ, ਜਿਹੜੇ ਸ਼ਬਦ ਤੁਸੀਂ ਕਿਸ ਨੂੰ ਕਹਿਣੇ ਹੈ, ਇੱਕ ਵਾਰ ਤੁਹਾਡੀ ਜ਼ੁਬਾਨ ਚੋਂ ਨਿਕਲ ਗਏ ਤੇ ਫਿਰ ਉਹ ਨਿਕਲ ਗਏ ਨੇ। ਸ਼ਬਦ ਜਿਹੜਾ ਜ਼ੁਬਾਨ ਚੋਂ ਨਿਕਲਿਆ ਵਾਪਸ ਨਹੀਂ ਆਉਂਦਾ। ਸੋ ਮੈਨੂੰ ਲੱਗਦਾ ਕਿ ਸ਼੍ਰੋਮਣੀ ਅਕਾਲੀ ਦਲ ਵੀ ਹੋਵੇ, ਸੁਖਬੀਰ ਬਾਦਲ ਹੋਣ ਜਾਂ ਕਾਂਗਰਸ ਜਾਂ ਕੈਪਟਨ ਅਮਰਿੰਦਰ ਸਿੰਘ ਹੋਰ ਹੀ ਹੋਣ, ਉਹਨਾਂ ਨੂੰ ਘੱਟੋ ਘੱਟ ਇਹਨਾਂ ਮੁੱਦਿਆਂ ਦੇ ਉੱਤੇ, ਕਿਉਂਕਿ ਬੜਾ ਸੰਵੇਦਨਸ਼ੀਲ ਇਸ਼ੂ ਆ, ਜਿਹੜੀ NRIs ਦੀ ਜਿਹੜੀ ਭੂਮਿਕਾ ਆ ਪੰਜਾਬ ਦੇ ਵਿੱਚ, ਪੰਜਾਬ ਦੇ ਪਿੰਡਾਂ ਦੇ ਵਿਕਾਸ ਦੇ ਵਿੱਚ, ਹਰ ਮਾਮਲੇ ਦੇ ਵਿੱਚ, ਉਹ ਭੂਮਿਕਾ ਜੇ ਨਾ ਹੁੰਦੀ ਤਾਂ ਸਰਕਾਰਾਂ ਤਾਂ ਫੇਲ ਹੋ ਚੁੱਕੀਆਂ ਸੀ ਪਹਿਲਾਂ ਹੀ। ਸਰਕਾਰਾਂ ਦੇ ਮੁਕਾਬਲੇ NRIs ਨੇ ਇੱਕ ਕਿਸਮ ਦਾ ਇੱਕ ਪੈਰਲਲ ਸਿਸਟਮ ਡਿਵੈਲਪ ਕੀਤਾ ਪੰਜਾਬ ਦੇ ਪਿੰਡਾਂ ਦੇ ਵਿੱਚ, ਖਾਸ ਤੌਰ ਤੇ ਦੁਆਬੇ ਦੇ ਵਿੱਚ। ਸੋ ਸਾਨੂੰ ਤਾਂ NRIs ਦਾ ਸ਼ੁਕਰਗੁਜ਼ਾਰ ਰਹਿਣਾ ਚਾਹੀਦਾ ਹੈ। ਉਲਟਾ ਅਸੀਂ NRIs ਨੂੰ ਇੱਕ ਇਲਜ਼ਾਮ ਦੇ ਰਹੇ ਹਾਂ, ਦੋਸ਼ ਦੇ ਰਹੇ ਹਾਂ। ਜੇ ਕਿਸੇ ਤੁਹਾਡੀ ਵਿਰੋਧੀ ਪਾਰਟੀ ਨੂੰ ਸਪੋਰਟ ਕਰ ਰਹੇ ਨੇ,
ਇਸ ਕਰਕੇ ਤੁਸੀਂ ਉਹਨਾਂ ਨੂੰ ਦਹਿਸ਼ਤਗਰਦ ਐਲਾਨ ਦਿਓ ਤਾਂ ਇਸ ਤੋਂ ਜ਼ਿਆਦਾ ਮਾੜੀ ਗੱਲ ਕੋਈ ਨਹੀਂ ਹੋ ਸਕਦੀ ਜੀ। ਆਪਣੇ ਅਗਲੇ ਕਾਲਰ ਨੇ ਹਰਭਜਨ ਸਿੰਘ ਜੀ, ਜੀ ਆਇਆਂ ਨੂੰ, ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਕੀ ਸਵਾਲ ਹੈ ਜੀ? ਹਾਂਜੀ, ਮੇਰਾ ਸਵਾਲ ਇਹ ਹੈ ਜੀ, ਜਿਹੜੀ ਪੰਜਾਬ ਪੁਲਿਸ ਆ ਉਹ ਲੋਕਾਂ ਦੀ ਰਾਖੀ ਵਾਸਤੇ ਰੱਖੀ ਜਾਂਦੀ ਆ। ਮੈਕਸੀਮਮ ਪੁਲਿਸ ਜਿਹੜੀ ਹੈਗੀ ਆ ਉਹ ਮੰਤਰੀਆਂ ਦੇ ਸੰਤਰੀਆਂ ਦੇ ਨਾਲ ਉਹਨਾਂ ਦੇ ਘਰਾਂ ਦੇ ਵਿੱਚ ਡਿਊਟੀਆਂ ਲਾਈਆਂ ਜਾਂਦੀਆਂ। ਬਾਕੀ ਜ਼ਿਆਦਾ ਤੋਂ ਜ਼ਿਆਦਾ ਫੋਰਸ ਜਿਹੜੀ ਆ ਡੇਰਿਆਂ ਤੇ ਲਾਈ ਆ। ਜਿਸ ਤਰ੍ਹਾਂ ਮੈਂ ਐਗਜ਼ਾਮਪਲ ਦੇ ਦੇਣਾ, ਨੂਰ ਮਹਿਲ ਉਹ 3 ਸਾਲ ਹੋ ਗਏ ਮਰੇ ਪਏ ਨੂੰ, ਉੱਥੇ ਪੰਜਾਬ ਪੁਲਿਸ ਲਾਈ ਆ। ਕੀ ਇਹ ਜਾਇਜ਼ ਆ? ਇਹ ਪਬਲਿਕ ਮਨੀ ਦਾ ਨੁਕਸਾਨ ਨਹੀਂ ਹੋ ਰਿਹਾ? ਜੀ ਥੈਂਕ ਯੂ ਜੀ। ਹਾਂ ਬਿਲਕੁਲ ਭਜਨ ਸਿੰਘ ਜੀ, ਤੁਸੀਂ ਬਹੁਤ ਦਰੁਸਤ ਫਰਮਾਇਆ ਤੇ ਅਸੀਂ ਤੁਹਾਡੇ ਨਾਲ ਐਗਰੀ ਹੈ। ਤੁਸੀਂ ਉਹ ਨੂਰ ਮਹਿਲ ਵਾਲੇ ਸਾਧ ਦਾ ਜ਼ਿਕਰ ਕੀਤਾ ਜਿਹੜਾ 3 ਸਾਲਾਂ ਤੋਂ ਫਰੀਜ਼ਰ ਚਲਾਇਆ ਹੋਇਆ ਜੀ। ਮੈਂ ਤਾਂ ਇਹਦੇ ਬਾਰੇ ਕਈ ਵਾਰੀ ਏਦਾਂ ਸੋਚਦਾ ਵੀ ਹੈਰਾਨੀ ਮੈਨੂੰ ਇਸ ਗੱਲ ਦੀ ਹੈ, ਹੈਰਾਨੀ ਤੋਂ ਜ਼ਿਆਦਾ ਪਰੇਸ਼ਾਨੀ ਹੈ ਵੀ ਸ਼ਾਇਦ ਦੁਨੀਆ ਦੇ ਵਿੱਚ ਪਹਿਲੀ, ਮੈਨੂੰ ਤਾਂ ਲੱਗਦਾ ਗਰੀਸ ਬੁੱਕ ਵਾਲੇ ਕਿੱਥੇ ਹੈ? ਗਰੀਸ ਬੁੱਕ ਵਾਲੇ ਆਉਣ, ਆ ਕੇ ਲੱਭਣ, ਉਹਨੂੰ ਦੱਸਣ ਵੀ 3 ਸਾਲ ਤੋਂ ਇੱਕ ਬੰਦਾ ਜਿਹੜਾ ਹੈ ਉਹ ਸਮਾਧੀ 'ਚ ਬੈਠਾ ਜੀ। ਬਸ ਕਲੀਨਿਕਲੀ ਉਹ ਬੰਦੇ ਨੂੰ ਡੈਡ ਐਲਾਨਿਆ ਜਾ ਚੁੱਕਾ, ਉਹਦੇ ਬਾਵਜੂਦ ਵੀ ਉਹ ਫਰੀਜ਼ਰ 'ਚ ਆਏ ਇਸ ਉਮੀਦ ਦੇ ਵਿੱਚ ਵੀ 2 ਸਾਲਾਂ ਨੂੰ, 4 ਸਾਲਾਂ ਨੂੰ, 10 ਸਾਲਾਂ ਨੂੰ, 20 ਸਾਲਾਂ ਨੂੰ, 1000 ਸਾਲਾਂ ਨੂੰ ਉਹਦੇ ਸ਼ਰਧਾਲੂ ਵੀ ਕਹਿੰਦੇ 1000 ਸਾਲ ਵੀ ਬੰਦਾ, 1000 ਸਾਲ ਬਾਅਦ ਵੀ ਬੰਦਾ ਜੀਵ ਹੋ ਸਕਦਾ ਹੈ ਤੇ ਉਹਦੇ ਤੇ ਸਾਰੀ ਫੋਰਸ ਲਾਈ ਹੋਈ ਹੈ। ਮਤਲਬ ਲੋਕਾਂ ਦੀ ਸੁਰੱਖਿਆ ਵਾਸਤੇ ਜਿਨ੍ਹਾਂ ਫੋਰਸਿਸ ਨੂੰ ਲੋਕਾਂ ਦੀ ਸੁਰੱਖਿਆ ਵਾਸਤੇ ਤਾਇਨਾਤ ਕੀਤਾ ਜਾਣਾ ਚਾਹੀਦਾ ਸੀ, ਉਹਨਾਂ ਨੂੰ ਮਰੇ ਹੋਏ ਲੋਕਾਂ ਦੀ ਸੁਰੱਖਿਆ ਤਾਇਨਾਤ ਕੀਤਾ ਜਾ ਰਿਹਾ ਜੀ। ਫਿਰ ਸਾਡੇ ਸਿਆਸਤਦਾਨਾਂ ਦੇ ਵਿੱਚ ਅੱਜ ਹੁਣ ਉਹ ਤੇ ਹਮਲਾ ਹੋ ਗਿਆ ਅਰਵਿੰਦਰ ਜੱਸੀ ਤੇ ਮੌਨ ਮੰਡੀ ਦੇ ਵਿੱਚ। ਠੀਕ ਹੈ, ਖਤਰਾ ਲਾਜ਼ਮੀ ਤੌਰ ਦੇ ਉੱਤੇ ਅਸੀਂ ਸਮਝਿਆ ਖਤਰਾ, ਉਹਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ। ਕਿੰਨੀ ਕੁ ਜ਼ਿਆਦਾ ਉਹ 'ਚ ਸੱਚਾਈ ਆ ਜਾਂ ਕਿਹੜੀ ਉਹ 'ਚ ਯੋਜਨਾ ਹੋਈ ਆ, ਕਿਹੜੀ ਸਾਜ਼ਿਸ਼ ਹੋਈ ਹੈ, ਇਹ ਵੱਖਰੇ ਮਸਲੇ ਹੈ, ਉਹਦੀਆਂ ਡਿਟੇਲ ਸਾਡੇ ਕੋਲ ਆਉਣਗੀਆਂ। ਪਰ ਨਾਲ ਦੀ ਨਾਲ ਜੱਜ ਸਿਕਿਉਰਿਟੀ ਨੂੰ ਦੇ ਦਿੱਤੀ ਗਈ ਹੈ ਤੇ ਹਰ ਲੀਡਰ ਕੋਲ, ਸਾਡੇ ਕੋਲ ਕੈਪਟਨ ਅਮਰਿੰਦਰ ਤੋਂ ਲੈ ਕੇ ਬਾਦਲ ਸਾਹਿਬ, ਸੁਖਬੀਰ ਬਾਦਲ, ਈਵਨ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਵਾਲੇ ਅਰਵਿੰਦ ਕੇਜਰੀਵਾਲ ਵੀ ਆਉਂਦੇ ਤੇ ਉਹਨਾਂ ਨੂੰ ਵੀ ਉਹ ਜੱਜ ਸਿਕਿਉਰਿਟੀ ਜਿਹੜੀ ਸਿਕਿਉਰਿਟੀ ਮਿਲਦੀ ਹੈ। ਅਲਟੀਮੇਟਲੀ ਸਾਡੀ ਸਾਰੀ ਫੋਰਸ ਤਾਂ ਉਹਨਾਂ ਲੋਕਾਂ ਦੇ ਨਾਲ ਲਾ ਦਿੱਤੀ ਗਈ ਹੈ ਜਿਹੜੇ ਲੋਕ ਆਪਣੇ ਆਪ ਨੂੰ ਲੋਕਾਂ ਦੇ ਲੀਡਰ ਕਹਿੰਦੇ ਆ। ਜੇ ਤੁਸੀਂ ਲੋਕਾਂ ਦੇ ਲੀਡਰ ਹੋ ਤਾਂ ਲੋਕ ਤੁਹਾਡੇ ਸੁਰੱਖਿਆ ਗਾਰਡ ਨੇ, ਲੋਕਾਂ ਦੇ ਲੀਡਰ ਤਾਂ ਹੁੰਦੇ ਨੇ ਸਾਡੇ ਲੋਕ, ਤੇ ਸਾਰੀ ਫੋਰਸ ਜਿਹੜੀ ਲੋਕਾਂ ਲਈ ਲੱਗਣੀ ਚਾਹੀਦੀ ਹੈ, ਲੋਕਾਂ ਦੀਆਂ ਮੁਸ਼ਕਲਾਂ ਹੱਲ ਕਰਨ ਵਾਸਤੇ ਲੱਗਣੀ ਚਾਹੀਦੀ, ਉਹ ਸਾਰੀ ਇਹਨਾਂ ਦੀ ਸੁਰੱਖਿਆ ਵਾਸਤੇ ਲੱਗੀ ਹੁੰਦੀ ਹੈ। ਜਿਹੜੀ ਇਹ ਹਾਲਤ ਸਾਡੇ ਮੁਲਕ ਦੀ ਬਣ ਚੁੱਕੀ ਹੈ ਤੇ ਇਹਦੇ ਵਾਸਤੇ ਕੌਣ ਜ਼ਿੰਮੇਵਾਰ ਹੈ? ਇਹਦੇ ਵਾਸਤੇ ਲਾਜ਼ਮੀ ਤੌਰ ਦੇ ਉੱਤੇ ਸਾਡੀ ਪੋਲੀਟਿਕਸ ਜਿਹੜੀ ਹੈ, ਹਿੰਦੁਸਤਾਨ ਦੀ ਜਿਹੜੀ ਇਸ ਕਿਸਮ ਦੀ ਪੋਲੀਟਿਕਸ ਹੈ ਜਿਹੜੀ ਲੋਕਾਂ ਦੇ ਵਿਰੋਧ 'ਚ ਖੜੀ ਹੁੰਦੀ ਹੈ, ਉਹ ਪੋਲੀਟਿਕਸ ਜ਼ਿੰਮੇਵਾਰ ਹੈ, ਜਿਹਦੇ ਕਰਕੇ ਸਾਡੇ ਸਿਆਸਤਦਾਨ, ਸਾਡੇ ਉੱਤੇ ਰਾਜ ਕਰਨ ਵਾਲੇ ਜਿਹੜੇ ਲੋਕ ਹੈ ਉਹ ਇੰਪੋਰਟੈਂਟ ਹੈ ਤੇ ਜਿਹਨਾਂ ਦੀ ਵੋਟ ਲੈ ਕੇ ਰਾਜ ਕਰਨਾ ਹੈ ਉਹ ਸਿਰਫ ਤੇ ਸਿਰਫ ਵੋਟਰ ਹੈ, ਇੱਕ ਦਿਨ ਦਾ ਬਾਦਸ਼ਾਹ। ਜੀ ਮਨਜੀਤ ਸਿੰਘ ਜੀ ਐਡਮਿੰਟਨ ਤੋਂ, ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਭਾਈ ਸਾਹਿਬ, ਬੇਨਤੀ ਹੈ ਕਿ ਇਹ ਜਿਹੜਾ ਕਾਟੋ ਤੇ ਰਾਜ ਕਰੋ ਦੀ ਜਿਹੜੀ ਪ੍ਰਥਾ ਚੱਲੀ ਪੰਜਾਬ ਵਿੱਚ, ਕਦੀ ਅਕਾਲੀ ਆ ਗਏ ਤੇ ਕਦੀ ਕਾਂਗਰਸੀ ਆ ਗਏ, ਕਦੀ ਅਕਾਲੀ ਆ ਗਏ, ਕਦੀ ਕਾਂਗਰਸੀ ਆ ਗਏ। ਪਬਲਿਕ ਉਹਨਾਂ ਨੂੰ ਇਸ ਵਕਤ ਯਾਦ ਨਹੀਂ ਕਰਦੀ ਵੀ ਮਹਾਰਾਜਾ ਸਿਰਫ ਵੋਟਾਂ ਦੇ ਵਿੱਚ ਨਜ਼ਰ ਆਉਂਦਾ, ਅੱਗੇ ਪਿੱਛੇ ਉਹਦਾ ਪਤਾ ਹੀ ਨਹੀਂ ਹੁੰਦਾ ਇੰਡੀਆ 'ਚ ਕਿ ਬਾਹਰ ਬੈਠਾ ਕਿੱਥੇ ਬੈਠਾ। ਉਹ ਕਿਸ ਤਰ੍ਹਾਂ ਪੰਜਾਬ ਦੀ ਜਨਤਾ ਨੂੰ ਸੰਭਾਲੇਗਾ? ਤੇ ਪੰਜਾਬ ਵਿੱਚ ਜਿਹੜਾ ਡੇਰਿਆਂ ਦੀ ਹੁਣੇ ਤੁਸੀਂ ਗੱਲ ਕਰ ਰਹੇ ਹੋ, ਫੋਰਸ ਸਾਰੀ ਡੇਰਿਆਂ ਤੇ ਲਾਈ ਹੋਈ ਹੈ, ਉਹ ਪਬਲਿਕ ਦੀ ਸੇਫਟੀ ਵਾਸਤੇ ਨਹੀਂ ਹੈਗੀ ਤੇ ਡੇਰਿਆਂ ਤੋਂ ਫੌਜ ਲਾਈ ਹੋਈ ਹੈ। ਉਹ ਪੰਜਾਬ ਦਾ ਰਾਜ ਚੱਲੇਗਾ ਤੇ ਚੱਲੇਗਾ ਕਿਹਦੇ ਸਿਰ ਤੇ? ਅੱਜ ਇੱਕ ਉਹਨਾਂ ਨੇ ਪੱਤਾ ਖੇਡਿਆ ਕੇਜਰੀਵਾਲ ਦਾ ਵੀ ਦਹਿਸ਼ਤਗਰਦ ਦੀ ਕੋਠੀ ਤੇ ਜਾ ਕੇ ਠਹਿਰਿਆ ਜੀ। ਦਹਿਸ਼ਤਗਰਦ ਬਣਾਏ ਕਿੰਨੇ ਨੇ? ਕਿਹਨੂੰ ਕਹਿੰਦੇ ਦਹਿਸ਼ਤਗਰਦ? ਕੀ ਉਹ ਜਿਹੜੇ ਆਪਣੇ ਦੇਸ਼ ਦੀ ਆਜ਼ਾਦੀ ਮੰਗ ਰਹੇ ਨੇ, ਆਪਣੇ ਪੰਜਾਬ ਦੀ ਆਜ਼ਾਦੀ ਮੰਗ ਰਹੇ ਨੇ? ਇਹਦਾ ਮਤਲਬ ਹੈ ਕਿ ਭਗਤ ਸਿੰਘ ਤੇ ਦੂਜੇ ਤੀਜੇ ਜਿਨ੍ਹਾਂ ਨੇ ਦੇਸ਼ ਆਜ਼ਾਦ ਕਰਨ ਵਾਸਤੇ ਉਸ ਵਕਤ ਚੁੱਕਿਆ ਸੀ ਹਥਿਆਰ, ਉਹ ਦਹਿਸ਼ਤਗਰਦ ਸੀ। ਅਗਰ ਉਹ ਦਹਿਸ਼ਤਗਰਦ ਨਹੀਂ ਤੇ ਇਹ ਦਹਿਸ਼ਤਗਰਦ ਕਿਵੇਂ ਨੇ? ਦਹਿਸ਼ਤਗਰਦ ਬਣਾਏ ਕਿੰਨੇ? ਦਰਬਾਰ ਸਾਹਿਬ ਤੇ ਅਟੈਕ ਕਿਹਨੇ ਕਰਾਇਆ ਜੀ? ਥੈਂਕ ਯੂ ਮਨਜੀਤ ਜੀ। ਤੇ ਬਾਕੀ ਤੁਹਾਡੀ ਜਾਣਕਾਰੀ 'ਚ ਮੈਨੂੰ ਲੱਗਦਾ ਥੋੜਾ ਵਾਧਾ ਕਰ ਦਈਏ, ਆਈ ਥਿੰਕ ਸਰਕਾਰੀ ਤੌਰ ਤੇ ਸ਼ਾਇਦ ਭਗਤ ਸਿੰਘ ਹੁਣਾਂ ਨੂੰ ਦਹਿਸ਼ਤਗਰਦ ਹੀ ਆਖਿਆ ਜਾਂਦਾ। ਬੜੇ ਇੰਪੋਰਟੈਂਟ ਸਵਾਲ ਨੇ ਜੀ। ਐਡਵੈਂਚਰ ਤੋਂ ਸਾਡੇ ਦੋਸਤਾਂ ਦਾ ਫੋਨ ਸੀ ਤੇ ਤੁਸੀਂ ਬਹੁਤ ਹੀ ਕਹਿ ਲਓ ਵੀ ਬਰਨਿੰਗ ਇਸ਼ੂ ਜਿਹੜਾ ਇਹ ਚੁੱਕਿਆ ਜੀ। ਦਹਿਸ਼ਤਗਰਦ ਦੀ ਅਸਲ ਦੇ ਵਿੱਚ ਪਰਿਭਾਸ਼ਾ ਸਾਡੇ ਕੋਲ ਬਿਲਕੁਲ ਕਲੈਰਿਟੀ ਦੇ ਨਾਲ ਕੋਈ ਨਹੀਂ ਹੈ ਜੀ। ਭਗਤ ਸਿੰਘ ਹੋਣੀ
ਅੰਗਰੇਜ਼ ਹਕੂਮਤ ਵਾਸਤੇ ਦਹਿਸ਼ਤਗਰਦ ਸੀਗੇ। ਭਗਤ ਸਿੰਘ ਹੋਰੀ ਸਾਡੇ ਲਈ, ਘੱਟੋ ਘੱਟ ਸਾਡੇ ਲਈ ਜਾਂ ਭਾਰਤੀ ਆਵਾਮ ਲਈ ਉਹ ਸਾਡੇ ਇਨਕਲਾਬੀ ਯੋਧੇ ਹੈ। ਪਰ ਜਿੱਦਾਂ ਹੁਣੀ ਰਾਜਕਰਨ ਨੇ ਕਿਹਾ ਕਿ ਸਰਕਾਰੀ ਦਸਤਾਵੇਜ਼ਾਂ ਦੇ ਵਿੱਚ, ਕਿਉਂਕਿ ਅੰਗਰੇਜ਼ਾਂ ਦੇ ਦਸਤਾਵੇਜ਼ ਤੁਰੇ ਆਉਂਦੇ ਨੇ ਤੇ ਉਹਨਾਂ 'ਚ ਸਾਡੇ ਜਿਹੜੇ ਆਜ਼ਾਦੀ ਦੇ ਸੰਗਰਾਮ ਦੇ ਹੀਰੋ ਨੇ, ਨਾਇਕ ਨੇ, ਕਿਉਂਕਿ ਅੰਗਰੇਜ਼ ਹਕੂਮਤ ਦੀ ਨਜ਼ਰ 'ਚੋਂ ਦਹਿਸ਼ਤਗਰਦ ਸੀ ਤੇ ਹਾਲੇ ਵੀ ਉਹ ਦਹਿਸ਼ਤਗਰਦ ਤੁਰੇ ਆਉਂਦੇ ਨੇ। ਈਵਨ ਬਹੁਤ ਸਾਰੇ ਮਾਮਲਿਆਂ ਦੇ ਵਿੱਚ ਹਾਲੇ ਤੱਕ ਵੀ ਕੁਝ ਇੱਦਾਂ ਦੇ ਸਾਡੇ ਨਾਇਕ ਨੇ ਜਿਨ੍ਹਾਂ ਨੂੰ ਉਸੇ ਤਰ੍ਹਾਂ ਟਰੀਟ ਕੀਤਾ ਜਾਂਦਾ। ਸਾਡਾ ਮੁਲਕ ਆਜ਼ਾਦ ਹੋ ਗਿਆ, ਤੁਸੀਂ ਮੈਂ ਦੱਸਦਾ ਕਿ ਸਾਡਾ ਮੁਲਕ ਆਜ਼ਾਦ ਹੋ ਗਿਆ 1947 'ਚ ਜੀ। 1950 ਦੇ ਵਿੱਚ 1950-51 ਦੇ ਵਿੱਚ ਬਾਬਾ ਸੋਹਣ ਸਿੰਘ ਭਕਨਾ ਤੇ ਕੁਝ ਹੋਰ ਸਾਡੇ ਯੋਧੇ ਜਿਹੜੇ ਉਹ ਜੇਲ੍ਹਾਂ ਛੁੱਟ ਦਿੱਤੇ ਗਏ ਆਜ਼ਾਦ ਭਾਰਤ ਦੇ ਵਿੱਚ, ਕਿਉਂਕਿ ਉਹਨਾਂ ਨੇ ਇਹ ਗੱਲ ਕਹੀ ਕਿ ਆਜ਼ਾਦ ਹੋਣ ਦੇ ਬਾਵਜੂਦ ਵੀ ਅਸੀਂ ਆਜ਼ਾਦ ਨਹੀਂ ਹੈ। ਇਸ ਕਰਕੇ ਸਾਰੀਆਂ ਸਿਚੁਏਸ਼ਨ ਜਿਹੜੀਆਂ ਇਹਨਾਂ ਨੂੰ ਸਾਨੂੰ ਇਸ ਢੰਗ ਨਾਲ ਡੀਲ ਕਰਨਾ ਚਾਹੀਦਾ ਕਿ ਅੱਜ ਲੋੜ ਵੋਟ ਪੋਲੀਟਿਕਸ ਜਿਹੜੀ ਸਾਡੀ ਚੱਲ ਰਹੀ ਹੈ ਉਸ ਵੋਟ ਪੋਲੀਟਿਕਸ ਦੇ ਵਿੱਚ ਉਲਝਣ ਦੀ ਨਹੀਂ ਹੈ। ਠੀਕ ਹੈ, ਵੋਟ ਸਾਨੂੰ ਕਰਨਾ ਚਾਹੀਦਾ, ਮੈਂ ਵੋਟ ਤੋਂ ਇਨਕਾਰ ਨਹੀਂ ਕਰਦਾ, ਵੋਟ ਕਰਨਾ ਚਾਹੀਦਾ, ਪਰ ਵੋਟ ਕਰਨ ਦਾ ਇੱਕ ਅਧਿਕਾਰ ਇਹ ਵੀ ਹੈ ਵੀ ਤੁਹਾਨੂੰ 3 ਮੇਨ ਪਾਰਟੀਆਂ ਸਾਡੇ ਕੋਲ ਇਸ ਵੇਲੇ ਹੈਗੀਆਂ, ਤਿੰਨਾਂ ਤੋਂ ਤੁਹਾਨੂੰ ਲੱਗਦਾ ਵੀ ਤਿੰਨੇ ਹੀ ਚੋਰ ਮਸੇਰੇ ਭਰਾ ਆ ਤੇ ਤੁਹਾਡੇ ਕੋਲ ਇੱਕ ਵੋਟ ਅਧਿਕਾਰ ਹੈਗਾ, ਤੁਸੀਂ ਨੋਟਾਂ ਦੇ ਉੱਤੇ ਵੋਟ ਕਰ ਸਕਦੇ ਹੋ ਵੀ ਸਾਨੂੰ ਇਹਨਾਂ ਤੋਂ ਕੋਈ ਪਸੰਦ ਨਹੀਂ, ਸਾਡੇ ਕੋਲ ਕੋਈ ਬਦਲ ਹੀ ਹੈ ਨਹੀਂ। ਪਰ ਜੇ ਨੋਟਾਂ ਦੀ ਗਿਣਤੀ ਵੱਧ ਜਾਵੇ ਕੱਲ ਨੂੰ ਵੀ ਸਾਨੂੰ ਇਹਨਾਂ ਤੋਂ ਕੋਈ ਵੀ ਪਸੰਦ ਨਹੀਂ, ਤਾਂ ਘੱਟੋ ਘੱਟ ਦੇਸ਼ ਦਾ ਸਿਸਟਮ ਬਦਲਣ ਵਾਸਤੇ ਤਾਂ ਕੁਝ ਨਾ ਕੁਝ ਸਿਚੁਏਸ਼ਨਸ ਆਉਣ ਵਾਲੇ ਸਮੇਂ 'ਚ ਡਿਵੈਲਪ ਹੋ ਸਕਦੀਆਂ। ਮਾਰਕ ਟਵੇਨ ਨੇ ਇੱਕ ਵਾਰੀ ਕਿਹਾ ਵੀ ਜੇ ਵੋਟਾਂ ਨਾਲ ਹੀ ਸਾਰਾ ਕੁਝ ਬਦਲਦਾ ਹੁੰਦਾ ਤਾਂ ਲਾਜ਼ਮੀ ਤੌਰ ਤੇ ਇਹ ਜਿਹੜੀਆਂ ਹਕੂਮਤਾਂ ਸਾਨੂੰ ਵੋਟ ਪਾਉਣ ਦੇ ਅਧਿਕਾਰ ਤੋਂ ਵੀ ਵਾਂਝਾ ਕਰ ਦਿੰਦੀਆਂ। ਸੋ ਮੈਨੂੰ ਨਹੀਂ ਲੱਗਦਾ ਕਿ ਇਸ ਸਿਸਟਮ ਜਿੱਥੇ ਅਸੀਂ ਚੱਲ ਰਹੇ ਹਾਂ ਉਹਦੇ 'ਚ ਸ਼ਹੀਦ ਦੀ ਪਰਿਭਾਸ਼ਾ, ਉਹ ਸਾਡੇ ਨਾਇਕ ਜਿਹੜੇ ਸਾਡੇ ਆਜ਼ਾਦੀ ਸੰਗਰਾਮ ਦੇ ਹੈ ਉਹਨਾਂ ਨੂੰ ਕਿੱਦਾਂ ਅਸੀਂ ਡੀਲ ਕਰਨਾ ਹੈ, ਜਾਂ ਅੱਜ ਜਿਹੜੇ ਲੜ ਰਹੇ ਲੋਕ ਹੈ ਉਹਨਾਂ ਲੜ ਰਹੇ ਲੋਕਾਂ ਨੂੰ ਅਸੀਂ ਚੋਣਾਂ ਦੇ ਵਿੱਚ ਲੈ ਕੇ ਜਾਣਾ ਜਾਂ ਚੋਣਾਂ ਤੋਂ ਬਾਹਰ ਜਿਹੜੇ ਐਕਸਟਰਾ ਪਾਰਲੀਮੈਂਟਰੀ ਸਟਰਗਲਸ ਹੈ ਉਹ 'ਚ ਪਾਉਣਾ। ਇਹ ਸਾਰੀਆਂ ਇੰਨੀਆਂ ਦੁਬਦਾ ਵਾਲੀਆਂ ਸਥਿਤੀਆਂ ਜਾਂ ਇੰਨੀ ਧੁੰਦਕੇ ਵਾਲੀਆਂ ਸਥਿਤੀਆਂ ਬਣ ਚੁੱਕੀਆਂ ਜਿਸ 'ਚ ਆਮ ਬੰਦਾ ਬੌਂਦਲ ਗਿਆ ਤੇ ਆਮ ਬੰਦਾ ਬੌਂਦਲਿਆ ਹੋਇਆ ਕਿਹਨੂੰ ਵੋਟ ਕਰੇਗਾ ਘੱਟੋ ਘੱਟ ਪੰਜਾਬ ਦੇ ਵਿੱਚ ਉਹ ਆਉਣ ਵਾਲੇ 2 ਦਿਨਾਂ ਬਾਅਦ ਪਤਾ ਲੱਗੇਗਾ ਤੇ 11 ਤਰੀਕ ਨੂੰ ਕਲੈਰਿਟੀ ਹੋਏਗੀ ਵੀ ਪੰਜਾਬ ਦਾ ਬਣ ਕੀ ਜਾ ਰਿਹਾ। ਪਰ ਮੈਂ ਇਹ ਕਹਿ ਰਿਹਾ ਕਿ ਇਹਦੇ ਨਾਲ ਪੰਜਾਬ ਦਾ ਕੋਈ ਭਲਾ ਹੋਣ ਵਾਲਾ ਨਹੀਂ ਹੈ। ਧਿਰ ਜਿਹੜੀ ਮਰਜ਼ੀ ਹਕੂਮਤ ਦੇ ਵਿੱਚ ਆ ਜਾਏ, ਆਮ ਬੰਦੇ ਦੀ ਹਾਲਤ ਉਹੀ ਰਹਿਣੀ ਹੈ ਜਿਹੜੀ ਅੱਜ ਹੈ, ਸਗੋਂ ਆਉਣ ਵਾਲੇ ਸਮੇਂ 'ਚ ਹੋਰ ਬਦਤਰ ਹੋਣੀ ਹੈ ਜੀ। ਹਰਭਜਨ ਸਿੰਘ ਜੀ ਆਇਆਂ ਨੂੰ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ ਹਰਭਜਨ ਜੀ। ਹਾਂਜੀ ਭਾਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਤਸ਼ਰੀਫ ਸਾਹਿਬ ਭਾਜੀ ਉਹਨਾਂ ਦੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੁਹਾਡੇ ਮੈਂ ਹੁਸ਼ਿਆਰਪੁਰ ਦਾ ਰਹਿਣ ਵਾਲਾ, ਮੈਂ ਉੱਧਰ ਪਿੱਛੇ ਜਾ ਕੇ ਵੀ ਆਇਆ। ਸਾਡੇ ਇਲਾਕੇ ਦੇ ਵਿੱਚ ਤਾਂ ਕੋਈ ਆਮ ਆਦਮੀ ਦਾ ਕੋਈ ਨਾਂ ਨਿਸ਼ਾਨ ਨਹੀਂ। ਜਲੰਧਰ, ਹੁਸ਼ਿਆਰਪੁਰ, ਫਗਵਾੜਾ, ਨਵਾਂਸ਼ਹਿਰ। ਠੀਕ ਹੈ ਜੀ, ਬਹੁਤ ਮਿਹਰਬਾਨੀ ਤੁਹਾਡੀ। ਤੁਸੀਂ ਹੁਸ਼ਿਆਰਪੁਰ ਦਾ ਜ਼ਿਕਰ ਕੀਤਾ, ਸ਼ਾਇਦ ਤੁਸੀਂ ਜਾ ਕੇ ਆਏ ਹੋ, ਠੀਕ ਹੈ, ਤੁਹਾਡੀ ਗੱਲ ਠੀਕ ਹੋ ਸਕਦੀ ਹੈ। ਮਾਲਵੇ ਦਾ ਅਸੀਂ ਜਦੋਂ ਜ਼ਿਕਰ ਕਰਦੇ ਹਾਂ ਤੇ ਅਸੀਂ ਇਹ ਦੇਖਦੇ ਹਾਂ ਕਿ ਮਾਲਵੇ ਦੇ ਆਮ ਆਦਮੀ ਪਾਰਟੀ ਦਾ ਖਾਸਾ ਪ੍ਰਭਾਵ ਹੈ ਜੀ। ਰੂਟੀਨ ਜਦੋਂ ਅਸੀਂ ਗੱਲ ਕਰਦੇ ਹਾਂ ਮਾਝੇ ਤੇ ਦੁਆਬੇ ਦੀ, ਤੇ ਅਸੀਂ ਇਹ ਗੱਲ ਕਰਦੇ ਹਾਂ ਕਿ ਜਿਹੜਾ ਪ੍ਰਭਾਵ ਮਾਲਵੇ ਚ ਆਮ ਆਦਮੀ ਪਾਰਟੀ ਦਾ ਉਹ ਮਾਝੇ ਤੇ ਦੁਆਬੇ ਚ ਨਹੀਂ ਹੈ। ਪਰ ਜਿਹੜੀਆਂ ਤਾਜ਼ਾ ਸਿਚੁਏਸ਼ਨ ਜਿਹੜੀਆਂ ਮੈਂ ਤੁਹਾਡੇ ਨਾਲ ਸ਼ੇਅਰ ਕਰਨੀਆਂ ਚਾਹੁੰਦਾ ਹਾਂ, ਹੁਸ਼ਿਆਰਪੁਰ ਬਾਰੇ ਗੱਲ ਤਾਂ ਤੁਹਾਡੀ ਗੱਲ 100% ਸਹੀ ਹੈ ਕਿ ਹੁਸ਼ਿਆਰਪੁਰ ਦੇ ਵਿੱਚ ਆਮ ਆਦਮੀ ਪਾਰਟੀ ਉਸ ਰੂਪ ਦੇ ਵਿੱਚ ਨਹੀਂ ਹੈ ਜਿਸ ਰੂਪ ਚ ਮਾਲਵੇ ਦੇ ਵਿੱਚ ਹੈ ਜਾਂ ਕੁਝ ਹੋਰ ਥਾਵਾਂ ਤੇ ਹੋ ਸਕਦੀ ਹੈ। ਪਰ ਦੁਆਬੇ ਦੇ ਜਿਹੜੇ ਫਗਵਾੜੇ ਦਾ ਜ਼ਿਕਰ ਕੀਤਾ ਹੈ ਤਾਂ ਮੈਂ ਤੁਹਾਨੂੰ ਇਹ ਜ਼ਰੂਰ ਦੱਸਣਾ ਚਾਹੁੰਦਾ ਕਿ ਫਗਵਾੜਾ ਤੇ ਜਲੰਧਰ ਦੀਆਂ ਕੁਝ ਸੀਟਾਂ ਜਿਹੜੀਆਂ ਉੱਥੇ ਆਮ ਆਦਮੀ ਪਾਰਟੀ ਬਕਾਇਦਾ ਮੁਕਾਬਲੇ 'ਚ ਹੈ ਜੀ। ਖਾਸ ਤੌਰ ਦੇ ਉੱਤੇ ਫਗਵਾੜੇ ਦੇ ਵਿੱਚ ਜਰਨੈਲ ਸਿੰਘ ਨੰਗਲ ਜਿਹੜੇ ਆ ਉਹ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਹੈ। ਸੋਮ ਪ੍ਰਕਾਸ਼ ਉੱਥੋਂ ਜਿੱਤ ਕੇ MLA ਹੈ ਭਾਰਤੀ ਜਨਤਾ ਪਾਰਟੀ ਦਾ, ਉਹਦੀ ਸਿਚੁਏਸ਼ਨ ਚੰਗੀ ਹੈ। ਪਰ ਇੱਥੇ ਬਕਾਇਦਾ ਤਕੋਣੀ ਟੱਕਰ ਜਾਂ ਜੋਗਿੰਦਰ ਮਾਨ ਕਾਂਗਰਸ ਦਾ ਕੈਂਡੀਡੇਟ ਹੈ। ਪਰ ਜੇ ਮੈਂ ਤੁਹਾਨੂੰ ਦੁਆਬੇ ਦੇ ਵਿੱਚ ਜਲੰਧਰ ਦੀਆਂ ਕੁਝ ਸੀਟਾਂ ਬਾਰੇ ਜ਼ਿਕਰ ਕਰਾਂ ਜੀ ਤਾਂ ਫਲੌਰ ਸੀਟ ਜਿਹੜੀ ਹੈ ਜਿੱਥੇ ਵਿਕਰਮਜੀਤ ਸਿੰਘ ਚੌਧਰੀ ਕਾਂਗਰਸ ਦਾ ਕੈਂਡੀਡੇਟ ਤੇ ਬਲਦੇਵ ਸਿੰਘ ਖਹਿਰਾ ਅਕਾਲੀਆਂ ਦਾ ਕੈਂਡੀਡੇਟ ਤੇ ਸਰੂਪ ਸਿੰਘ ਕਰਿਆਣਾ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਹੈ। ਫਲੌਰ ਸੀਟ ਜਿਹੜੀ ਹੈ, ਮੈਂ ਦਾਅਵਾ ਤਾਂ ਨਹੀਂ ਕਰਦਾ ਪਰ ਮੈਂ ਕਹਿੰਦਾ ਕਿ ਫਲੌਰ ਸੀਟ ਆਮ ਆਦਮੀ ਪਾਰਟੀ ਜਿੱਤ ਰਹੀ ਹੈ। ਜਿਹੜੀਆਂ ਜੇ ਦੁਆਬੇ 'ਚ ਕੋਈ ਸੀਟਾਂ ਜਿੱਤਣੀਆਂ ਆਮ ਆਦਮੀ ਪਾਰਟੀ ਨੇ ਤੇ ਇੱਕ ਫਲੌਰ ਸੀਟ ਉਹਦੀ ਸ਼ਾਮਲ ਹੈ
ਜੀ ਤੇ ਨਾਲ ਦੀ ਨਾਲ ਬੰਗਾ ਸੀਟ ਜਿਹੜੀ ਨਵੇਂ ਸ਼ਹਿਰ ਦੀ ਉਹ ਵੀ ਦੁਆਬੇ ਚ ਆਉਂਦੀ ਹੈ। ਬੰਗਾ ਸੀਟ ਵੀ ਆਮ ਆਦਮੀ ਪਾਰਟੀ ਜਿੱਤਣ ਦੀ ਸਿਚੁਏਸ਼ਨ ਚ ਹੈ ਤੇ ਨਵੇਂ ਸ਼ਹਿਰ ਦੀ ਸੀਟ ਵੀ ਆਮ ਆਦਮੀ ਪਾਰਟੀ ਜਿੱਤਦੀ ਦਿਖਾਈ ਦੇ ਰਹੀ ਹੈ। ਇਸ ਕਰਕੇ ਇਹ ਕਹਿਣਾ ਕਿ ਦੁਆਬੇ ਦੇ ਵਿੱਚ ਆਮ ਆਦਮੀ ਪਾਰਟੀ ਕਿਤੇ ਨਹੀਂ ਹੈ, ਸਗੋਂ 23 ਸੀਟਾਂ ਹੈਗੀਆਂ ਦੁਆਬੇ ਚ, 23 ਦੇ ਵਿੱਚੋਂ 9 ਸੀਟਾਂ ਦੇ ਉੱਤੇ ਆਮ ਆਦਮੀ ਪਾਰਟੀ ਜਿੱਤਦੀ ਦਿਖਾਈ ਦੇ ਰਹੀ ਹੈ। 10 ਸੀਟਾਂ ਕਾਂਗਰਸ ਜਿੱਤੇਗੀ, ਜੋ ਸਾਡੀ ਥੋੜੀ ਬਹੁਤ ਸਮਝ ਹੈ ਉਹਦੇ ਮੁਤਾਬਕ। ਬਾਕੀ 3 ਸੀਟਾਂ ਜਿਹੜੀਆਂ ਉਹ ਸ਼ਾਇਦ ਅਕਾਲੀ ਬੀਜੇਪੀ ਜਿੱਤ ਜਾਣ। ਯਾਨੀ ਆਮ ਆਦਮੀ ਪਾਰਟੀ ਬਹੁਤ ਟਫ ਫਾਈਟ ਦੇ ਵਿੱਚ ਹੈ ਦੁਆਬੇ ਦੇ ਵਿੱਚ। ਹੁਸ਼ਿਆਰਪੁਰ ਦੀ ਸਥਿਤੀ ਜਿਹੜੀ ਹੈ ਤੁਹਾਡੇ ਕਹਿਣ ਦੇ ਮੁਤਾਬਕ ਠੀਕ ਹੈ, ਹੁਸ਼ਿਆਰਪੁਰ ਚ ਆਮ ਆਦਮੀ ਪਾਰਟੀ ਦੀ ਓਪੋਜੀਸ਼ਨ ਨਹੀਂ, ਜੋ ਬੰਗਿਆਂ ਚ ਜਾਂ ਫਲੌਰ ਚ ਹੈ ਜਾਂ ਮਾਲਵੇ ਚ। ਜੀ ਅਵਤਾਰ ਸਿੰਘ ਜੀ, ਜੀ ਆਇਆਂ ਨੂੰ ਜੀ, ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ। ਅਵਤਾਰ ਸਿੰਘ ਜੀ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ, ਦੋਵਾਂ ਵੀਰਾਂ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਤੇ ਮੇਰਾ ਸਵਾਲ ਹੈ ਜੀ, ਆਪਣਾ ਜਿਹੜਾ ਝੂਠੇ ਸੌਦੇ ਨੇ, ਇਹਨਾਂ ਨੂੰ ਪਾਣੀ ਦਾ ਰੱਖਿਆ ਸੀ ਮੁੱਦਾ ਵੀ SYL ਦਾ ਜੀ ਜੀ, ਤੇ ਉਹਨੇ ਆਪਣਾ ਹੁਣ ਇਹਨਾਂ ਨੂੰ ਅਕਾਲੀਆਂ ਨੂੰ ਕਿਹਾ ਵੀ ਵੋਟਾਂ ਪਾਓ, ਤੇ ਉਹ ਇਹ ਕੀ ਵੀ ਇਹਨਾਂ ਨੇ ਮੰਨ ਲਿਆ ਵੀ ਅਸੀਂ ਤੁਹਾਨੂੰ ਪਾਣੀ ਦੇ ਦਾਂਗੇ ਵੀ ਹਰਿਆਣੇ ਨੂੰ, ਕਿਉਂਕਿ ਇਹ ਕਿਸੇ ਵੀ ਹੱਦ ਤੱਕ ਗਿਰ ਸਕਦੇ ਆ ਕੁਰਸੀ ਵਾਸਤੇ। ਇਹਦੇ ਬਾਰੇ ਮਾੜਾ ਜਿਹਾ ਕਲੀਅਰ ਕਰਨਾ। ਥੈਂਕ ਯੂ ਜੀ ਆਪਣਾ ਸੁਨੀਲ ਭਾਜੀ, ਥੈਂਕ ਯੂ। ਥੈਂਕ ਯੂ। ਦੇਖੋ ਗੱਲ ਇਹ ਹੈ ਕਿ ਪੋਲੀਟਿਕਸ ਜਿਹੜੀ ਹੈ ਇੰਨੀ ਜ਼ਿਆਦਾ ਇਸ ਕਿਸਮ ਦੀ ਹੋ ਚੁੱਕੀ ਹੈ ਜਿਹੜੀ ਪ੍ਰੋ ਪੀਪਲ ਪੋਲੀਟਿਕਸ ਨਾ ਰਹਿ ਕੇ ਸਿਰਫ ਵੋਟ ਪੋਲੀਟਿਕਸ ਬਣ ਚੁੱਕੀ ਹੈ ਜੀ। ਵੋਟ ਪੋਲੀਟਿਕਸ ਦੇ ਵਿੱਚ ਅੱਜ ਤੁਸੀਂ ਜਿਹਨੂੰ ਮਰਜ਼ੀ ਕਹਿ ਦਿਓ, ਪਰ ਅਲਟੀਮੇਟਲੀ ਤਾਂ ਤੁਹਾਨੂੰ ਜਿਹੜੇ ਇੰਟਰਨੈਸ਼ਨਲ ਜਿਹੜੇ ਲਾ ਹੈਗੇ ਆ ਜਾਂ ਜਿੱਥੇ ਅਸੀਂ ਜ਼ੋਰ ਦਿੰਦੇ ਹਾਂ ਘੱਟੋ ਘੱਟ ਪਾਣੀਆਂ ਦੇ ਇਸ਼ੂ ਦੇ ਉੱਤੇ, ਯੂਰਪੀਨ ਕਾਨੂੰਨ ਦੀ ਅਸੀਂ ਜ਼ਿਕਰ ਕਰਦੇ ਹਾਂ ਤੇ ਅਸੀਂ ਉੱਥੇ ਸਟੈਂਡ ਵੀ ਕਰਦੇ ਹਾਂ, ਤੇ ਪੋਸੀਬਿਲਿਟੀ ਨਹੀਂ ਹੈ ਤੇ ਕੱਲ ਨੂੰ ਅੱਜ ਵਾਅਦਾ ਕਰ ਲਿਆ ਤੇ ਉਹਦੇ ਮੁਤਾਬਕ ਉਸ ਵਾਅਦੇ ਨੂੰ ਨਿਭਾ ਦੇਗੀ। ਕੱਲ ਨੂੰ ਪਹਿਲੀ ਗੱਲ ਤਾਂ ਸਰਕਾਰ ਹੀ ਨਹੀਂ ਹੋਣੀ, ਅਕਾਲੀ ਦਲ ਬੀਜੇਪੀ ਦੀ ਮੁੜ ਕੇ ਗਵਰਨਮੈਂਟ ਆਉਣ ਦੀ ਕੋਈ ਸੰਭਾਵਨਾ ਨਹੀਂ ਹੈ। ਤੇ ਇਸ ਵਾਰ ਹਾਰ ਜਾਂਦੇ ਆ ਤੇ ਉਸ ਤੋਂ ਬਾਅਦ ਕਈ ਚੋਣਾਂ ਲੰਘ ਜਾਣਗੀਆਂ, ਤੇ ਕਿਉਂਕਿ ਪ੍ਰਕਾਸ਼ ਸਿੰਘ ਬਾਦਲ ਹੋਰੀ ਉਦੋਂ ਤੱਕ ਬੀਤ ਜਾਣਗੇ ਤੇ ਸੁਖਬੀਰ ਸਿੰਘ ਬਾਦਲ ਚ ਉਨੀ ਕੈਫੀਅਤ ਨਹੀਂ ਹੈ ਜਾਂ ਉਨੀ ਪ੍ਰਕਾਸ਼ ਸਿੰਘ ਬਾਦਲ ਵਰਗੀ ਕਾਬਲੀਅਤ ਨਹੀਂ ਹੈ ਕਿ ਉਹ ਸ਼੍ਰੋਮਣੀ ਅਕਾਲੀ ਦਲ ਨੂੰ ਇਕੱਠਾ ਵੀ ਰੱਖ ਸਕਣ। ਤੇ ਵੱਖਰੀਆਂ ਗੱਲਾਂ, ਪਰ ਉਹਦੇ ਬਾਵਜੂਦ ਵੀ ਇਹ ਜਿਹੜੀ ਪੋਲੀਟਿਕਸ ਜਿਹੜੀ ਹੈ ਸਿਰਫ ਵੋਟ ਪੋਲੀਟਿਕਸ ਹੈ। ਇਹ ਅੱਜ ਜੋ ਕਹਿ ਦਿੱਤਾ ਇਹਦਾ ਮਤਲਬ ਇਹ ਨਹੀਂ ਹੈ ਕਿ ਇਹਨੂੰ ਇੰਪਲੀਮੈਂਟ ਉਹ ਕਰ ਸਕਣਗੇ। ਇੰਪਲੀਮੈਂਟ ਤਾਂ ਲੋਕਾਂ ਨੇ ਕਰਨ ਦੇਣਾ ਹੀ ਨਹੀਂ ਇਸ ਮਸਲੇ। ਪੰਜਾਬ ਦੇ ਪਾਣੀ ਇਹ ਤਾਂ ਦਾਅਵੇ ਕਰਦੇ ਆ ਨਾ, ਇਹ ਤਾਂ ਵੋਟ ਪੋਲੀਟਿਕਸ ਖੇਡਦੇ ਕਹਿ ਕੇ ਅਸੀਂ ਵੋਟ ਵੀ ਨਹੀਂ ਪੰਜਾਬ ਦੇ ਪਾਣੀ ਦੀ ਬਾਹਰ ਜਾਣ ਦੇਣੀ। ਇਹ ਤਾਂ ਦੇਣਗੇ, ਇਹ ਤਾਂ ਕੋਸ਼ਿਸ਼ ਕਰਨਗੇ ਵੀ ਹਾਂ ਨਾਲ ਮਿਲ ਕੇ ਕੋਈ ਨਾ ਕੋਈ ਬੰਨ੍ਹਛਪ ਕਰ ਲਿਆ ਜਾਏ, ਸਿਆਸੀ ਤੌਰ ਦੇ ਉੱਤੇ ਕੋਈ ਸੌਦੇਬਾਜ਼ੀ ਕਰ ਲਈ ਜਾਏ। ਪਰ ਪੰਜਾਬ ਦਾ ਜਿਹੜਾ ਕਾਮਨ ਮੈਨ ਹੈ, ਪੰਜਾਬ ਦਾ ਬੰਦਾ, ਪੰਜਾਬ ਦਾ ਜਿਹੜਾ ਹੱਕ ਹੈ, ਉਹਨੂੰ ਬਿਲਕੁਲ ਵੀ ਪੰਜਾਬ ਤੋਂ ਬਾਹਰ ਨਹੀਂ ਜਾਣ ਦੇਗਾ। ਇਸ ਗੱਲ ਦੀ ਮੈਨੂੰ ਉਮੀਦ ਹੈ ਜੀ। ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਰਾਜਵਿੰਦਰ ਜੀ, ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਕੀ ਸਵਾਲ ਹੈ ਜੀ ਰਾਜਵਿੰਦਰ ਜੀ? ਹਾਂਜੀ ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸੁਸ਼ੀਲ ਭਾਜੀ ਨੂੰ ਵੀ ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਤੁਹਾਡਾ ਬਹੁਤ ਸੋਹਣਾ। ਧੰਨਵਾਦ। ਪਹਿਲੀ ਤਾਂ ਮੇਰੀ ਰਾਜਕਾਰਨ ਜੀ ਰਿਕੁਐਸਟ ਆ ਵੀ ਚਲੋ ਤੁਸੀਂ ਇਸਦਾ ਹੁਣ ਬਹੁਤ ਟਾਈਮ 1-2 ਦਿਨ ਹੀ ਰਹਿ ਗਏ, ਇਹ ਸੁਸ਼ੀਲ ਭਾਜੀ ਜਾਂ ਮੈਂਟੂ ਵੀ ਉਹਨਾਂ ਦਾ ਵੀ ਬਹੁਤ ਕੀਮਤੀ ਟਾਈਮ ਹੁੰਦਾ। ਸਿਰਫ ਜਿੰਨੇ ਕਾਲਰ ਆ ਉਹਨਾਂ ਨੂੰ ਰਿਕੁਐਸਟ ਕਰਿਆ ਕਰੋ ਪੰਜਾਬ ਦੀ ਸਿਚੁਏਸ਼ਨ ਹਲਕੇ ਬਾਹਰ ਜਿਹੜਾ ਵੀ ਉਹ ਕੁਐਸਚਨ ਕਰਨ, ਕਿਉਂਕਿ ਇਲੈਕਸ਼ਨ ਹੋਣ ਤੋਂ ਬਾਅਦ ਫਿਰ ਤੁਹਾਡੇ ਕੋਲ ਖੁੱਲਾ ਟਾਈਮ ਆ, ਜੋ ਮਰਜ਼ੀ ਸਵਾਲ ਜਵਾਬ ਪੁੱਛੀ ਜਾਣ ਜੀ ਜੀ, ਕਿਉਂਕਿ ਇੱਕ ਮਿੰਟ ਕੀਮਤੀ ਹੁੰਦਾ। ਉਹ ਜਿਹੜੀ ਹੁਣ ਅੱਜ ਦੀ ਮੌਕੇ ਦੀ ਸੈਸ਼ਨ ਹੈ ਨਾ ਸਾਰੇ ਪੰਜਾਬ ਦੀ, ਉਹ ਪੁੱਛੇ ਸੁਸ਼ੀਲ ਭਾਜੀ ਨੂੰ ਕੀ ਆ। ਜਿੱਦਾਂ ਮੈਂ ਵੀ ਮਾਲਵੇ ਨੂੰ ਬਿਲੋਂਗ ਕਰਦਾ, ਜਿੱਦਾਂ ਮੇਰੀ ਹਰ ਰੋਜ਼ ਗੱਲ ਹੁੰਦੀ ਰਹਿੰਦੀ ਹੈ ਜੀ ਜੀ। ਮਾਲਵਾ ਜਿਹੜਾ ਆਲਮੋਸਟ ਮੋਗਾ ਬਾਘਾ ਆਪਣਾ ਫਰੀਦਕੋਟ ਜਿਹੜਾ ਵੀ ਮੈਂ ਤੁਹਾਨੂੰ ਦੱਸਾਂ ਉਹ ਆਪਣਾ ਸਿਰਸੇ ਵਾਲੇ ਨੇ ਹਮਾਇਤ ਦੇ ਦੀ ਜਿਹੜੀ ਮਰਜ਼ੀ, ਉਹ ਆਲਮੋਸਟ ਸਾਰੇ ਦਾ ਸਾਰਾ ਆਮ ਆਦਮੀ ਜਿੱਤੂਗੀ। ਉਹਦੇ 'ਚ 1-2 ਸੀਟਾਂ ਇੱਧਰ ਉੱਧਰ ਹੋ ਸਕਦੀਆਂ, ਜ਼ਿਆਦਾ ਨਹੀਂ ਹੋ ਸਕਦੀਆਂ, ਕਿਉਂਕਿ ਜਿਹੜਾ ਜੰਗ ਹੈਗਾ, ਜੰਗ ਤਾਂ ਹੈਗਾ ਜਿਹੜੀ ਵੋਟ ਅਨਡਿਸਾਈਡ ਸੀਗੀ, ਜਿਹੜੀ ਆਪਾਂ ਕਹਿੰਦੇ 2% ਦਾ ਜੋ ਜਿੰਨਾ ਵੀ ਓਪੀਨੀਅਨ ਆ, ਉਹ ਵੀ ਆਲਰੇਡੀ ਡਿਕਲੇਅਰ ਹੋ ਚੁੱਕੀ ਆ। ਉਹ ਵੀ ਵੇਖ ਕੇ ਵੀ ਜਿੱਧਰ ਜ਼ਿਆਦਾ ਜ਼ੋਰ ਆ ਉਹ ਵੀ ਸਾਰੀ ਆਪ ਵਾਲਿਆਂ ਨਾਲ ਹੋ ਗਈ ਆ ਜੀ ਜੀ। ਠੀਕ ਹੈ ਜੀ। ਤੇ ਬਾਕੀ ਸਿਚੁਏਸ਼ਨ ਚਲੋ ਇਹਨਾਂ ਦੀ ਵਧੀਆ, ਜਿੱਦਾਂ ਵੀ ਗਾਂ ਚੀਫ ਮਿਨਿਸਟਰ ਲੋਕ ਕਹਿੰਦੇ ਰੌਲਾ ਪਊਗੀ ਵੀ ਸਰਕਾਰ ਸੈਂਟਰ 'ਚ ਜੇ ਇਹਨਾਂ ਦੀ ਆਉਂਦੀ ਆ ਤਾਂ ਸੈਂਟਰ ਦੇ ਵਿੱਚ ਸਰਕਾਰ ਆਪਣੀ ਭਾਜਪਾ ਦੀ ਆ ਕਿ ਉਹਨਾਂ ਨੇ ਚੱਲਣ ਨਹੀਂ ਦੇਣੀ ਗੀ, ਜਿੱਦਾਂ ਕਹਿ ਰਹੇ ਅਸੀਂ ਫਸਲਾਂ ਨਹੀਂ ਚੱਕਣੀਆਂ ਜਾਂ ਹੋਰ। ਉਹਦੇ ਬਾਰੇ ਸੁਸ਼ੀਲ ਭਾਜੀ ਨੂੰ ਪੁੱਛੋ ਕੀ ਹੈ ਨਾ, ਤੇ ਬਾਕੀ ਹਲਕੇ ਵਾਰ ਇਹਨਾਂ ਨੂੰ ਪੁੱਛੋ, ਕਿਉਂਕਿ ਜੇ ਕਾਲਰਾਂ ਨੂੰ ਵੀ ਰਿਕੁਐਸਟ ਕਰੋ
ਵੀ ਟਾਈਮ ਵੇਸਟ ਨਾ ਕਰੋ। ਆ 2 ਦਿਨ ਇਲੈਕਸ਼ਨ ਹੋ ਗਈ, ਉਸ ਤੋਂ ਬਾਅਦ ਜੋ ਮਰਜ਼ੀ। ਥੈਂਕ ਯੂ ਰਾਜਵਿੰਦਰ ਜੀ, ਥੈਂਕ ਯੂ, ਬਾਰੇ ਪੁੱਛੀ ਜਾਣ ਜਿਹੜਾ ਮਰਜ਼ੀ। ਥੈਂਕ ਯੂ ਰਾਜਵਿੰਦਰ ਜੀ, ਥੈਂਕ ਯੂ ਜੀ। ਗੱਲ ਇਹ ਹੁੰਦੀ ਹੈ ਰਾਜਵਿੰਦਰ ਜੀ, ਇਹ ਗੱਲਾਂ ਜਿਹੜੀਆਂ ਮੌਜੂਦਾ ਸਿਆਸਤ ਦੇ ਨਾਲ ਜੁੜੀਆਂ ਨੇ, ਵੋਟਾਂ ਦੇ ਉੱਤੇ ਇਹਨਾਂ ਮੁੱਦਿਆਂ ਦਾ ਪ੍ਰਭਾਵ ਪੈਂਦਾ, ਇਸ ਲਈ ਆਪਾਂ ਕਿਸੇ ਨੂੰ ਪੁੱਛਣ ਤੋਂ ਰੋਕ ਵੀ ਨਹੀਂ ਸਕਦੇ। ਬਾਕੀ ਹਰ ਇੱਕ ਦਾ ਆਪੋ ਆਪਣਾ ਵਿਚਾਰ ਆ। ਜੀ ਸੁਸ਼ੀਲ ਜੀ, ਤੁਸੀਂ ਕੀ ਕਹਿੰਦੇ ਹੋ? ਜਿਹੜੀ ਉਹ ਸੈਂਟਰ ਦੀ ਗੱਲ ਉਹਨਾਂ ਨੇ ਇਸ ਦੇ ਵਿੱਚ ਜੋੜੀ ਸੀ ਵੀ ਸੈਂਟਰ ਨੇ ਤਾਂ ਚੱਲਣ ਨਹੀਂ ਦੇਣੀ ਸਰਕਾਰ। ਮਾਲਵੇ ਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਕਿ ਮਾਲਵੇ 'ਚ ਬਿਲਕੁਲ ਗੱਲ ਉਹਨਾਂ ਦੀ ਦਰੁਸਤ ਹੈ ਕਿ ਮਾਲਵੇ 'ਚ ਇੱਕ ਪ੍ਰਭਾਵ ਬਣਿਆ ਹੋਇਆ ਆਮ ਆਦਮੀ ਪਾਰਟੀ ਦੇ ਪੱਖ ਦੇ ਵਿੱਚ ਜੀ, ਤੇ ਉਹ ਪ੍ਰਭਾਵ ਹੁਣ ਨਵੇਂ ਸਿਚੁਏਸ਼ਨ ਨਵੀਂ ਡਿਵੈਲਪ ਹੁੰਦੀ ਹੈ। 2 ਘਟਨਾਵਾਂ ਜਿਹੜੀਆਂ ਵਾਪਰੀਆਂ। ਨੰਬਰ 1 ਘਟਨਾ ਜਿਹੜੀ ਮੌੜ ਮੰਡੀ ਦੇ ਵਿੱਚ ਹਮਲਾ ਹੋਇਆ ਹਰਮਿੰਦਰ ਸਿੰਘ ਜੱਸੀ ਦੇ ਉੱਤੇ ਹੁਣ ਤਾਜ਼ਾ ਖਬਰ ਇਹ ਆ, ਖਬਰਾਂ ਦੇ ਬੁਲਟਨ 'ਚ ਅਸੀਂ ਤੁਹਾਨੂੰ ਦੱਸਿਆ ਕਿ 5 ਵਿਅਕਤੀ ਮਰ ਗਏ, ਪਹਿਲਾਂ 3 ਸੀ ਤੇ 2 ਹੋਰ ਮਰ ਗਏ। ਤਾਜ਼ਾ ਜਾਣਕਾਰੀ ਹੈ ਕਿ ਉੱਥੇ ਮੌਤਾਂ ਦੀ ਗਿਣਤੀ 9 ਹੋ ਗਈ ਹੈ, 9 ਬੰਦੇ ਉਹਦੇ 'ਚ ਮਾਰੇ ਗਏ ਨੇ ਤੇ 10-12 ਬੰਦੇ ਹੋਰ ਜ਼ਖਮੀ ਨੇ। ਇੱਕ ਤਾਂ ਉਹਦਾ ਅਸਰ ਪਏਗਾ ਲਾਜ਼ਮੀ ਤੌਰ ਦੇ ਉੱਤੇ, ਇੱਕ ਸਿੰਪਥੀ ਦੀ ਵੇਵ ਜਿਹੜੀ ਹੈ ਉਹ ਰਹੇਗੀ ਕਾਂਗਰਸ ਦੇ ਪੱਖ ਦੇ ਵਿੱਚ। ਦੂਜਾ ਜਿਹੜਾ ਡੇਰੇ ਦਾ ਜਿਹੜਾ ਪ੍ਰਭਾਵ ਹੈ ਉਹ ਕਿੰਨਾ ਕੁ ਹੁੰਦਾ ਕਿੰਨਾ ਕੁ ਨਹੀਂ ਹੁੰਦਾ ਉਹ ਵੱਖਰੀ ਗੱਲ ਹੈ, ਪਰ ਇੱਕ ਪ੍ਰਭਾਵ ਜ਼ਰੂਰ ਰਹੇਗਾ। ਸ਼੍ਰੋਮਣੀ ਅਕਾਲੀ ਦਲ ਤੇ ਬੀਜੇਪੀ ਗਠਜੋੜ ਨੂੰ ਜ਼ਰੂਰ ਸੰਜੀਵਨੀ ਅੱਜ ਮਿਲੀ ਹੋਏਗੀ ਜਦੋਂ ਡੇਰੇ ਵੱਲੋਂ ਐਲਾਨ ਹੋ ਗਿਆ ਕਿ ਉਹਨਾਂ ਨੂੰ ਸਪੋਰਟ ਕਰਨਗੇ ਤੇ ਥੋੜਾ ਬਹੁਤ ਉਹ ਕਮ ਬੈਕ ਕਰਨਗੇ, ਪਰ ਬਹੁਤ ਵੱਡੇ ਪੱਧਰ ਤੇ ਨਹੀਂ ਬਰਾਬਰ ਨਹੀਂ ਜਾ ਸਕਦੇ ਉਹ। ਮੈਂ ਪਹਿਲਾਂ ਵੀ ਇਹ ਗੱਲ ਕਹੀ ਹੈ ਕਿਉਂਕਿ ਇੱਕ ਵੇਵ ਬਣੀ ਹੋਈ ਹੈ। ਵੇਵ ਇਹ ਹੈ ਵੀ ਕਾਮਨ ਵੋਟਰ ਇਹ ਸੋਚ ਰਿਹਾ ਹੈ ਜਦੋਂ ਵੋਟ ਪਾਉਣ ਜਾਏਗਾ ਵੀ ਜਦੋਂ ਵੋਟ ਪਾਉਣ ਨਿਕਲੇਗਾ ਉਹ ਤੇ ਇਹਨੂੰ ਲੱਗੇਗਾ ਕਿ ਆਮ ਆਦਮੀ ਪਾਰਟੀ ਇਸ ਵੇਲੇ ਸਰਕਾਰ ਬਣਾਉਣ ਦੀ ਪੋਜੀਸ਼ਨ 'ਚ ਹੈ। ਵੋਟ ਪਾਉਣ ਹੋਵੇ ਚਾਹੇ ਕਾਂਗਰਸ ਨੂੰ ਨਿਕਲਿਆ ਹੋਵੇ ਤਾਂ ਆਮ ਆਦਮੀ ਪਾਰਟੀ ਨੂੰ ਵੋਟ ਕਰੇਗਾ। ਜਦੋਂ ਕਾਮਨ ਵੋਟਰ ਇਹ ਨਿਕਲੇਗਾ ਆਮ ਆਦਮੀ ਪਾਰਟੀ ਨੂੰ ਵੋਟ ਪਾਉਣ ਨਿਕਲੇਗਾ ਤੇ ਬਾਹਰ ਜਾ ਕੇ ਦੇਖਿਆ ਕਾਂਗਰਸ ਦੇ ਹੱਕ 'ਚ ਹਵਾ ਤੋਂ ਕਾਂਗਰਸ ਨੂੰ ਵੋਟ ਕਰੇਗਾ। ਸੋ ਇਸ ਵੇਲੇ ਸਭ ਤੋਂ ਵੱਡੀ ਟੱਕਰ ਚਾਹੇ ਮਾਲਵਾ ਚਾਹੇ ਦੁਆਬਾ ਚਾਹੇ ਮਾਝੀ ਤੇ ਆਮ ਆਦਮੀ ਪਾਰਟੀ ਤੇ ਕਾਂਗਰਸ ਦੀ ਟੱਕਰ ਹੈ। 19-21 ਦਾ ਫਰਕ ਰਹਿਣ ਵਾਲਾ ਹੈ। ਕਿੰਨੀਆਂ ਸੀਟਾਂ ਕੌਣ ਕਿੰਨਾ ਜ਼ਿਆਦਾ ਬਾਅਦ ਦੀ ਗੱਲ ਹੈ, ਪਰ ਦੁਆਬੇ ਦੇ ਵਿੱਚ ਬਹੁਤਾ ਪ੍ਰਭਾਵ ਆਮ ਆਦਮੀ ਪਾਰਟੀ ਦਾ ਹੀ ਦਿਖਾਈ ਦੇ ਰਿਹਾ ਜੀ। ਤੇ ਆਪਾਂ ਸੁਸ਼ੀਲ ਜੀ ਇੱਥੇ ਇੱਕ ਛੋਟੀ ਜਿਹੀ ਬ੍ਰੇਕ ਲਵਾਂਗੇ। ਬ੍ਰੇਕ ਤੋਂ ਬਾਅਦ ਦੇ ਵਿੱਚ ਆਪਣੇ ਸਰੋਤੇ ਦੇ ਨਾਲ ਜਿਹੜੀ ਗੱਲਬਾਤ ਦਾ ਸਿਲਸਿਲਾ ਉਹ ਇਸੇ ਤਰੀਕੇ ਨਾਲ ਜਾਰੀ ਰੱਖਾਂਗੇ ਤੇ ਸਰੋਤੇ ਮਿਲਦੇ ਹਾਂ ਤੁਹਾਨੂੰ ਸਾਰਿਆਂ ਨੂੰ ਇੱਕ ਛੋਟੀ ਜਿਹੀ ਕਮਰਸ਼ੀਅਲ ਬ੍ਰੇਕ ਤੋਂ ਬਾਅਦ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA on KOBO 1450 AM Yuba City, KIID 1470 AM Sacramento, and KWRU 1300 AM Fresno. ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹਿਮਾਨਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਇੱਕ ਵਾਰੀ ਫਿਰ ਨਿੱਘੀ ਜੀ ਆਇਆਂ ਨੂੰ ਸਭ ਦਾ ਸਵਾਗਤ ਕਰਦੇ ਹਾਂ। ਸੋ ਪ੍ਰੋਗਰਾਮ ਚੱਲ ਰਿਹਾ ਜੀ ਪੰਜਾਬ ਚੋਣ ਦੰਗਲ ਤੇ ਖਬਰ ਤੇ ਨਜ਼ਰ ਇਕੱਠੀਆਂ ਹੀ ਅਤੇ ਇੱਕ ਵਾਰੀ ਫਿਰ ਸੁਸ਼ੀਲ ਜੀ ਜੀ ਆਇਆਂ ਨੂੰ ਜੀ ਸਵਾਗਤ ਕਰਦੇ ਹਾਂ ਜੀ ਤੁਹਾਡਾ ਇੱਕ ਵਾਰੀ ਫਿਰ। ਬਹੁਤ ਮਿਹਰਬਾਨੀ ਰਾਜ ਜੀ ਤੇ ਸਾਰੇ ਸਰੋਤਿਆਂ ਨੂੰ ਇੱਕ ਵਾਰ ਫਿਰ ਵੈਲਕਮ ਹੈ। ਪਲੀਜ਼ ਤੁਸੀਂ ਕੋਈ ਵੀ ਤੁਹਾਡਾ ਸਵਾਲ ਹੋਵੇ ਤੁਹਾਡਾ ਸਾਂਝਾ ਕਰ ਸਕਦੇ ਹੋ ਜੀ। ਜੀ ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਸਾਡੇ ਅੱਜ ਦੇ ਇਸ ਪ੍ਰੋਗਰਾਮ ਦੇ ਸਪਾਂਸਰਸ ਉਹਨਾਂ ਦਾ ਵੀ ਨਾਲ ਜ਼ਰੂਰ ਧੰਨਵਾਦ ਕਰਨਾ ਚਾਹੁੰਦੇ ਹਾਂ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਤੁਸੀਂ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500 ਦੇ ਉੱਤੇ। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਜੀ ਯੂਬਾ ਸਿਟੀ, ਗੁਰਵਿੰਦਰ ਸਿੰਘ ਅਵਤਾਰ ਸਿੰਘ ਚਾਂਦੀ ਕੋਚੈਲਾ ਤੋਂ, ਸਰਬਜੀਤ ਸਿੰਘ ਬਾਸੀ ਜੀ ਐਟਵਾਟਰ ਤੋਂ, ਜੱਸੀ ਗਿੱਲ ਲਾਲੀ ਸਿੱਧੂ ਜੀ ਰਜਿੰਦਰ ਚੌਹਾਨ ਜੀ ਬੇਕਰਸਫੀਲਡ ਤੋਂ ਅਤੇ ਪੰਜਾਬੀ ਅਮਰੀਕਨ ਸੀਨੀਅਰ ਸਿਟੀਜ਼ਨ ਸੈਂਟਰ ਬੇਕਰਸਫੀਲਡ ਤੋਂ ਤੇ ਨਾਲ ਜਰਨੈਲ ਸਿੰਘ ਜੀ ਲਿਨਵੁੱਡ ਵਾਸ਼ਿੰਗਟਨ, ਮਾਸਟਰ ਨਰਮਲ ਸਿੰਘ ਲਾਲੀ ਯੂਬਾ ਸਿਟੀ, ਸੁਖਪ੍ਰੀਤ ਕੌਰ ਪੁਰੇਵਾਲ ਜੀ ਸੈਕਰਾਮੈਂਟੋ, ਬਲਵੰਤ ਸਿੰਘ ਲੱਛਣ ਮੰਟੀਕਾ, ਸੁੱਚਾ ਸਿੰਘ ਫਰੈਜ਼ਨੋ ਤੋਂ, ਬੂਟਾ ਸਿੰਘ ਗਰੇਵਾਲ ਜੀ ਟਸਟਿਨ ਐਲਏ ਤੋਂ ਤੇ ਇਕਬਾਲ ਸਿੰਘ ਜੀ ਬੈਲਫਲਾਵਰ ਤੋਂ। ਇਹਨਾਂ ਸਾਰਿਆਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੇ ਆਓ ਆਪਣੇ ਜਿਹੜੇ ਕਾਲਰਸ ਆ ਉਹਨਾਂ ਦੇ ਵੱਲ ਵੱਧਦੇ ਹਾਂ। ਨੰਬਰ ਹੈਗਾ ਜੀ 408-272-5200 4082725200। ਬਹੁਤ ਬਹੁਤ ਧੰਨਵਾਦ ਕਰਦੇ ਹਾਂ ਵੀ ਤੁਸੀਂ ਇੰਨਾ ਲੰਮੇ ਸਮੇਂ ਲਈ ਹੋਲਡ ਕਰਕੇ ਰੱਖਿਆ ਹੋਇਆ ਆ। ਬਲਵਿੰਦਰ ਸਿੱਧੂ ਜੀ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਬਲਵਿੰਦਰ ਜੀ। ਸੁਸ਼ੀਲ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਲਵਿੰਦਰ ਜੀ, ਬਹੁਤ ਮਿਹਰਬਾਨੀ। ਮੇਰਾ ਸਵਾਲ ਇਹ ਹੈ ਜੀ ਵੀ ਅੱਗੇ ਜਿਹੜੀਆਂ ਪਾਰਟੀਆਂ ਆਉਂਦੀਆਂ ਹੁੰਦੀਆਂ ਸੀ ਉਹ ਇਹ ਕਹਿੰਦੀਆਂ ਹੁੰਦੀਆਂ ਸੀ ਵੀ ਅਸੀਂ ਆਏ ਸੁਧਾਰ ਕਰਾਂਗੇ। ਹੁਣ ਤਾਂ ਇਹ ਸਿੱਧਾ ਹੀ ਹੋ ਗਿਆ ਜੀ, ਚਾਹੇ ਆਪੋਜੀਸ਼ਨ ਹੈ ਚਾਹੇ ਸੱਤਾਧਾਰੀ ਪਾਰਟੀ ਆ। ਹੁਣ ਤਾਂ ਇਹ ਕਹਿੰਦੀ ਆ ਵੀ ਜੇ ਕੋਈ ਮੰਗਤਾ ਤਾਂ ਤੈਨੂੰ ਖੋਲਾ ਮੰਗੀ ਜਾਏ ਬਈ, ਜੇ ਕੋਈ ਡਕੈਤ ਆ ਤਾਂ ਡਕੈਤੀ ਕਰੀ ਚੱਲੀ ਬਈ, ਜੇ ਕੋਈ ਗੈਂਗਸਟਰ ਹੈ ਗੈਂਗਸਟਰ ਕਰੀ ਚੱਲੀ ਹੋਈ, ਜੇ ਕੋਈ ਕਾਤਲ ਹੈ ਕਾਤਲ ਕਰੀ ਜਾਈ ਬਈ। ਲੋਕਾਂ ਨੂੰ ਕਦੋਂ ਸਮਝ ਆਊ ਜੀ? ਹੁਣ ਵੋਟ ਪਾਉਣ ਵਾਲਿਆਂ ਨੂੰ ਕਦੋਂ ਸਮਝ ਆਊ ਵੀ ਹੁਣ ਤਾਂ ਸਾਫ਼ ਹੋ ਗਿਆ, ਕਲੀਅਰ ਹੀ ਹੋ ਗਿਆ। ਇਹਦੇ ਬਾਰੇ ਤੁਸੀਂ ਕੀ ਕਹੋਗੇ? ਦੂਜਾ ਸਵਾਲ ਮੇਰਾ ਇਹ ਹੈ ਵੀ ਜਿਹੜੇ ਇਹਨਾਂ ਨੇ ਦੋਨਾਂ ਪਾਰਟੀਆਂ ਨੇ ਕਿਹਾ ਵੀ ਜਿਹੜੇ NRI ਆਏ ਨੇ ਗਲਤ ਨੇ ਜੋ ਕੁਝ ਵੀ ਇਹਨਾਂ ਨੇ ਕਿਹਾ। ਇੱਕ ਕੱਲ ਮੈਂ TV ਤੇ ਦੇਖ ਰਿਹਾ ਸੀ
ਕਾਂਗਰਸ ਦਾ ਕੈਂਡੀਡੇਟ ਨੂੰ ਇੱਕ ਪੁੱਛ ਰਹੇ ਸੀ ਮੇਜਰ ਸਿੰਘ ਭੈਣੀ ਦਾਖਾ ਤੋਂ ਜੀ, ਉਹਨਾਂ ਨੂੰ ਪੁੱਛਿਆ ਪੱਤਰਕਾਰ ਨੇ ਵੀ ਤੁਹਾਡੇ ਜੀ ਹੱਕ 'ਚ ਕੋਈ NRI ਆਏ ਨੇ? ਉਹ ਕਹਿੰਦਾ ਜੀ ਮੇਰੇ ਹੱਕ 'ਚ 100 ਬੰਦਾ ਆਇਆ ਔਰ ਮੈਨੂੰ ਜਿਤਾ ਕੇ ਜਾਊ ਜੀ। ਉਹ ਫਿਰ ਜਿਹੜੇ ਆਪਣੇ ਕੈਪਟਨ ਸਾਹਿਬ ਨੇ ਉਹਨਾਂ ਦੇ ਹੱਕ ਜਿਹੜੇ ਕੈਂਡੀਡੇਟ ਨੇ ਕੈਪਟਨ ਸਾਹਿਬ ਉਹਨਾਂ ਨੂੰ ਕੀ ਕਹਿਣਗੇ ਵੀ ਇਹ ਤੂੰ ਕਿਉਂ ਕਹਿ ਰਿਹਾ ਵੀ ਅਸੀਂ ਤਾਂ ਉਹ ਭਜਾ ਰਹੇ ਹਾਂ NRI ਨੂੰ ਵੀ ਇਹ ਤੇਰੇ ਹੱਕ ਜਿਹੜੇ ਆਏ ਨੇ ਇਹਨਾਂ ਨੂੰ ਲੁਕੋ ਕੇ ਰੱਖੀ? ਇਹਦੇ ਬਾਰੇ ਦੱਸੋ ਫਿਰ ਕੀ ਹੈ। ਥੈਂਕ ਯੂ ਜੀ। ਜੀ ਬਲਵਿੰਦਰ ਜੀ ਬਹੁਤ ਸ਼ੁਕਰੀਆ ਤੁਸੀਂ ਸਾਡੇ ਨਾਲ ਜੁੜੇ ਹੋ। ਨੰਬਰ 1 ਤਾਂ ਗੱਲ ਇਹ ਹੈ ਕਿ ਪੋਲੀਟਿਕਸ ਜਿਹੜੀ ਓਵਰਆਲ ਜਿਹੜੀ ਸਾਡੀ ਪੰਜਾਬ ਦੀ ਜਾਂ ਦੇਸ਼ ਦੀ ਜਿਹੜੀ ਹੈ ਉਹ ਅਸਲ ਦੇ ਵਿੱਚ ਲੋਕ ਮੁਖੀ ਨਹੀਂ ਹੈ, ਲੋਕ ਵਿਰੋਧੀ ਸਿਆਸਤ ਹੋ ਗਈ ਹੈ। ਮੈਂ ਇਹ ਗੱਲ ਵਾਰ-ਵਾਰ ਕਹਿਣਾ ਤੇ ਮੈਂ ਗੱਲ ਫੇਰ ਦੁਹਰਾਉਣਾ ਵੀ ਅੱਜ ਤੁਸੀਂ ਭਾਰਤ ਦੀਆਂ ਜਿੰਨੀਆਂ ਵੀ ਸਿਆਸੀ ਪਾਰਟੀਆਂ, ਚਾਹੇ ਉਹ ਨੈਸ਼ਨਲ ਪਾਰਟੀਆਂ ਚਾਹੇ ਖੇਤਰੀ ਪਾਰਟੀਆਂ, ਉਹਨਾਂ ਦੇ ਨਾਂ ਵੱਖਰੇ ਵੱਖਰੇ ਤੁਸੀਂ ਰੱਖ ਸਕਦੇ ਹੋ ਜਾਂ ਉਹਨਾਂ ਦੇ ਨਾਂ ਵੱਖਰੇ ਵੱਖਰੇ ਆ। ਕੋਈ ਸਮਾਜਵਾਦੀ ਪਾਰਟੀ ਹੈ, ਕੋਈ ਰਾਸ਼ਟਰੀ ਜਨਤਾ ਦਲ ਹੈ, ਕੋਈ ਕਾਂਗਰਸ ਪਾਰਟੀ ਹੈ, ਕੋਈ BJP ਹੈ, ਕੋਈ ਅਕਾਲੀ ਦਲ ਹੈ। ਇਹ ਸਾਰਿਆਂ ਦੇ ਨਾਂ ਵੱਖਰੇ ਵੱਖਰੇ ਹੈ, ਇਹਨਾਂ ਦਾ ਕਿਰਦਾਰ ਤੇ ਵਿਹਾਰ ਲਗਭਗ ਇੱਕੋ ਜਿਹਾ ਜੀ। ਇਸ ਕਰਕੇ ਇਹ ਪਾਰਟੀਆਂ ਇਸ ਤਰ੍ਹਾਂ ਦੇ ਦਾਅਵੇ ਵਾਅਦੇ ਕਰਦੀਆਂ ਜਾਂ ਲੋਕਾਂ ਨੂੰ ਲਾਲਚ ਵੀ ਦਿੰਦੀਆਂ ਤੇ ਨਾਲ ਦੀ ਨਾਲ ਜਿਹੜੀ ਪਾਰਟੀਆਂ ਦੇ ਅੰਦਰ ਦੀ ਜਿਹੜੀ ਸਿਆਸਤ ਉਹਦੇ ਵਿੱਚ ਘੁਸਪੈਠ ਕਰਾਉਂਦੀਆਂ ਦਾਗੀ ਕਿਸਮ ਦੇ ਲੋਕਾਂ ਦੀਆਂ। ਅੱਜ ਪੰਜਾਬ ਦੇ ਵਿੱਚ ਵੀ ਜਿਹੜੇ ਵੱਖ-ਵੱਖ ਪਾਰਟੀਆਂ ਨੇ ਕੈਂਡੀਡੇਟ ਉਤਾਰੇ ਹੈ ਉਹਦੇ 'ਚ 100 ਦਾਗੀ ਆ, ਘੱਟੋ ਘੱਟ 100। ਉਹ 'ਚ ਕਾਂਗਰਸ ਵਾਲੇ ਵੀ ਆ, BJP ਵਾਲੇ, ਅਕਾਲੀ ਵੀ ਹੈ ਤੇ ਆਮ ਆਦਮੀ ਪਾਰਟੀ ਦੇ ਵੀ ਕੈਂਡੀਡੇਟ ਜਿਹੜੇ ਆ ਉਹਦੇ 'ਚ ਬਹੁਤ ਸਾਰੇ ਦਾਗੀ ਕੈਂਡੀਡੇਟ ਹੈ। ਇਹ ਸਾਡੀ ਹਾਲਤ ਬਣ ਚੁੱਕੀ ਸਿਆਸਤ ਦੀ, ਕਿਉਂਕਿ ਅਸੀਂ ਪ੍ਰੋ ਪੀਪਲ ਪੋਲੀਟਿਕਸ ਨੂੰ ਛੱਡ ਕੇ, ਅਸੀਂ ਮਿਸ਼ਨ ਦੀ ਪੋਲੀਟਿਕਸ ਨੂੰ ਛੱਡ ਕੇ, ਅਸੀਂ ਕਮਿਸ਼ਨ ਦੀ ਪੋਲੀਟਿਕਸ ਜਿਹੜੀ ਹੈ ਉਹਦੇ 'ਚ ਦਾਖਲ ਹੋ ਚੁੱਕੇ ਹਾਂ। ਦੂਜੀ ਗੱਲ ਜਿਹੜੀ NRI ਵਾਲਾ ਇਸ਼ੂ ਆ ਉਹ ਅਸੀਂ ਪਹਿਲਾਂ ਵਿਚਾਰ ਚੁੱਕੇ, ਮੈਂ ਉਹ 'ਚ ਬਹੁਤੀ ਗੱਲ ਦੁਹਰਾਉਣੀ ਨਹੀਂ ਚਾਹੁੰਦਾ ਜੀ। ਅਸਲ ਦੇ ਵਿੱਚ ਪ੍ਰੋਬਲਮ ਇਹ ਹੈ ਕਿ ਜਿਹੜੇ 70% ਜਿਹੜੇ ਪ੍ਰਵਾਸੀ ਸਾਡੇ ਭੈਣ ਭਰਾ ਗਏ ਨੇ ਪੰਜਾਬ ਦੇ ਵਿੱਚ, ਉਹ ਬਹੁਤੇ ਸਪੋਰਟ ਤੇ ਗਏ ਨੇ ਆਮ ਆਦਮੀ ਪਾਰਟੀ, ਇਸ ਕਰਕੇ ਤਕਲੀਫ ਹੈ ਜੀ। ਕੋਈ ਇੱਕ ਕੈਂਡੀਡੇਟ ਜਿਹੜਾ ਆ ਉਹ NRI ਵੈਸੇ ਕਾਂਗਰਸ ਦੇ ਪੱਖ ਦੇ ਵਿੱਚ ਵੀ ਗਏ ਨੇ 25% ਦੇ ਕਰੀਬ ਜਿਹੜੇ NRI, ਅਕਾਲੀ ਦਲ ਦੇ ਪੱਖ ਬਹੁਤੇ ਲੋਕ ਨਹੀਂ ਗਏ, 5% ਵੀ ਨੇ। ਇੱਕ ਰੂਬੀ ਢੱਲਾ ਜਿਹੜੀ ਹੈ ਇੱਥੇ ਪ੍ਰਚਾਰ ਉਹਨਾਂ ਨੇ ਕੀਤਾ ਅਕਾਲੀ ਦਲ ਦੇ ਕੈਂਡੀਡੇਟ ਦੇ ਹੱਕ ਦੇ ਵਿੱਚ। ਓਵਰਆਲ NRI ਜਿਹੜੇ ਅਕਾਲੀ ਦਲ BJP ਗਠਜੋੜ ਦੇ ਪੱਖ 'ਚ ਨਹੀਂ ਆਏ। ਕਾਂਗਰਸ ਦੇ ਪੱਖ 'ਚ ਫਿਰ ਵੀ ਓਵਰਸੀਜ਼ ਕਾਂਗਰਸ ਦੇ ਨਾਂ ਦੇ ਉੱਤੇ 25% ਪ੍ਰਵਾਸੀ ਹੈਗੇ ਆ, ਔਰ ਜ਼ਿਆਦਾ ਗਿਣਤੀ ਪ੍ਰਵਾਸੀ ਜਿਹੜੇ ਆਏ ਆ ਉਹ ਆਮ ਆਦਮੀ ਪਾਰਟੀ ਦੇ ਪੱਖ 'ਚ ਆਏ, ਜਿਹਦੇ ਕਰਕੇ ਇੱਕ ਤਕਲੀਫ ਹੈ। ਉਸ ਤਕਲੀਫ ਦੇ ਵਿੱਚੋਂ ਇਹ ਸਾਰੇ ਲੋਕ ਜਿਹੜੇ ਆ ਬੋਲ ਰਹੇ ਆ, ਪਰ ਇਹਦਾ ਆਉਣ ਵਾਲੇ ਸਮੇਂ ਦੇ ਵਿੱਚ ਫਿਊਚਰ ਦੇ ਵਿੱਚ ਨੁਕਸਾਨ ਜਿਹੜਾ ਆ ਪੰਜਾਬ ਦੀ ਟੋਟਲ ਡੈਮੋਕ੍ਰੇਟਿਕ ਵੈਲਿਊਜ਼ ਨੂੰ ਵੀ ਹੈਗਾ ਤੇ ਇਹਨਾਂ ਪਾਰਟੀਆਂ ਦੀ ਲੀਡਰਸ਼ਿਪ ਨੂੰ ਵੀ ਹੋਣ ਵਾਲਾ ਹੈ, ਕਿਉਂਕਿ ਕੱਲ ਨੂੰ ਇਹੀ ਲੋਕ ਸਵਾਲ ਪੁੱਛਣਗੇ ਜਦੋਂ ਸਿਚੁਏਸ਼ਨ ਜਿਹੜੀਆਂ ਨਵੀਆਂ ਡਿਵੈਲਪ ਹੋਣਗੀਆਂ ਤਾਂ। ਜੀ ਰੁਪਿੰਦਰ ਸਿੰਘ ਜੀ ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਕੀ ਸਵਾਲ ਹੈ ਰੁਪਿੰਦਰ ਜੀ? ਹਾਂਜੀ ਭਾਜੀ ਸਤਿ ਸ਼੍ਰੀ ਅਕਾਲ ਜੀ। ਭਾਜੀ ਸਾਰਾ ਸਤਿ ਸ਼੍ਰੀ ਅਕਾਲ ਜੀ। ਮੇਰਾ ਸਵਾਲ ਇਹ ਆ ਵੀ ਜਿਹੜੀ ਸਰਕਾਰ ਪਬਲਿਕ ਸਰਕਾਰ ਨੇ ਜਿਤਾਉਂਦੀ ਆ ਨਾ ਕਿ ਡੇਰੇ ਵਾਲੇ, ਤੇ ਡੇਰੇ ਵਾਲੇ ਦੇ ਕਿੰਨੀ % ਵੋਟ ਹੋਊਗੀ? ਜੇ ਮੈਂ ਆਪਣੇ ਦੋਸਾਂਝ ਜੀ ਨੂੰ ਪੁੱਛਦਾ ਕਿੰਨੀ % ਵੋਟ ਹੋਊਗੀ ਮਾਲਵੇ 'ਚ? ਜੀ ਥੈਂਕ ਯੂ ਜੀ। ਬਣਾ ਬਾਲਾ ਨਾ ਇਹ ਦੂਜੀਆਂ ਪਾਰਟੀਆਂ ਨੇ ਜਿੱਤਣਾ, ਕੱਲ ਹੀ ਕੋਈ ਜਿੱਤ ਨਹੀਂ ਸਕਦਾ ਮੇਰੇ ਹਿਸਾਬ ਨਾਲ। ਜੀ ਥੈਂਕ ਯੂ ਰੁਪਿੰਦਰ ਜੀ, ਥੈਂਕ ਯੂ ਜੀ। ਰੁਪਿੰਦਰ ਜੀ ਸ਼ੁਕਰੀਆ। ਤੇ ਪਹਿਲੀ ਗੱਲ ਤੇ ਇਹ ਗੱਲ ਤੁਹਾਡੀ ਬਿਲਕੁਲ ਦਰੁਸਤ ਹੈ ਕਿ ਸ਼ਾਇਦ ਡੇਰੇ ਦੀ ਵੋਟ ਅੱਜ ਉਹ ਪ੍ਰਭਾਵ ਨਹੀਂ ਪਾ ਸਕਦੀ ਜਿਹੜੀ ਪ੍ਰਭਾਵ ਅੱਜ ਤੋਂ ਸ਼ਾਇਦ 10 ਸਾਲ ਪਹਿਲਾਂ ਇਸ ਡੇਰੇ ਦੀ ਵੋਟ ਦਾ ਹੁੰਦਾ ਸੀ। ਸਾਨੂੰ ਇਹ ਵੀ ਯਾਦ ਹੈ ਕਿ 2007 ਦੇ ਵਿੱਚ ਇਸੇ ਡੇਰੇ ਨੇ ਕਾਂਗਰਸ ਨੂੰ ਸਪੋਰਟ ਕੀਤਾ ਸੀ, ਉਹਦੇ ਬਾਵਜੂਦ ਡੇਰੇ ਦੀ ਸਪੋਰਟ ਦੇ ਬਾਵਜੂਦ ਵੀ ਕਾਂਗਰਸ ਹਾਰ ਗਈ ਸੀ ਆਖਰੀ ਮਰਹਲੇ ਤੇ ਅਕਾਲੀ ਦਲ BJP ਗਠਜੋੜ ਜਿੱਤਿਆ ਸੀ। ਉਤੋਂ ਅਗਲੀ ਜਿਹੜੀ ਚੋਣ ਹੋਈ ਹੈ, ਉਸ ਜਿਹੜੀ ਹੁਣ ਚੋਣ ਆ ਰਹੀ ਹੈ, ਇਹਦੇ ਚ ਡੇਰੇ ਦੀ ਵੋਟ ਕਿੱਦਾਂ 2002 ਚ ਸੱਚ ਡੇਰੇ ਨੇ ਕੀਤਾ ਸੀ ਸਪੋਰਟ ਕਾਂਗਰਸ, 2002 2007 ਠੀਕ ਹੈ, 2012 ਦੇ ਵਿੱਚ ਜਿਹੜਾ ਸਪੋਰਟ ਕੀਤਾ ਸੀ ਡੇਰੇ ਨੇ, ਜਿਹੜਾ ਅੱਧ ਪਚੱਦਾ ਜਿਹਾ ਸੀ, ਅੱਧਾ ਕਾਂਗਰਸ ਨੂੰ ਅੱਧਾ ਅਕਾਲੀਆਂ ਨੂੰ। ਲਾਈਨ ਜਿਹੜੀ ਹੈ ਜੀ ਉਹਨਾਂ ਦੀ ਡਰੋਪ ਹੋ ਚੁੱਕੀ ਹੈ ਤੇ ਸੁਸ਼ੀਲ ਜੀ ਦੀ ਮੈਂ ਮੁੜ ਕੇ ਦੁਬਾਰਾ ਲਾਈਨ ਜਿਹੜੀ ਹੈ ਜੀ ਉਹ ਮਿਲਾ ਕੇ ਤੁਹਾਡੇ ਸਾਰੇ ਨਾਲ ਗੱਲਬਾਤ ਆਪਾਂ ਸ਼ੁਰੂ ਕਰਦੇ ਹਾਂ।
ਜੀ ਸੁਸ਼ੀਲ ਜੀ ਗੱਲ ਕਰ ਰਹੇ ਸੀ। ਹਾਂਜੀ, ਅਸੀਂ ਡੇਰੇ ਦੀ ਗੱਲ ਕਰ, ਸੌਰੀ ਸਾਡੀ ਲਾਈਨ ਡ੍ਰੌਪ ਹੋ ਗਈ ਸੀ। ਡੇਰੇ ਦੀ ਗੱਲ ਕਰ ਰਹੇ ਸੀ ਵੀ ਮੈਂ ਇਹ ਗੱਲ ਪਹਿਲਾਂ ਸ਼ੁਰੂ ਵੀ ਕਹੀ ਹੈ ਕਿ ਸ਼ਾਇਦ ਡੇਰੇ ਦਾ ਇੱਕ ਪ੍ਰਭਾਵ ਤਾਂ ਰਹੇਗਾ ਲਾਜ਼ਮੀ ਤੌਰ ਦੇ ਉੱਤੇ। ਜਿੱਥੇ ਤੱਕ ਪਰਸੈਂਟੇਜ ਦਾ ਮਸਲਾ ਹੈ ਤੇ ਮੈਂ ਸਮਝਦਾ ਕਿ ਬਹੁਤ ਜ਼ਿਆਦਾ ਪਰਸੈਂਟੇਜ ਨਹੀਂ ਹੈ, ਪਰ ਜਦੋਂ ਟਫ ਫਾਈਟ ਹੋਵੇ ਤਾਂ 2-3-4% ਜਿਹੜੀ ਵੋਟ ਵੀ ਹੁੰਦੀ ਹੈ ਉਹ ਵੀ ਬਹੁਤ ਵੱਡਾ ਰੋਲ ਪਲੇ ਕਰਦੀ ਹੈ ਜੀ। ਪਰ ਜਿਵੇਂ ਮੈਂ ਸ਼ੁਰੂ ਦੇ ਵਿੱਚ ਕਿਹਾ ਕਿ ਡੇਰੇ ਦਾ ਇੱਕ ਸੈਕਸ਼ਨ ਜਿਹੜਾ ਆ ਇਸ ਗੱਲੋਂ ਨਾਰਾਜ਼ ਵੀ ਹੈ ਵੀ ਤੁਸੀਂ ਜਿਹੜੀਆਂ ਪੋਲੀਟੀਕਲੀ ਜਿਹੜੀ ਕੋਈ ਫੈਸਲਾ ਕਿਉਂ ਲੈਂਦੇ ਹੋ। ਇਸ ਕਰਕੇ ਡੇਰੇ ਨੇ ਬਚ ਬਚਾ ਕੇ ਇਹ ਗੱਲ ਕਹੀ ਹੈ ਵੀ ਸਾਡਾ ਡੇਰੇ ਦਾ ਫੈਸਲਾ ਨਹੀਂ ਤੇ ਸ਼ਰਧਾਲੂਆਂ ਦਾ ਫੈਸਲਾ ਹੈ। ਸੋ ਮੈਨੂੰ ਨਹੀਂ ਲੱਗਦਾ ਕਿ ਜਦੋਂ ਇੱਕ ਵੇਵ ਬਣੀ ਹੋਵੇ ਤਾਂ ਉਹਦਾ ਕੋਈ ਬਹੁਤ ਜ਼ਿਆਦਾ ਅਸਰ ਹੋ ਸਕਦਾ, ਪਰ 2-3% ਜੇ ਵੋਟ ਵੀ ਹੋਵੇ ਬਾਈ ਦੇ ਵੇ ਤੇ ਜਿਸ ਪ੍ਰਤੀ ਇੱਕ ਜੁੱਟ ਹੋ ਕੇ ਪੈ ਜਾਵੇ ਕਿਸੇ ਇੱਕ ਧਿਰ ਨੂੰ ਤਾਂ ਫਿਰ ਉਹਦਾ ਨੁਕਸਾਨ ਤਾਂ ਲਾਜ਼ਮੀ ਤੌਰ ਦੇ ਉੱਤੇ ਹੋ ਸਕਦਾ ਹੈ, ਪਰ ਬਹੁਤ ਵੱਡਾ ਨੁਕਸਾਨ ਮੈਂ ਇਹਦੇ ਚ ਨਹੀਂ ਦੇਖਦਾ। ਜੀ ਕੁਲਦੀਪ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਜੀ ਦੋਨੋਂ ਵੀਰਾਂ ਨੂੰ ਮੇਰਾ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੇਰਾ ਕੁਐਸਚਨ ਹੈ ਜੀ, ਦੋ ਕੁਐਸਚਨ। ਪਹਿਲੀ ਗੱਲ ਤਾਂ ਜੀ ਸਾਡਾ ਖਰੜ ਦਾ ਇਲਾਕਾ ਹੈ ਜੀ, ਖਰੜ ਤੇ ਮੋਹਾਲੀ ਦੋ ਲਾਗੋ ਲਾਗੀ ਇਕੱਠੇ ਦੋ ਕੌਂਸਟੀਚੁਐਂਸੀ ਹੈ। ਉੱਥੇ ਆਮ ਆਦਮੀ ਪਾਰਟੀ ਦਾ ਬਹੁਤ ਜ਼ੋਰ ਹੋ ਚੁੱਕਿਆ। ਪਹਿਲਾਂ ਕੁਛ ਕਾਂਗਰਸ ਦੇ ਨਾਲ ਇਹ ਇਲਾਕਾ ਜੁੜਿਆ ਰਿਹਾ, ਅੱਜ ਦੇ ਦਿਨ ਬਿਲਕੁਲ ਚੇਂਜ ਹੈ ਜੀ, ਇਹ ਆਮ ਆਦਮੀ ਪਾਰਟੀ ਨਾਲ ਜੁੜ ਚੁੱਕੇ ਹੈ। ਨੰਬਰ 2 ਜਿਹੜਾ ਮੇਰੇ ਕੁਐਸਚਨ ਹੈ ਜੀ, ਰਾਮ ਰਹੀਮ ਜਿਹੜੇ ਹੈਗੇ ਆ ਉਹਨਾਂ ਨਾਲ ਅਕਾਲੀ ਦਲ ਦੀ ਸਪੋਰਟ ਕੀਤੀ ਆ। ਮੇਰੇ ਹਿਸਾਬ ਦੇ ਨਾਲ ਜਦੋਂ ਉਹ ਅਕਾਲੀ ਦਲ ਦੀ ਸਪੋਰਟ ਕਰਦੇ, ਜਿਹੜੇ ਸਾਡੇ ਕੱਟੜ ਅਕਾਲੀ ਦਲ ਦੇ ਵੋਟਰ ਸੀ, ਅੱਧ ਵਜਾ ਉਹਨਾਂ ਬਿਲਕੁਲ ਟੁੱਟ ਜਾਣਗੇ, ਕਿਉਂਕਿ ਉਹ ਨਹੀਂ ਚਾਹੁੰਦੇ ਕਿ ਡੇਰਾਵਾਦ ਸਾਡੇ ਪੰਜਾਬ ਵਿੱਚ ਆਏ ਤੇ ਡੇਰਾਵਾਦ ਦਾ ਅਸਰ ਜ਼ਿਆਦਾ ਹੋਵੇ। ਮੇਰੇ ਹਿਸਾਬ ਨਾਲ ਉਹਨਾਂ ਦੀਆਂ ਵੋਟਾਂ ਟੁੱਟ ਕੇ ਆਮ ਆਦਮੀ ਪਾਰਟੀ ਨਾਲ ਜੁੜਨਗੀਆਂ। ਇਹਦੇ ਬਾਰੇ ਤੁਹਾਡਾ ਕੀ ਵਿਚਾਰ ਹੈ? ਕਿਉਂਕਿ ਸਾਡੇ ਲੋਕ ਨਹੀਂ ਚਾਹੁੰਦੇ ਵੀ ਅਸੀਂ ਜਿਹੜੇ ਕੱਟੜਵਾਦੀ ਜਿਹੜੇ ਅਸੀਂ ਰਿਵਾਇਤੀ ਵੋਟਰ ਸੀ ਉਹ ਉਹਨਾਂ ਨਾਲ ਜੁੜਨਗੇ ਜੀ। ਜੀ ਥੈਂਕ ਯੂ। ਅਕਾਲੀ ਦਲ ਨੂੰ ਨੁਕਸਾਨ ਹੋਣਾ ਚਾਹੀਦਾ ਜੀ। ਥੈਂਕ ਯੂ ਜੀ। ਜੀ ਸੁਸ਼ੀਲ ਜੀ। ਆ ਵੀ ਖਰੜ ਦੀ ਇਹਨਾਂ ਨੇ ਗੱਲ ਕੀਤੀ ਹੈ ਤੇ ਖਰੜ ਦੇ ਵਿੱਚ ਕਾਫੀ ਟਫ ਫਾਈਟ ਅਸੀਂ ਦੇਖ ਰਹੇ ਹਾਂ। ਜਗਮੋਹਨ ਸਿੰਘ ਕਾਂਗਰਸ ਦੇ ਕੈਂਡੀਡੇਟ ਨੇ ਜੀ, ਕੰਵਰ ਸੰਧੂ ਹੋਰੀ ਉਹ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਤੇ ਰਣਜੀਤ ਸਿੰਘ ਗਿੱਲ ਹੋਰੀ ਜਿਹੜੇ ਆ ਗਿਲਕੋ ਵੈਲੀ ਵਾਲੇ ਉਹ ਸ਼੍ਰੋਮਣੀ ਅਕਾਲੀ ਦਲ ਦੇ ਕੈਂਡੀਡੇਟ ਜੀ। ਪਹਿਲੀ ਗੱਲ ਤਾਂ ਇਹ ਵੀ ਇੱਥੇ ਟਫ ਫਾਈਟ ਹੈ। ਪਹਿਲਾਂ ਇਹ ਗੱਲ ਠੀਕ ਹੈ ਇਹਨਾਂ ਦੀ ਵੀ ਜਗਮੋਹਨ ਸਿੰਘ ਜਿਹੜੇ ਕਾਂਗਰਸ ਦੇ ਕੈਂਡੀਡੇਟ ਹੈ ਉਹਨਾਂ ਨੂੰ ਏਦਾਂ ਇੱਕ ਕਿਸਮ ਦਾ ਲੱਗਦਾ ਸੀ ਵਾਕਓਵਰ ਉਹਨਾਂ ਨੂੰ ਮਿਲਿਆ ਹੋਇਆ, ਉਹ ਸੀਟ ਜਿਹੜੀ ਆ ਬੜੇ ਆਸਾਨੀ ਨਾਲ ਕੱਢ ਦੇਣਗੇ। ਪਰ ਹੁਣ ਬਹੁਤ ਟਫ ਫਾਈਟ ਦਿਖਾਈ ਦੇ ਰਹੀ ਹੈ ਤੇ ਆਮ ਆਦਮੀ ਪਾਰਟੀ ਕਾਫੀ ਚੰਗਾ ਕਰਦੀ ਦਿਖਾਈ ਦੇ ਰਹੀ ਹੈ। ਕੰਵਰ ਸੰਧੂ ਬਕਾਇਦਾ ਮੁਕਾਬਲੇ ਚ ਨੇ, ਬਹੁਤ ਚੰਗੇ ਮੁਕਾਬਲੇ ਚ ਹੈ ਕੰਵਰ ਸੰਧੂ ਹੋਣੀ, ਪਰ ਫਿਰ ਵੀ ਇਹਦੇ ਤੇ ਦਾਅਵਾ ਕੋਈ ਨਹੀਂ ਕੀਤਾ ਜਾ ਸਕਦਾ ਕਿ ਜਗਮੋਹਨ ਸਿੰਘ ਕੰਗ ਜਿੱਤਣਗੇ ਜਾਂ ਕੰਵਰ ਸੰਧੂ ਜਿੱਤਣਗੇ। ਬਹੁਤ ਟਫ ਫਾਈਟ ਦੇ ਵਿੱਚ ਹੈ। ਰਣਜੀਤ ਸਿੰਘ ਗਿੱਲ ਥੋੜੇ ਪਿੱਛੇ ਚੱਲ ਰਹੇ ਇਹਨਾਂ ਸਾਰੇ ਮਾਮਲੇ ਚ। ਓਵਰਆਲ ਇੱਕ ਗੱਲ ਤਾਂ ਇਹ ਹੈ, ਦੂਜਾ ਡੇਰੇ ਬਾਰੇ ਅਸੀਂ ਬਾਰ-ਬਾਰ ਇੱਕੋ ਗੱਲ ਦੁਹਰਾਉਣੀ ਨਹੀਂ ਚਾਹੁੰਦੇ। ਉਹ ਸ਼ਾਇਦ ਉਹ ਅਸਰ ਨਹੀਂ ਰਹਿਣਾ ਜਿਹੜਾ ਡੇਰੇ ਦਾ ਕਿਸੇ ਦੇ ਅਸਰ ਹੁੰਦਾ ਸੀ। ਬਹੁਤ ਸਾਰੇ ਅਸਰ ਜਿਹੜੇ ਆ ਉਹ ਅੱਗੇ ਨਾਲੋਂ ਫਰਕ ਪਿਆ ਹੈ ਸਾਰੀਆਂ ਚੀਜ਼ਾਂ ਦੇ ਉੱਤੇ। ਤੇ ਦੂਜੀ ਗੱਲ ਇਹ ਹੈ ਕਿ ਡੇਰੇ ਦਾ ਆਪਣਾ ਵੀ ਇੱਕ ਪ੍ਰਭਾਵ ਜਿਹੜਾ ਓਵਰਆਲ ਸੀ, ਉਸ ਪ੍ਰਭਾਵ ਦਾ ਵੀ ਅਸਰ ਹੌਲੀ-ਹੌਲੀ ਘਟ ਰਿਹਾ ਹੈ। ਪਰ ਫਿਰ ਵੀ ਮੈਂ ਇਹ ਗੱਲ ਕਹਿਣਾ ਕਿ ਜੇ 1%, 1.5%, 2% ਵੀ ਵੋਟ ਕਿਤੇ ਪੈ ਜਾਂਦੀ ਹੈ ਤੇ ਉਹਦਾ ਇੱਕ ਇੰਪੈਕਟ ਤਾਂ ਲਾਜ਼ਮੀ ਤੌਰ ਤੇ ਰਹੇਗਾ। 2-4 ਸੀਟਾਂ ਦੇ ਉੱਤੇ ਨੁਕਸਾਨ ਹੋ ਜਾਵੇ ਤਾਂ ਉਹ ਵੀ ਬਹੁਤ ਵੱਡਾ ਨੁਕਸਾਨ ਹੋਏਗਾ ਜੀ। ਚਰਨਜੀਤ ਸਿੰਘ ਜੀ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਇਹਨਾਂ ਨੂੰ ਸੁਝਾਅ ਦੇਣਾ ਚਾਹੁੰਦਾ ਜੀ, ਦੇਸ਼ ਇਹਦਾ ਪੰਜਾਬ ਦਾ ਕੀ ਬਣਨਾ ਜਦੋਂ ਕਿ ਇੱਥੇ ਇੱਕ ਭਾਈ ਸਾਹਿਬ ਨੇ ਗੱਲ ਕੀਤੀ ਆਸ਼ੂਤੋਸ਼ ਬਾਰੇ, ਡੇਰੇ ਬਾਰੇ। ਇਹ ਜਿਹੜੀ ਚੰਡੀਗੜ੍ਹ ਦਾ 42 ਸੈਕਟਰ ਆ ਉਹਦੇ ਵਿੱਚ ਬੇਅੰਤ ਸਿੰਘ ਦੀ ਸਮਾਧੀ ਕਈ ਸਾਲਾਂ ਤੋਂ ਬਣੀ ਔਰ 15 ਬੰਦੇ ਉੱਥੇ ਪਹਿਰੇ ਤੇ ਰਹਿੰਦੇ ਆ। ਇਹ ਕਿੱਧਰ ਜਾ ਰਹੇ ਆ? ਸਾਡੀ ਜਹਾਲਤ, ਅਸੀਂ ਅੰਧ ਵਿਸ਼ਵਾਸ ਇਹ ਪੁੱਛਣਾ ਜੀ। ਥੈਂਕ ਯੂ ਜੀ। ਆਮ ਆਦਮੀ ਨੂੰ ਇਹ ਸਪੋਰਟ ਕਰ ਸਕਦੇ ਜੇ ਇੱਕ ਦਿਨ ਵੀ ਇਹ ਪ੍ਰਚਾਰ ਕਰਨ ਤਾਂ ਜੀ। ਦੇਖੋ ਧਾਰਮਿਕ ਡੇਰੇਦਾਰਾਂ ਦੀਆਂ ਸਮਾਧੀਆਂ, ਆਸ਼ੂਤੋਸ਼ ਦਾ ਅਸੀਂ ਜ਼ਿਕਰ ਕੀਤਾ, ਧਾਰਮਿਕ ਡੇਰਿਆਂ ਦੀ ਸੁਰੱਖਿਆ ਦਾ ਇਸ਼ੂ ਹੈ, ਇੱਕ ਬਿਲਕੁਲ ਵੱਖਰਾ ਪੋਲੀਟੀਕਲੀ ਇੱਕ ਵਿਅਕਤੀ ਹੈ ਤੇ ਉਸ ਵਿਅਕਤੀ ਦੀ ਯਾਦਗਾਰ ਇੱਕ ਬਣੀ ਹੋਈ ਹੈ। ਸਰਕਾਰਾਂ ਇਸ ਤਰ੍ਹਾਂ ਦੇ ਕੰਮ ਕਰਦੀਆਂ, ਬਹੁਤ ਸਾਰੀਆਂ ਜੰਗੀ ਯਾਦਗਾਰਾਂ ਵੀ ਸਾਡੇ ਬਣੀਆਂ ਹੋਈਆਂ। ਜਿਹੜਾ ਇਹਨਾਂ ਨੇ ਬੇਅੰਤ ਸਿੰਘ ਦੀ ਯਾਦਗਾਰ ਦਾ ਜ਼ਿਕਰ ਕੀਤਾ 43 ਸੈਕਟਰ 43 ਸੈਕਟਰ ਚੰਡੀਗੜ੍ਹ ਦੇ ਵਿੱਚ ਹੈ, ਉਹ ਬਹੁਤ ਵਧੀਆ ਜਗ੍ਹਾ ਬਣੀ ਹੋਈ ਹੈ ਪਰ ਉਹਦੀ ਵਰਤੋਂ ਕੋਈ ਨਹੀਂ ਹੋ ਰਹੀ। ਠੀਕ ਹੈ ਇਹਨਾਂ ਦੀ ਗੱਲ ਵੀ 15 ਬੰਦੇ ਉੱਥੇ ਸਿਕਿਉਰਿਟੀ ਤੇ ਲਾਏ ਹੋਏ ਆ, ਪਰ ਜਿਸ ਤਰ੍ਹਾਂ ਦੀ ਉਹ ਯਾਦਗਾਰ ਹੈ ਉਹਦੇ ਵਿੱਚ ਜਿਸ ਤਰ੍ਹਾਂ ਦੇ ਆਡੀਟੋਰੀਅਮ ਹੈਗੇ ਹੈ
ਪਿਛਲੇ ਦਿਨਾਂ ਦੇ ਵਿੱਚ ਉੱਥੇ 1-2 ਫਿਲਮਾਂ ਜਿਹੜੀਆਂ ਆ ਬੜੀਆਂ ਵਧੀਆ ਫਿਲਮਾਂ ਜਿਹੜੀਆਂ ਬੜੀਆਂ ਉਹਨਾਂ ਦਾ ਪ੍ਰਦਰਸ਼ਨ ਹੋਇਆ, ਮੈਂ ਵੀ ਉੱਥੇ ਜਾ ਕੇ ਆਇਆ। ਤੇ ਜੇ ਉਹਦੀ ਵਰਤੋਂ ਕੀਤੀ ਜਾਵੇ ਤਾਂ ਬਹੁਤ ਬੈਟਰ ਹੈ, ਉਹਦੀ ਵਰਤੋਂ ਨਹੀਂ ਹੋ ਰਹੀ। ਪਰ ਇਹਨੂੰ ਕਿਸੇ ਧਾਰਮਿਕ ਡੇਰੇ ਦੇ ਨਾਲ ਜਾਂ ਧਾਰਮਿਕ ਡੇਰੇਦਾਰ ਦੀ ਜਿਹੜੀ ਇੱਕ ਮਿਰਤਕ ਦੇਹ ਪਈ ਆ ਫਰੀਜ਼ਰ ਦੇ ਵਿੱਚ, ਉਹਦੇ ਨਾਲ ਜੋੜਨਾ ਮੈਨੂੰ ਲੱਗਦਾ ਜਾਇਜ਼ ਨਹੀਂ ਹੈ। ਬੇਅੰਤ ਸਿੰਘ ਦੀ ਯਾਦਗਾਰ ਜਿਹੜੀ ਹੈ ਉਹ ਬੇਅੰਤ ਸਿੰਘ ਦੇ ਨਾਂ ਤੇ ਯਾਦਗਾਰ ਬਣੀ ਹੋਈ ਹੈ। ਬੇਅੰਤ ਸਿੰਘ ਦਾ ਉੱਥੇ ਕੁਝ ਨਹੀਂ ਹੈ, ਪਰ ਉਸ ਯਾਦਗਾਰ ਨੂੰ ਵਰਤਿਆ ਜਾਣਾ ਚਾਹੀਦਾ ਹੈ। ਘੱਟੋ ਘੱਟ ਕਲਚਰਲ ਜਿਹੜੇ ਕੋਈ ਮਾਮਲੇ ਹੈ ਜਾਂ ਲਿਟਰੇਰੀ ਜਿਹੜੇ ਕੋਈ ਸਾਡੇ ਪ੍ਰੋਗਰਾਮਸ ਹੁੰਦੇ ਹੈ, ਕਿਉਂਕਿ ਬਹੁਤ ਵੱਡੇ ਹਾਲਸ ਨੇ ਉੱਥੇ, ਉਹਨਾਂ ਦੀ ਵਰਤੋਂ ਹੋਣੀ ਚਾਹੀਦੀ। ਸਾਨੂੰ ਇਸ ਗੱਲ ਤੇ ਜ਼ੋਰ ਦੇਣਾ ਚਾਹੀਦਾ ਹੈ ਵੀ ਉਹ ਜਗ੍ਹਾ ਦੀ ਸਹੀ ਤਰੀਕੇ ਦੇ ਨਾਲ, ਜੇ ਇੰਨਾ ਪੈਸਾ ਲਾ ਕੇ ਜਗ੍ਹਾ ਬਣਾਈ ਗਈ ਹੈ ਤੇ ਉਹਦੀ ਸਹੀ ਵਰਤੋਂ ਹੋਵੇ ਤਾਂ ਜੋ ਲੋਕ ਉਹਨੂੰ ਵਰਤ ਸਕਣ, ਕਿਉਂਕਿ ਲੋਕਾਂ ਦੀ ਜਗ੍ਹਾ ਹੈ, ਲੋਕਾਂ ਦੇ ਪੈਸੇ ਨਾਲ ਬਣੀ ਹੋਈ ਹੈ, ਅਸੀਂ ਟੈਕਸ ਦਿੰਦੇ ਹਾਂ, ਸਾਡੇ ਪੈਸੇ ਉੱਥੇ ਲੱਗੇ ਹੋਏ ਆ, ਅਸੀਂ ਉਸ ਜਗ੍ਹਾ ਦੀ ਵਰਤੋਂ ਕਰ ਸਕੀਏ। ਉਹਨੂੰ ਕਿਸੇ ਧਾਰਮਿਕ ਡੇਰੇ ਦੀ ਜਗ੍ਹਾ ਨਾਲ ਜੋੜਨਾ ਮੈਨੂੰ ਲੱਗਦਾ ਜਾਇਜ਼ ਨਹੀਂ ਹੈ ਜੀ। ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਕੁਲਦੀਪ ਸਿੰਘ ਜੀ ਐਲੇ ਤੋਂ, ਜੀ ਆਇਆਂ ਨੂੰ, ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ। ਰਾਜਕਰਨਵੀਰ ਸਿੰਘ ਜੀ ਤੇ ਸੁਸ਼ੀਲ ਦੋਸਾਂਝ ਜੀ, ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਰਾਜਕਰਨਵੀਰ ਜੀ, ਬਾਅਦ ਚ ਵੀ ਮੇਰਾ ਫੋਨ ਕੱਟਿਓ ਨਾ, ਮੈਂ ਸਾਰੀ ਜੀ ਠੀਕ ਹੈ ਜੀ। ਜੀ ਸਵਾਲ ਪੁੱਛੋ ਜੀ। ਗੱਲ ਤੇ ਮੈਂ ਜਾਣਨਾ ਚਾਹੁੰਦਾ, ਸਾਡੇ ਸਮਾਣੇ ਹਲਕੇ ਤੋਂ, ਮੈਂ ਸਮਾਣੇ ਨੂੰ ਬਿਲੋਂਗ ਕਰਦਾ ਜੀ, ਜਗਤਾਰ ਸਿੰਘ ਰਾਜਲਾ ਨੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ, ਉਹਨਾਂ ਦੀ ਕੀ ਸਥਿਤੀ ਹੈ? ਠੀਕ ਹੈ ਜੀ। ਗੱਲ ਸੁਸ਼ੀਲ ਦੋਸਾਂਝ ਜੀ ਪਿੱਛੇ ਜੇ ਆਏ ਸੀ ਤੇ ਅਮਰੀਕਾ 'ਚ, ਮੈਂ ਬੜਾ ਉਤਾਵਲਾ ਸੀ, ਮੈਂ ਇਹਨਾਂ ਦੇ ਦਰਸ਼ਨ ਕਰਨੇ ਚਾਹੁੰਦਾ ਸੀ ਪਰ ਕਰ ਨਹੀਂ ਸਕਿਆ। ਤੀਜੀ ਗੱਲ, ਜਦੋਂ ਇਹ ਟਿੱਪਣੀ ਕਰਦੇ ਨੇ ਜਾਂ ਸ਼ੁਰੂਆਤ ਕਰਦੇ ਨੇ ਪ੍ਰੋਗਰਾਮ ਦੀ, ਇਹਨਾਂ ਦੇ ਬੋਲ ਦਾ ਐਸਾ ਲਹਿਜਾ ਹੈ ਜਿਵੇਂ ਇਹਨਾਂ ਦੇ ਬੋਲਣ ਦੇ ਵਿੱਚੋਂ ਬੰਦਾ ਸਹਿਜੇ ਅੰਦਾਜ਼ਾ ਲਾ ਸਕਦਾ ਵੀ ਇਹ ਇਨਸਾਨੀਅਤ ਨੂੰ ਪਿਆਰ ਕਰਨ ਵਾਲੇ ਬੰਦੇ ਨੇ ਜੀ। ਤੇ ਮੈਂ ਚਾਹੁੰਦਾ, ਮੇਰੇ ਆਪਣੇ ਦਿਲ ਦੀ ਖਵਾਇਸ਼ ਹੈ ਵੀ ਕੀ ਇਹ ਪੂਰੀ ਹੋ ਸਕਦੀ ਹੈ ਕਦੇ? ਮੈਂ ਇਹਨਾਂ ਨੂੰ ਜਿੱਦਾਂ ਦਾ ਇਹ ਮਾਹੌਲ ਸਿਰਜਣਾ ਚਾਹੁੰਦੇ ਨੇ ਜਾਂ ਜਿੱਦਾਂ ਦਾ ਇਹਨਾਂ ਦੇ ਅੰਦਰੋਂ ਆਵਾਜ਼ ਆਉਂਦੀ ਹੈ, ਇਹੋ ਜਿਹੇ ਸਮੁੱਚੀ ਲਪਾਈ ਦੇ ਭਲਾ ਚਾਹੁਣ ਵਾਲੇ ਲੀਡਰ ਕਦੇ ਇਹ ਬਣ ਸਕਦੇ ਨੇ, ਆ ਸਕਦੇ ਨੇ ਅੱਗੇ? ਥੈਂਕ ਯੂ ਜੀ। ਜੀ 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 ਸੁਸ਼ੀਲ ਜੀ, ਪਹਿਲੀ ਗੱਲ ਤਾਂ ਬਹੁਤ ਮਿਹਰਬਾਨੀ, ਤੁਸੀਂ ਇੰਨੀ ਮੁਹੱਬਤ ਕਰਦੇ ਹੋ। ਕੋਈ ਗੱਲ ਨਹੀਂ, ਅਸੀਂ ਮਿਲ ਨਹੀਂ ਸਕੇ ਜਦੋਂ ਮੈਂ ਅਮਰੀਕਾ ਦੇ ਦੌਰੇ ਤੇ ਆਇਆ ਸੀ, ਕੋਸ਼ਿਸ਼ ਰਹੀ ਮਿਲਣ ਦੀ, ਪਰ ਨਹੀਂ ਆਪਣੀ ਮੁਲਾਕਾਤ ਹੋ ਸਕੀ। ਬੜੀ ਜਲਦੀ ਆਪਣੀ ਮੁਲਾਕਾਤ ਹੋਏਗੀ ਕਿਸੇ ਨਾ ਕਿਸੇ ਬਹਾਨੇ। ਤੇ ਬਹੁਤ ਚੰਗਾ ਲੱਗਾ ਤੁਸੀਂ ਸਾਡੇ ਨਾਲ ਲਾਈਨ ਤੇ ਆਏ ਹੋ, ਤੁਹਾਡਾ ਸਵਾਗਤ ਵੀ ਹੈ ਤੇ ਬਹੁਤ ਮੁਹੱਬਤ ਵੀ ਹੈ ਤੁਹਾਡੇ ਨਾਲ। ਸਮਾਣੇ ਦਾ ਜਿਹੜਾ ਤੁਸੀਂ ਜ਼ਿਕਰ ਕਰ ਰਹੇ ਹੋ, ਉੱਥੇ ਸੁਰਜੀਤ ਸਿੰਘ ਰੱਖੜਾ ਹੋਰੀ ਜਿਹੜੇ ਆ ਸ਼੍ਰੋਮਣੀ ਅਕਾਲੀ ਦਲ ਦੇ ਕੈਂਡੀਡੇਟ ਨੇ ਤੇ ਰਜਿੰਦਰ ਸਿੰਘ ਹੋਰੀ ਕਾਂਗਰਸ ਦੇ ਕੈਂਡੀਡੇਟ ਨੇ ਜੀ। ਸਾਡੇ ਕੋਲ ਜਿਹੜੀ ਜਾਣਕਾਰੀ ਇਹ ਹੈ ਕਿ ਉੱਥੇ ਜਿਹੜਾ ਮੁਕਾਬਲਾ ਭਾਵੇਂ ਕਹਿਣ ਨੂੰ ਤਕੋਣਾ ਹੈ, ਪਰ ਜਗਤਾਰ ਸਿੰਘ ਰਾਜਲਾ ਜਿਹਦਾ ਜ਼ਿਕਰ ਤੁਸੀਂ ਕੀਤਾ, ਉਹ ਕਾਫੀ ਬਿਹਤਰ ਪੋਜੀਸ਼ਨ 'ਚ ਉੱਥੇ ਦਿਖਾਈ ਦੇ ਰਿਹਾ, ਕਾਫੀ ਬਿਹਤਰ ਪੋਜੀਸ਼ਨ 'ਚ ਦਿਖਾਈ ਦੇ ਰਿਹਾ। ਰਿਜ਼ਲਟ ਕੀ ਹੋਣਾ ਇਹ ਵੱਖਰੇ ਮਸਲੇ ਹੈ, ਕਿਉਂਕਿ ਅਸੀਂ ਭਵਿੱਖਬਾਣੀ ਕਰ ਨਹੀਂ ਸਕਦੇ ਕੋਈ ਵੀ। ਭਵਿੱਖਬਾਣੀ ਖਾਸ ਤੌਰ ਤੇ ਰਾਜਨੀਤਿਕ ਭਵਿੱਖਬਾਣੀ ਜਿਹੜੀ ਹਮੇਸ਼ਾ ਖਤਰਨਾਕ ਹੁੰਦੀ ਹੈ ਜੀ। ਪਰ ਓਵਰਆਲ ਜਿਹੜਾ ਮਾਲਵੇ ਦੇ ਵਿੱਚ ਇੱਕ ਸਿਚੁਏਸ਼ਨ ਬਣੀ ਹੋਈ ਹੈ ਵੀ ਆਮ ਆਦਮੀ ਪਾਰਟੀ ਇੱਕ ਲੀਡਿੰਗ ਪੋਜੀਸ਼ਨ 'ਚ ਹੈ ਤੇ ਜਗਤਾਰ ਸਿੰਘ ਰਾਜਲਾ ਵੀ ਉੱਥੋਂ ਆਮ ਆਦਮੀ ਪਾਰਟੀ ਵੱਲੋਂ ਕਾਫੀ ਚੰਗੀ ਪੋਜੀਸ਼ਨ 'ਚ ਦਿਖਾਈ ਦੇ ਰਿਹਾ ਤੇ ਹੋਪਫੁਲੀ ਉਹ ਜਗਤਾਰ ਸਿੰਘ ਰਾਜਲਾ ਉਹਦੀ ਇਹ ਸੀਟ ਕਰ ਸਕਦੇ ਆ ਸੁਰਜੀਤ ਸਿੰਘ ਰੱਖੜਾ ਦੇ ਮੁਕਾਬਲੇ ਜੀ। ਜੀ ਜੀ ਅਤੇ ਜਿਹੜਾ ਉਹਨਾਂ ਨੇ ਸਵਾਲ ਪੁੱਛਿਆ ਵੀ ਕੀ ਸੁਸ਼ੀਲ ਦੋਸਾਂਝ ਕਦੀ ਸਿਆਸਤ ਦੇ ਵਿੱਚ ਆ ਸਕਦੇ ਨੇ? ਨਹੀਂ, ਮੈਂ ਦੇਖੋ ਵੈਸੇ ਮੈਂ ਤੁਹਾਨੂੰ ਦੱਸਦਾ ਸਿਆਸਤ ਤੋਂ ਬਿਨਾਂ ਕੁਝ ਨਹੀਂ ਹੈ ਜੀ। ਜਿਹੜਾ ਬੰਦਾ ਕਹਿੰਦਾ ਕਿ ਮੈਂ ਸਿਆਸਤ ਵਿੱਚ ਨਹੀਂ ਹੈ, ਉਹ ਬੰਦਾ ਜਾਂ ਤਾਂ ਕਿਸੇ ਦੁਨੀਆ 'ਚ ਰਹਿੰਦਾ ਸੀ, ਅਲਟੀਮੇਟਲੀ ਕਿਤੇ ਨਾ ਕਿਤੇ ਅਸੀਂ ਸਿਆਸਤ 'ਚ ਹੁੰਦੇ ਹਾਂ। ਮੈਂ ਸਿਆਸਤਦਾਨ ਹੀ ਹੈ ਤੇ ਘੱਟੋ ਘੱਟ ਲੋਕਾਂ ਦਾ ਸਿਆਸਤਦਾਨ ਹੈ। ਮੈਂ ਲੋਕਾਂ ਦੀ ਐਂਗਲ ਤੋਂ ਸਿਆਸਤ ਕਰ ਰਿਹਾ ਆਪਣੀ ਪੱਤਰਕਾਰੀ 'ਚ ਕੰਮ ਕਰਦਿਆਂ ਹੋਇਆ। ਪਰ ਮੈਂ ਜਿਹੜੀਆਂ ਪਾਪੂਲਰ ਕਿਸਮ ਦੀਆਂ ਜਿਹੜੀਆਂ ਪੋਲੀਟੀਕਲ ਪਾਰਟੀਆਂ ਹੈਗੀਆਂ ਜਾਂ ਮੁੱਖ ਧਾਰਾ ਦੀਆਂ ਪੋਲੀਟੀਕਲ ਪਾਰਟੀਆਂ, ਖਾਸ ਤੌਰ ਦੇ ਉੱਤੇ ਕਾਂਗਰਸ ਹੈ, ਸ਼੍ਰੋਮਣੀ ਅਕਾਲੀ ਦਲ ਹੈ, BJP ਹੈ, ਜਾਂ ਈਵਨ ਆਮ ਆਦਮੀ ਪਾਰਟੀ ਵੀ ਹੈ, ਮੇਰਾ ਇਹਨਾਂ ਨਾਲ ਕੋਈ ਰਿਸ਼ਤਾ ਨਹੀਂ ਹੈ। ਮੈਂ ਵੋਟ ਪਾਉਣੀ ਹੈ, ਮੈਂ ਲਾਜ਼ਮੀ ਤੌਰ ਤੇ ਵੋਟ ਪਾਊਂਗਾ, ਪਰ ਮੈਂ ਇਹਨਾਂ 'ਚੋਂ ਕਿਸੇ ਨੂੰ ਵੋਟ ਨਹੀਂ ਪਾਉਣੀ। ਜਿਵੇਂ ਮੇਰੀ ਗੱਲ ਜੇ ਤੁਸੀਂ ਪੁੱਛ ਰਹੇ ਹੋ ਤਾਂ ਮੈਂ ਸਿਰਫ ਨੋਟਾਂ ਦਾ ਬਟਨ ਦੱਬਣਾ, NOTA। ਜਿਹੜੀ ਮੈਨੂੰ ਇਹਨਾਂ 'ਚ ਕੋਈ ਵੀ ਬੰਦਾ ਪਸੰਦ ਨਹੀਂ। ਮੈਂ ਤਾਂ ਇਹ ਕਹਿੰਦਾ ਚੋਰ ਚੋਰ ਮਸੇ ਕੇ ਭਰਾ
ਜੀ ਜੀ। ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਜਸਪ੍ਰੀਤ ਸਿੰਘ ਜੀ ਫਰੈਜ਼ਨੋ ਤੋਂ। ਜੀ ਆਇਆਂ ਨੂੰ ਜੀ, ਸਤਿ ਸ਼੍ਰੀ ਅਕਾਲ। ਕੀ ਸਵਾਲ ਹੈ ਜੀ? ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਕਿਸਾਨ ਸਾਹਿਬ ਜੀ, ਮੇਰਾ ਇੱਕ ਕੁਐਸਚਨ ਆ ਜੀ, ਭਗਵੰਤ ਮਾਨ ਦੀ ਕੀ ਪੋਜੀਸ਼ਨ ਆ ਤੇ ਬਿੱਟੂ ਤੇ ਉਹਦੇ ਚੋਂ ਆਪਣਾ ਬਾਦਲ ਤਵੀਰ ਦੀ ਕੀ ਪੋਜੀਸ਼ਨ ਰਹੂਗੀ? ਤੇ ਬਿੱਟੂ ਤੇ ਕੈਪਟਨ ਅਕਾਲੀ ਦਲ ਨੂੰ ਬਚਾਉਣ ਲਈ ਗਏ ਆ ਉੱਥੇ, ਤੇ ਬਾਕੀ ਇਹ ਕਾਂਗਰਸ ਤੇ ਅਕਾਲੀ ਦਲ ਲੜ ਕੇ ਵੋਟਾਂ ਲੜ ਰਿਹਾ, ਕਿਉਂਕਿ ਸਾਡਾ ਏਰੀਆ ਜਗਰਾਉਂ ਆ ਜੀ। ਜੀ ਜੀ। ਉੱਥੇ ਮਲਕੀਤ ਸਿੰਘ ਦਾਖਾ ਨੇ ਸਾਡੇ ਪਿੰਡ ਦੇ ਨਾਲ ਦੇ ਪਿੰਡ ਆ ਕੇ ਕਿਹਾ ਵੀ ਜੇ ਮੈਨੂੰ ਵੋਟ ਨਹੀਂ ਪਾਉਣੀ ਤਾਂ ਕਾਂਗਰਸ ਨੂੰ ਨਹੀਂ ਪਾਉਣੀ ਤਾਂ ਅਕਾਲੀ ਦਲ ਨੂੰ ਪਾ ਦਿਓ। ਅੱਛਾ ਜੀ। ਪਰ ਆਮ ਆਦਮੀ ਪਾਰਟੀ ਨੂੰ ਨਹੀਂ ਪਾਉਣੀ। ਇਹ ਕੁਐਸਚਨ ਆ ਮੇਰਾ ਭਾਜੀ। ਥੈਂਕ ਯੂ ਜੀ, ਥੈਂਕ ਯੂ ਜਸਪ੍ਰੀਤ ਜੀ। ਇੱਕ ਗੱਲ ਤਾਂ ਜਿਹੜੀ ਤੁਸੀਂ ਅਖੀਰ ਕਹੀ ਹੈ ਨਾ, ਉਹ ਬਹੁਤ ਇੰਪੋਰਟੈਂਟ ਹੈ। ਇਹ ਗੱਲ ਬਿਲਕੁਲ ਤੁਹਾਡੀ ਦਰੁਸਤ ਹੈ। ਸਾਡੇ ਕੋਲ ਇਸ ਤਰ੍ਹਾਂ ਦੀਆਂ ਖਬਰਾਂ ਆਈਆਂ ਕਿ ਪੰਜਾਬ ਦੇ ਵਿੱਚ ਬਹੁਤ ਸਾਰੇ ਹਲਕਿਆਂ ਦੇ ਵਿੱਚ ਜਿੱਥੇ ਸ਼੍ਰੋਮਣੀ ਅਕਾਲੀ ਦਲ BJP ਦੇ ਕੈਂਡੀਡੇਟ ਜਾ ਰਹੇ ਆ ਨਾ ਜੀ, ਉਹ ਜਦੋਂ ਜਾਂਦੇ ਆ ਤੇ ਲੋਕ ਉਹਨਾਂ ਨੂੰ ਮੂੰਹ ਨਹੀਂ ਲਾਉਂਦੇ। ਮੂੰਹ ਨਹੀਂ ਲਾਉਂਦੇ ਤੇ ਫਿਰ ਲੋਕਾਂ 'ਚ ਜਾ ਕੇ ਗੱਲ ਉਹ ਕਹਿੰਦੇ ਆ ਵੀ ਭਾਈ ਤੁਸੀਂ ਸਾਨੂੰ ਵੋਟ ਨਹੀਂ ਪਾਉਣੀ, ਨਾ ਪਾਓ, ਪਰ ਆਮ ਆਦਮੀ ਪਾਰਟੀ ਨੂੰ ਨਾ ਪਾਇਓ, ਇਹਦੇ ਨਾਲੋਂ ਤੁਸੀਂ ਕਾਂਗਰਸ ਨੂੰ ਵੋਟ ਪਾ ਦਿਓ। ਇਹ ਗੱਲ ਸੱਚਮੁੱਚ ਪੰਜਾਬ ਦੇ ਵਿੱਚ ਵਾਪਰ ਰਹੀ ਹੈ। ਇਹਦਾ ਮਤਲਬ ਇਹ ਹੈ ਵੀ ਆਮ ਆਦਮੀ ਪਾਰਟੀ ਇੱਕ ਬਹੁਤ ਤੇਜ਼ੀ ਦੇ ਨਾਲ ਜਿਹੜੀ ਪੰਜਾਬ ਦੇ ਚੁੱਭ ਰਹੀ ਹੈ, ਉਹਦੇ ਤੇ ਇੱਕ ਡਰ, ਇੱਕ ਖੌਫ ਜਿਹੜਾ ਆ ਇਹ ਦੋਨਾਂ ਪਾਰਟੀਆਂ ਨੂੰ ਹੈ। ਤੇ ਇਹ ਦੋਨੋਂ ਪਾਰਟੀਆਂ ਕਿਉਂਕਿ ਲਗਭਗ ਜਿੱਦਾਂ ਮੈਂ ਅੱਗੇ ਵੀ ਕਿਹਾ, ਵੈਸੇ ਪਾਰਟੀਆਂ ਦਾ ਕੋਈ ਬਹੁਤਾ ਫਰਕ ਨਹੀਂ ਹੈ, ਸਿਰਫ ਨਾ ਹੀ ਵੱਖਰੇ ਵੱਖਰੇ ਆ, ਕਿਰਦਾਰ ਤੇ ਵਿਹਾਰ ਇੱਕੋ ਜਿਹਾ ਲਗਭਗ ਹੈਗਾ। ਸੋ ਜਿਹੜੀ ਆਮ ਆਦਮੀ ਪਾਰਟੀ ਬਿਲਕੁਲ ਨਵਾਂ ਇੱਕ ਕਿਸਮ ਦਾ ਵਰਤਾਰਾ ਹੈ, ਸੋ ਉਹਦੇ ਤੋਂ ਘਬਰਾਹਟ ਇਹਨਾਂ ਦੇ ਮਨ ਦੇ ਵਿੱਚ ਲਾਜ਼ਮੀ ਤੌਰ ਤੇ ਹੈ। ਤੇ ਅਕਾਲੀ ਦਲ BJP ਨੂੰ ਦਿਖਾਈ ਦੇ ਰਿਹਾ ਕਿ ਉਹਨਾਂ ਦੀ ਸਰਕਾਰ ਹੁਣ ਨਹੀਂ ਆਉਣੀ। ਇਸ ਕਰਕੇ ਜਿੱਥੇ ਉਹਨਾਂ ਦਾ ਕੈਂਡੀਡੇਟ ਬਹੁਤ ਜ਼ਿਆਦਾ ਕਮਜ਼ੋਰ ਹੈ, ਉਹ ਆਮ ਤੌਰ ਤੇ ਗੱਲ ਕਰ ਰਹੇ ਆ ਵੀ ਸਾਨੂੰ ਨਹੀਂ ਵੋਟ ਪਾਉਣੀ, ਯਾਰ ਨਾ ਪਾਓ, ਪਰ ਤੁਸੀਂ ਕਾਂਗਰਸ ਨੂੰ ਵੋਟ ਪਾ ਦਿਓ, ਆਮ ਆਦਮੀ ਪਾਰਟੀ ਨੂੰ ਵੋਟ ਨਾ ਪਾਇਓ। ਇਹ ਇੱਕ ਵਰਤਾਰਾ ਜ਼ਰੂਰ ਚੱਲ ਰਿਹਾ। ਜਿੱਥੇ ਤੱਕ ਇਹਨਾਂ ਨੇ ਹਲਕਿਆਂ ਦਾ ਪੁੱਛਿਆ ਤੇ ਜਿੱਥੇ ਤੱਕ ਤਾਂ ਲੰਬੀ ਹਲਕੇ ਦਾ ਮਸਲਾ ਹੈ, ਜਿੱਥੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਖੜੇ ਹੈ ਜੀ, ਲੰਬੀ ਹਲਕੇ ਦੀ ਸਿਚੁਏਸ਼ਨ ਜਿਹੜੀ ਹੈ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵਾਸਤੇ ਬਹੁਤ ਜ਼ਿਆਦਾ ਟਫ ਹੈ, ਬਹੁਤ ਮੁਸ਼ਕਿਲ ਹੈ ਤੇ ਪ੍ਰਕਾਸ਼ ਸਿੰਘ ਬਾਦਲ ਦੀ ਹਾਰ ਸਪਸ਼ਟ ਦਿਖਾਈ ਦੇ ਰਹੀ ਹੈ। ਹੋਣਾ ਕੀ ਹੈ ਮੈਂ ਨਹੀਂ ਕਹਿ ਸਕਦਾ। ਕੱਲ ਨੂੰ ਜਿਹੜੀ 5% ਜਿਹੜੀ ਖਾਮੋਸ਼ ਜਾਂ ਸਾਇਲੈਂਟ ਵੋਟ ਹੈ, ਉਹਨੇ ਕਿੱਦਾਂ ਪਲਟਾ ਮਾਰ ਜਾਣਾ, ਉਹਨੇ ਕੀ ਕਰਨਾ, ਜਾਂ ਆਖਰੀ 2 ਦਿਨਾਂ ਦੇ ਵਿੱਚ ਕਿੰਨੇ ਪੈਸੇ ਵੰਡੇ ਜਾਂਦੇ ਆ, ਕਿੰਨਾ ਕੁ ਨਸ਼ਾ ਵੰਡਿਆ ਜਾਂਦਾ, ਇਹ ਵੱਖਰੀਆਂ ਗੱਲਾਂ। ਅੱਜ ਦੀ ਤਰੀਕ ਦੇ ਵਿੱਚ ਜੇ ਹੁਣੇ ਵੋਟਾਂ ਪੈ ਜਾਣ ਹੁਣੇ, ਤਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਉੱਥੋਂ ਹਾਰ ਗਏ ਆ ਤੇ ਉੱਥੇ ਕੈਪਟਨ ਅਮਰਿੰਦਰ ਜਿਹੜੇ ਆ ਉਹ ਜਿੱਤਦੇ ਦਿਖਾਈ ਦੇ ਰਹੇ। ਜਿਹੜੀ ਇਹ ਭਾਵਨਾ ਸੀ ਪਹਿਲਾਂ ਵੀ ਕੈਪਟਨ ਅਮਰਿੰਦਰ ਪਤਾ ਨਹੀਂ ਉੱਥੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਬਚਾਉਣ ਗਏ ਆ, ਇਹ ਸਥਿਤੀ ਖਤਮ ਹੋ ਚੁੱਕੀ ਹੈ। ਜਰਨੈਲ ਸਿੰਘ ਉੱਥੇ ਜਿਹੜੇ ਆ ਉਹ ਕਾਬਲੇ 'ਚ ਜ਼ਰੂਰ ਹੈ, ਪਰ ਕੈਪਟਨ ਅਮਰਿੰਦਰ ਉੱਥੋਂ ਜਿੱਤਦੇ ਦਿਖਾਈ ਦੇ ਰਹੇ ਆ ਅੱਜ ਦੀ ਤਰੀਕ ਦੇ ਵਿੱਚ। ਜੇ ਅੱਜ ਹੀ ਵੋਟਾਂ ਪੈਣ, ਮੈਂ ਤਾਂ ਗੱਲ ਕਰ ਰਿਹਾ, 2 ਦਿਨਾਂ ਬਾਅਦ ਵੋਟਾਂ ਪੈਣ ਮੈਂ ਕਹਿ ਨਹੀਂ ਸਕਦਾ। ਜਿਹੜਾ ਜਲਾਲਾਬਾਦ ਵਾਲਾ ਮਸਲਾ, ਉੱਥੇ ਟਿਕੋਣੀ ਚੱਕਰ ਆ ਬਰਾਬਰ ਦੀ। ਅੱਜ ਤੋਂ 20 ਦਿਨ ਪਹਿਲਾਂ, 30 ਦਿਨ ਪਹਿਲਾਂ, ਮਹੀਨਾ ਪਹਿਲਾਂ ਭਗਵੰਤ ਮਾਨ ਬਹੁਤ ਵੱਡੀ ਲੀਡ 'ਚ ਉੱਥੇ ਅੱਗੇ ਜਾ ਰਹੇ ਸੀ, ਪਰ ਜਦੋਂ ਰਵਨੀਤ ਬਿੱਟੂ ਗਿਆ ਪਹਿਲੇ 5-4 ਦਿਨ ਤੱਕ ਕੁਛ ਵੀ ਰਵਨੀਤ ਬਿੱਟੂ ਐ ਲੱਗਦਾ ਰਵਨੀਤ ਬਿੱਟੂ ਨਹੀਂ ਮੁਕਾਬਲੇ 'ਚ ਨਹੀਂ ਹੈ। ਪਰ ਹੁਣ ਜਦੋਂ ਸ਼ੇਰ ਸਿੰਘ ਘੁਬਾਇਆ ਤਾਂ ਪੂਰਾ ਟੱਬਰ ਕਾਂਗਰਸ ਤੋਂ ਚਲਾ ਗਿਆ ਤੇ ਉਸ ਤੋਂ ਬਾਅਦ ਸ਼ੇਰ ਸਿੰਘ ਘੁਬਾਇਆ ਨੇ ਸਾਂਝੀ ਪ੍ਰੈਸ ਕਾਨਫਰੰਸ ਕਰ ਲਈ ਰਵਨੀਤ ਬਿੱਟੂ ਦੇ ਨਾਲ, ਜਦੋਂ ਇੱਕ ਵੀਡੀਓ ਜੀ ਜਾਰੀ ਹੋਈ ਹੈ ਸ਼ੇਰ ਸਿੰਘ ਘੁਬਾਇਆ ਦੀ ਜੀ। ਉਸ ਤੋਂ ਬਾਅਦ ਉਹ ਜਿਹੜਾ ਰਾਏ ਸਿੱਖ ਬਰਾਦਰੀ ਹੈ ਉਹਦਾ ਇਕਜੁੱਟ ਫੈਸਲਾ ਜਿਹੜਾ ਆ ਰਵਨੀਤ ਬਿੱਟੂ ਦੇ ਹੱਕ 'ਚ ਹੋ ਗਿਆ ਤੇ ਉਹ 86,000 ਵੋਟ ਹੈ, 1,86,000 ਟੋਟਲ ਵੋਟ ਹੈ ਜਲਾਲਾਬਾਦ ਦੀ ਤੇ 86,000 ਵੋਟ ਕੱਲੀ ਰਾਏ ਸਿੱਖ ਬਰਾਦਰੀ ਹੈ। ਤੇ ਉਹ ਕਹਿੰਦੇ ਹੈ ਵੀ ਅਸੀਂ ਜਿੱਥੇ ਵੋਟ ਪਾਉਣੀ ਇਕੱਠਿਆਂ ਨੇ ਪਾਉਣੀ ਹੈ। 86,000 ਤਾਂ ਪੋਲ ਨਹੀਂ ਹੋਣੀ, ਜੇ ਉਹ 'ਚ 40,000 ਵੀ ਇਕੱਠੀ ਪੋਲ ਹੋ ਗਈ ਤਾਂ ਲਾਜ਼ਮੀ ਤੌਰ ਦੇ ਉੱਤੇ ਰਵਨੀਤ ਬਿੱਟੂ ਜਿਹੜਾ ਕੱਲ ਤੱਕ ਕਿਸੇ ਗਿਣਤੀ 'ਚ ਨਹੀਂ ਸੀ, ਅੱਜ ਉਹ ਮੁਕਾਬਲੇ 'ਚ ਹੈ ਤੇ ਇੱਕ ਬਰਾਬਰ ਦੀ ਟੱਕਰ ਭਗਵੰਤ ਮਾਨ, ਸੁਖਬੀਰ ਬਾਦਲ ਤੇ ਰਵਨੀਤ ਬਿੱਟੂ ਦੀ ਜਲਾਲਾਬਾਦ 'ਚ ਸਾਨੂੰ ਦਿਖਾਈ ਦੇਗੀ। ਥੋੜੀ ਬਹੁਤ ਫਰਕ ਦੇ ਨਾਲ ਕੋਈ ਸੀਟ ਜਿੱਤੇਗਾ। ਭਗਵੰਤ ਮਾਨ ਜਿਹੜੇ ਸੀਟ ਜਿੱਤਦੇ ਦਿਖਾਈ ਦੇ ਰਹੇ ਸੀ ਵੱਡੇ ਮਾਰਜਨ ਨਾਲ, ਅੱਜ ਉਹ ਮਾਰਜਨ ਉਹਨਾਂ ਦਾ ਉੱਥੇ ਨਹੀਂ ਹੈ ਜਿਹੜਾ ਅੱਜ ਤੋਂ ਮਹੀਨਾ ਪਹਿਲਾਂ ਸੀ ਜੀ। ਆਪਣੇ ਅਖੀਰਲੇ ਕੁਝ ਕਾਲਰਸ ਉਹਨਾਂ ਨਾਲ ਗੱਲ ਕਰਾਂਗੇ। ਅਜੀਤ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ। ਰਾਜਕਰਨ ਵੀ ਸਤਿ ਸ਼੍ਰੀ ਅਕਾਲ ਜੀ। ਸ਼ੀਤਲ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੇਰੀ ਬੇਨਤੀ ਹੈਗੀ ਆ ਵੀ ਜਿਹੜੇ ਲੋਕ ਸਰਸੇ ਵਾਲੇ ਜਿਹੜਾ ਫੈਸਲਾ ਕੀਤਾ ਹੈ ਅੱਜ
ਉਹਦਾ ਅਸਰ ਜਿਹੜਾ ਹੈਗਾ ਵਾ ਉਹ ਨੈਗੇਟਿਵ ਨਹੀਂ ਜਾਵੇਗਾ। ਜਿਹੜੇ ਲੋਕ ਅੱਜ ਤੋਂ 10 ਸਾਲ ਪਹਿਲਾਂ ਕੁੱਟ ਖਾਣ ਡਏ ਸੀ ਸਰਸੇ ਵਾਲੇ ਕੋਲ, ਜਦੋਂ ਇਹਨਾਂ ਨੂੰ ਦਖਲ ਕੀਤਾ ਹੈਗਾ ਵਾ, ਕੱਢਿਆ ਹੈਗਾ ਜਦੋਂ, ਤੇ ਉਹਦੇ ਬਾਅਦ ਇਹਨਾਂ ਨੇ ਪਿੰਡਾਂ ਵਾਲਿਆਂ ਨੇ ਭਜਾ ਕੁੱਟ ਕੇ ਉਹਨਾਂ ਨੂੰ ਭਜਾਇਆ ਸੀਗਾ, ਉਹ ਲੋਕ ਜਿਹੜੇ ਹੈਗੇ ਆ ਉਹ ਕੀ ਬਾਦਲ ਨੂੰ ਵੋਟ ਪਾਉਣਗੇ? ਕਿਉਂਕਿ ਉਦੋਂ ਬਾਦਲ ਦੇ ਹੱਕ ਸੀ ਸਾਰੇ। ਇਹਦਾ ਕੋਈ ਨੁਕਸਾਨ ਨਹੀਂ ਹੋਵੇਗਾ ਅਕਾਲੀ ਦਲ ਨੂੰ। ਥੈਂਕ ਯੂ ਜੀ, ਧੰਨਵਾਦ ਤੁਹਾਡਾ ਜੀ। ਠੀਕ ਹੈ ਗੱਲ ਤੁਹਾਡੀ, ਤੇ ਇਸੇ ਕਰਕੇ ਅਸੀਂ ਪਹਿਲਾਂ ਗੱਲ ਤੁਹਾਨੂੰ ਦੱਸੀ ਹੈ ਕਿ ਇੱਕ ਸੈਕਸ਼ਨ ਸ਼ਰਧਾਲੂਆਂ ਦਾ ਹੈਗਾ ਜਿਹੜਾ ਇਸ ਗੱਲ ਦੇ ਖਿਲਾਫ ਵੀ ਹੈ, ਤੇ ਉਹ ਕਹਿੰਦੇ ਅਸੀਂ ਮੁੜ ਕੇ ਡੇਰੇ ਜਾਣਾ ਹੀ ਨਹੀਂ। ਇਹ ਕੀ ਗੱਲ ਹੋਈ? ਤੁਸੀਂ ਅੱਜ ਤੋਂ 10 ਸਾਲ ਪਹਿਲਾਂ ਸਾਨੂੰ ਇੱਕ ਕੁੱਟਣ ਮਾਰਨ ਡਏ ਸੀ ਤੇ ਉਹਨਾਂ ਨੂੰ ਸਪੋਰਟ ਕਰ ਰਹੇ ਹੋ। ਤੁਹਾਡੀ ਪੋਲੀਟੀਕਲ ਜਿਹੜੀਆਂ ਪਹਿਲ ਕਦਮੀਆਂ ਹੋ ਸਕਦੀਆਂ, ਪਰ ਇਹਦਾ ਮਤਲਬ ਇਹ ਥੋੜਾ ਵੀ ਜਿੱਥੇ ਤੁਸੀਂ ਕਹੋ ਅਸੀਂ ਵੋਟ ਕਰ ਰਹੇ, ਪਰ ਉਹ ਥੋੜਾ ਬਹੁਤ ਮਾਈਨਰ ਸੈਕਸ਼ਨ ਹੈ। ਬਾਕੀ ਤੁਹਾਨੂੰ ਪਤਾ ਕਿ ਇਹ ਜਿਹੜੇ ਸ਼ਰਧਾਲੂ ਹੁੰਦੇ ਆ, ਖਾਸ ਤੌਰ ਤੇ ਜਿਹੜੇ ਕਹਿ ਲਓ ਬਲਾਈਂਡ ਫੇਥ ਕਰਨ ਵਾਲੇ ਲੋਕ ਹੈ, ਉਹ ਜੀ ਹਜ਼ੂਰੀਏ ਆ, ਸਿਰ ਹੋਣ ਵਾਲੇ ਲੋਕ ਹੈ, ਰਜ਼ਾ ਤੇ ਰਹਿਣ ਵਾਲੇ ਲੋਕ ਹੈ। ਇਸ ਕਰਕੇ ਵੱਡੇ ਪੱਧਰ ਤੇ ਉਹ ਵੋਟ ਕਰਨਗੇ ਜੋ ਕਹਿਣਗੇ ਉਹਦੇ ਮੁਤਾਬਕ ਬੀਜੇਪੀ ਅਕਾਲੀ ਦਲ ਗੱਠਜੋੜ ਨੂੰ। ਪਰ ਉਹ ਵੋਟ ਪਰਸੈਂਟ ਬਹੁਤ ਜ਼ਿਆਦਾ ਨਹੀਂ ਹੈ। ਤੇ ਦੂਜੀ ਗੱਲ ਇਹ ਵੀ ਹੈ ਕਿ ਇੱਕ ਵੇਵ ਹੈ ਜਿਹਦਾ ਅਸੀਂ ਬਾਰ-ਬਾਰ ਜ਼ਿਕਰ ਕੀਤਾ, ਮੈਂ ਬਾਰ-ਬਾਰ ਉਹ ਗੱਲਾਂ ਦੁਹਰਾਉਣੀਆਂ ਨਹੀਂ ਚਾਹੁੰਦਾ। ਉਸ ਵੇਵ ਦਾ ਅਸਰ ਵੀ ਲਾਜ਼ਮੀ ਤੌਰ ਤੇ ਰਹੇਗਾ ਤੇ ਬਹੁਤ ਜ਼ਿਆਦਾ ਲਾਭ ਤਾਂ ਨਹੀਂ, ਪਰ ਕਮ ਬੈਕ ਥੋੜਾ ਬਹੁਤ ਅਕਾਲੀ ਦਲ ਬੀਜੇਪੀ ਦਾ 2-4 ਸੀਟਾਂ ਤੇ ਵੀ ਹੋ ਜਾਵੇ ਤਾਂ ਉਹਦਾ ਨੁਕਸਾਨ ਤੇ ਕਾਂਗਰਸ ਤੇ ਆਮ ਆਦਮੀ ਪਾਰਟੀ ਨੂੰ, ਖਾਸ ਤੌਰ ਤੇ ਆਮ ਆਦਮੀ ਪਾਰਟੀ ਨੂੰ ਹੋ ਸਕਦਾ ਹੈ। ਜੀ ਵਿੱਕੀ ਜੀ ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜੀ ਮੇਰਾ ਸਵਾਲ ਇਹ ਆ ਵੀ ਇਹਨਾਂ ਨੇ ਤੇ ਨੋਟਾ ਦੱਬ ਦੇਣਾ ਵਾ ਜੀ, ਹੋਰ ਵੀ ਲੋਕ ਨੋਟਾ ਮਾੜਾ ਮੋਟਾ ਦੱਬਣਗੇ। ਹੁਣ ਪਹਿਲਾਂ ਵੀ ਟਰਾਈ ਕਰਦੇ ਆਏ ਆ ਜੋ ਵੀ ਪਾਰਟੀਆਂ ਆਈਆਂ ਨੇ, ਹੁਣ ਇਹ ਕਹਿੰਦੇ ਸਾਨੂੰ ਇਹ ਤੋਂ ਆਸ ਕੋਈ ਨਹੀਂ ਜਿਹੜੀ ਨਵੀਂ ਪਾਰਟੀ ਆ। ਕੀ ਪੰਜਾਬ ਦਾ ਯੂਥ ਉਹਦੇ 'ਚ ਇੰਨਾ ਦਮ ਹਾਲੇ ਹੈਗਾ ਵੀ ਉਹ ਗੰਨ ਚੁੱਕੇਗਾ ਲੇਟਰ ਆਨ? ਕੋਈ ਇਹੋ ਜਿਹੀ ਸੰਭਾਵਨਾ ਹੈਗੀ ਆ? ਕਿਉਂਕਿ ਹੋਰ ਤਾਂ ਕੋਈ ਚਾਰਾ ਦਿਖਦਾ ਨਹੀਂ ਆ। ਜੇ ਆ ਵੀ 5 ਸਾਲ ਏਦਾਂ ਹੀ ਲੰਘ ਗਏ, ਕੀ ਪੰਜਾਬ ਦੇ ਯੂਥ ਦਾ ਬਲੱਡ ਹਲੇ ਵੀ ਗਰਮ ਹੈਗਾ ਵਾ? ਚੁੱਕੇਗਾ ਗੰਨ ਕਿ ਨਹੀਂ ਚੁੱਕੇਗਾ? ਦੇਖੋ ਜਿਹੜੀ ਯੂਥ ਦੀ ਗੱਲ ਹੈ, ਪਹਿਲੀ ਗੱਲ ਤਾਂ ਇਹ ਵੀ ਮੈਂ ਨਿੱਜੀ ਤੌਰ ਤੇ ਗੱਲ ਕਹੀ ਹੈ ਕਿ ਮੇਰੀ ਧਾਰਨਾ ਹੈ ਵੀ ਮੈਂ ਇਹ ਨਹੀਂ ਕਹਿ ਰਿਹਾ ਵੀ ਤੁਸੀਂ ਜਾਂ ਤੁਹਾਡਾ ਕੋਈ ਜਿਹੜਾ ਇੱਥੇ ਵੋਟਰ ਤੁਹਾਡਾ ਰਿਸ਼ਤੇਦਾਰ ਹੈ ਉਹ ਵੀ ਮੇਰੇ ਕਹਿਣ ਤੇ ਨੋਟਾ ਦੱਬੇ। ਮੈਂ ਇਹ ਨਹੀਂ ਕਹਿ ਰਿਹਾ, ਮੈਂ ਤਾਂ ਆਪਣੀ ਗੱਲ ਦੱਸੀ ਵੀ ਮੈਂ ਨੋਟਾ ਦੱਬਣਾ। ਪਰ ਨਿੱਜੀ ਤੌਰ ਤੇ ਉੱਦਾਂ ਮੇਰਾ ਮਨ ਇਹ ਹੈ ਵੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਇੱਕ ਵਾਰੀ ਬਣਨੀ ਚਾਹੀਦੀ ਹੈ। ਕਿਉਂ ਬਣਨੀ ਚਾਹੀਦੀ ਹੈ? ਘੱਟੋ ਘੱਟ ਆਮ ਆਦਮੀ ਪਾਰਟੀ ਜਿਹੜੀ ਦਿੱਲੀ ਦੇ ਵਿੱਚ ਉਹਦੀ ਸਰਕਾਰ ਹੈ ਤੇ ਦਿੱਲੀ 'ਚ ਉਹਨੂੰ ਇਤਰਾਜ਼ ਹੈ ਕਿ ਸਾਨੂੰ ਕੰਮ ਨਹੀਂ ਕਰਨ ਦਿੱਤਾ ਜਾ ਰਿਹਾ, ਤੇ ਪੰਜਾਬ ਇੱਕ ਪੂਰਨ ਸਟੇਟ ਹੈ ਤੇ ਜਿਹੜੇ ਦਾਅਵੇ ਵਾਅਦੇ ਆਮ ਆਦਮੀ ਪਾਰਟੀ ਕਰ ਰਹੀ ਹੈ ਘੱਟੋ ਘੱਟ ਉਹਦਾ ਨਿਤਾਰਾ ਹੋ ਜਾਵੇ 2, 2.5, 3 ਸਾਲਾਂ 'ਚ 4 ਸਾਲਾਂ 'ਚ ਪਤਾ ਲੱਗ ਜਾਏ ਵੀ ਜੋ ਆਮ ਆਦਮੀ ਪਾਰਟੀ ਕਹਿ ਰਹੀ ਉਹ ਕਰਨਯੋਗ ਹੈ ਜਾਂ ਨਹੀਂ। ਜੇ ਉਹਦੀ ਸਰਕਾਰ ਨਹੀਂ ਬਣਦੀ ਤਾਂ ਫਿਰ ਤਾਂ ਮਨ 'ਚ ਰਹਿ ਗਿਆ ਵੀ ਹਾਂ ਨਹੀਂ ਜੀ ਆਮ ਆਦਮੀ ਪਾਰਟੀ ਸਰਕਾਰ ਹੁੰਦੀ ਤਾਂ ਬੜੀ ਇਨਕਲਾਬੀ ਸਥਿਤੀ ਪੈਦਾ ਕਰ ਦੇਣੀ ਸੀ, 60 ਤਬਦੀਲੀ ਹੋ ਜਾਣੀ ਸੀ, ਤੇ ਸਾਡੇ ਮਨ 'ਚ ਹੀ ਰਹਿਣਾ। ਇੱਕ ਵਾਰੀ ਸਰਕਾਰ ਆਵੇ ਤੇ ਘੱਟੋ ਘੱਟ ਸਾਨੂੰ ਪਤਾ ਲੱਗੇ ਵੀ ਸੱਚਮੁੱਚ ਜੋ ਇਹ ਦਾਅਵੇ ਵਾਅਦੇ ਕਰਦੇ ਉਹ ਕਰਨਯੋਗ ਹੈ ਜਾਂ ਨਹੀਂ। ਕਿਉਂਕਿ ਮੈਂ ਲੋਕਾਂ ਦੇ ਐਂਗਲ ਤੋਂ ਗੱਲ ਕਰ ਰਿਹਾ, ਮੈਂ ਆਪਣੇ ਐਂਗਲ ਤੋਂ ਨਹੀਂ ਕਰ ਰਿਹਾ। ਮੈਨੂੰ ਪਤਾ ਹੈ ਕਿ ਉਹਨਾਂ ਤੋਂ ਕੁਝ ਹੋਣਾ ਨਹੀਂ ਹੈ, ਕਿਉਂਕਿ ਜਿਸ ਤਰ੍ਹਾਂ ਮਲਗੋਬਾ ਇਹ ਹੈ, ਇਸ ਮਲਗੋਬੇ ਦੇ ਵਿੱਚ ਜਿੱਥੇ ਕੋਈ ਆਈਡੀਓਲੋਜੀ ਨਹੀਂ ਹੈ, ਜਿੱਥੇ ਸਿਰੇ ਦੇ ਰਾਈਟਿਸਟ ਤੇ ਸਿਰੇ ਦੇ ਲੈਫਟਿਸਟ ਲੋਕ ਜਿਹੜੇ ਆ ਉਹ ਇੱਕ ਥਾਂ ਆਏ ਹੋਏ ਆ, ਉੱਥੇ ਕਿੱਦਾਂ ਤੁਸੀਂ ਤਵੱਕੋ ਕਰ ਸਕਦੇ ਹੋ ਕਿ ਉਹ ਬਹੁਤ ਚੰਗਾ ਬਦਲ ਕੋਈ ਦੇ ਸਕਦੇ ਆ? ਪਰ ਟੈਂਪਰੇਰੀ ਰਾਹਤ ਮਿਲੇਗੀ, ਅਸਥਾਈ ਕਿਸਮ ਦੀ ਰਾਹਤ ਜਿਹੜੀ ਟੈਂਪਰੇਰੀ ਰਾਹਤ ਜਿਹਨੂੰ ਕਹਿੰਦੇ ਆ, ਉਹ ਇਹਦੇ ਤੋਂ ਸਾਨੂੰ ਤਵੱਕੋ ਅਸੀਂ ਕਰ ਸਕਦੇ ਆ। ਪਰ ਓਵਰਆਲ ਜਿਹੜਾ ਇੱਕ ਲੋਕਾਂ ਦਾ ਗੁੱਸਾ ਜਿਹੜਾ ਆ, ਜਿਹੜਾ ਅੰਨਾ ਹਜ਼ਾਰੇ ਦੀ ਮੂਵਮੈਂਟ 'ਚ ਅਸੀਂ ਦੇਖਿਆ ਸੀ, ਉਸ ਗੁੱਸੇ ਨੂੰ ਅਲਟੀਮੇਟਲੀ ਇਸ ਕਿਸਮ ਦੀ ਜਿਹੜੀ ਸਤਾ ਜਿਹੜੀ ਹੁਣ ਤੱਕ ਸਤਾ ਸਾਡੇ ਤੇ ਰਾਜ ਕਰਦੀ ਆਈ ਹੈ, ਉਸੇ ਸਤਾ 'ਚ ਉਸੇ ਸਤਾ ਦੇ ਹੱਕ 'ਚ ਭੁਗਤਾਉਣ ਦਾ ਇੱਕ ਤਰੱਦਦ ਆਮ ਆਦਮੀ ਪਾਰਟੀ ਦੇ ਰੂਪ 'ਚ ਮੈਂ ਨਿੱਜੀ ਤੌਰ ਤੇ ਦੇਖਦਾ। ਪਰ ਮੈਂ ਇਹ ਕਹਿੰਦਾ ਨਹੀਂ ਕਿ ਤੁਸੀਂ ਵੀ ਇਹਨੂੰ ਏਦਾਂ ਦੇਖੋ। ਤੁਹਾਡੇ ਆਪਣੇ ਅਧਿਕਾਰ ਹੈ, ਤੁਹਾਡੀ ਆਪਣੀ ਰਾਏ ਹੈ, ਤੇ ਹਰ ਬੰਦੇ ਦੀ ਆਪਣੀ ਰਾਏ ਹੈ, ਤੇ ਉਹਦਾ ਇਹ ਅਧਿਕਾਰ ਕਾਇਮ ਰਹਿਣਾ ਚਾਹੀਦਾ ਹੈ। ਆਪਣੀ ਮਰਜ਼ੀ ਦੇ ਮੁਤਾਬਕ ਵੋਟ ਕਰਨਾ ਚਾਹੀਦਾ ਹੈ, ਕਿਸੇ ਦੇ ਕਹਿਣ ਤੇ ਵੋਟ ਨਹੀਂ ਕਰਨਾ ਚਾਹੀਦਾ। ਜਿਵੇਂ ਮੈਂ ਕਨ੍ਹਈਆ ਕੁਮਾਰ ਦੀ ਕੱਲ੍ਹ ਪਰਸੋਂ ਇੱਕ ਵੀਡੀਓ ਦੇਖੀ, ਰਾਮਦੇਵ ਬੈਠਾ ਸੀ ਸਟੇਜ ਤੇ, ਰਾਮਦੇਵ ਨੂੰ ਸਪਸ਼ਟ ਤੌਰ ਤੇ ਉਹਨੇ ਕਿਹਾ ਵੀ ਤੁਸੀਂ ਮੈਨੂੰ ਕਹਿੰਦੇ ਹੋ ਵੀ ਬੰਦਿਆਂ ਲੋਕਾਂ ਨੂੰ ਸੋਚਣਾ ਚਾਹੀਦਾ ਹੈ। ਕਹਿੰਦੇ ਜੇ ਅਸੀਂ ਸੋਚਦੇ ਹਾਂ ਸੋਚਾਂਗੇ ਤਾਂ ਫਿਰ ਭਾਈ ਤੇਰੇ ਕਹੇ ਅਸੀਂ ਪਤੰਜਲੀ ਦਾ ਟੂਥਪੇਸਟ ਕਿਉਂ ਯੂਜ਼ ਕਰੀਏ? ਮੇਰੇ ਕਹੇ ਤੇ ਏਦਾਂ ਮੈਂ ਕਿਹਾ ਮੇਰੇ ਕਹੇ ਤੇ ਤੁਸੀਂ ਨੋਟਾਂ ਦਾ ਬਟਨ ਨਾ ਦੱਬੋ। ਪਰ ਮੇਰੀ ਜਿਹੜੀ ਰਾਏ ਹੈ, ਮੈਂ ਤੁਹਾਡੀ ਰਾਏ ਦੀ ਕਦਰ ਕਰਦਾ, ਤੁਸੀਂ ਮੇਰੀ ਰਾਏ ਦੀ ਕਦਰ ਜ਼ਰੂਰ ਕਰੋ। ਜੀ ਮਨਜੀਤ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ। ਹੈਲੋ ਸਤਿ ਸ਼੍ਰੀ ਅਕਾਲ ਜੀ। ਜੀ ਮਨਜੀਤ ਸਿੰਘ
ਹਾਂਜੀ, ਮੈਂ ਇੱਕ ਬੜਾ ਜ਼ਰੂਰੀ ਸਵਾਲ ਸੀ ਜਿਹੜਾ ਮੇਰਾ ਪਹਿਲੇ ਰਹਿ ਗਿਆ ਸੀ। ਜੀ ਜੀ ਪੁੱਛੋ ਜੀ। ਇੰਨੇ ਰੋਲੇ ਰੱਪੇ ਦੇ ਵਿੱਚ ਮੈਂ ਦੇਖ ਰਿਹਾ ਵੀ ਕਿਸੇ ਨੂੰ ਪੰਜਾਬ ਦੇ ਕਿਸਾਨਾਂ ਦੀ ਉਹ ਜਿਹੜੀ ਕਤਲੇਆਮ ਹੋਣ ਵਾਲੀ ਹੈ ਉਹ ਨਹਿਰ ਦੇ ਮਸਲੇ ਤੇ ਦੇ, ਕਿਉਂਕਿ ਮਸਲਾ ਨਿਬੜ ਨਹੀਂ ਰਿਹਾ ਔਰ ਕੋਈ ਪਾਰਟੀ ਉਹਦੇ ਤੇ ਜਿਹੜੀ ਸਿਆਸਤ ਸ਼ੁਰੂ ਹੋਈ ਸੀ ਉਹ ਸਾਰੀਆਂ ਪਾਰਟੀਆਂ ਭੁੱਲ ਗਈਆਂ ਨੇ ਵੀ SYL ਨਹਿਰ ਦਾ ਕੀ ਬਣੇਗਾ, ਕੱਲ ਨੂੰ ਕਿਹੜੀ ਪਾਰਟੀ ਆਏਗੀ, ਇਹਦਾ ਨਤੀਜਾ ਕੀ ਹੋਏਗਾ ਔਰ ਉੱਥੇ ਕਤਲੇਆਮ ਫੇਰ ਸ਼ੁਰੂ ਹੋਏਗੀ। ਅੱਗੇ ਇੰਨੀਆਂ ਮਤਲਬ ਕਿਸਾਨ ਮਰ ਚੁੱਕੇ ਨੇ, ਹੁਣ ਹੋਰ ਕਿੰਨੇ ਮਰਨਗੇ, ਇਹਦਾ ਕੀ ਜਵਾਬ ਹੈ? ਜੀ ਬਹੁਤ ਹੀ ਅੱਛੀ ਗੱਲ ਤੁਸੀਂ ਕਹੀ ਹੈ, ਬਹੁਤ ਹੀ ਅੱਛਾ ਇਸ਼ੂ ਤੁਸੀਂ ਉਠਾਇਆ ਹੈ। ਜਿਹੜੇ ਲੜਨ ਵਾਲੇ ਲੋਕ ਹੈ ਨਾ ਇਸ ਤੋਂ ਤਾਂ ਹਾਲੇ ਵੀ ਲੜ ਰਹੇ ਨੇ। ਕੁਝ ਲੋਕ ਜਿਹੜੇ ਹੈ ਉਹਨਾਂ ਨੇ ਬਕਾਇਦਾ ਸਮਾਜ ਜੋੜੋ ਜਾਤ ਜੋੜੋ ਦੇ ਨਾਂ ਤੇ ਸਲੋਗਨ ਤੇ ਕੱਲ ਬਠਿੰਡੇ ਇੱਕ ਰੈਲੀ ਵੀ ਕੀਤੀ। ਉਹਨਾਂ ਨੇ ਇਹ ਮੁੱਦੇ ਉਠਾਏ ਜਿਹੜੇ ਕਹਿੰਦੇ ਆ ਵੀ ਚੋਣਾਂ ਮਸਲੇ ਦਾ ਹੱਲ ਨਹੀਂ ਹੈ। ਚੋਣਾਂ ਤੋਂ ਬਾਅਦ ਕੋਈ ਵੀ ਪੋਲੀਟੀਕਲ ਤੇ ਰਾਜ ਵੇ, ਕਾਂਗਰਸ ਰਾਜ ਵੇ, ਕੱਲ ਨੂੰ ਅਕਾਲੀ BJP ਫਿਰ ਤੋਂ ਰਿਵਾਈਵ ਕਰ ਲੈਣਾ ਆਪਣੇ ਆਪ ਨੂੰ, ਜਾਂ ਆਮ ਆਦਮੀ ਪਾਰਟੀ ਵੀ ਰਾਜ ਵੇ, ਉਹਨਾਂ ਸਾਰਿਆਂ ਦਾ ਜਿਹੜਾ SYL ਦੇ ਇਸ਼ੂ ਦੇ ਉੱਤੇ ਜਿਹੜਾ ਸਟੈਂਡ ਹੈ ਬਹੁਤ ਭੁਲੇਖਾ ਪਾਊਗਾ। ਹਰਿਆਣੇ ਦੇ ਵਿੱਚ ਅਰਵਿੰਦ ਕੇਜਰੀਵਾਲ ਹੋਰ ਗੱਲ ਕਰਦੇ ਆ, ਦਿੱਲੀ ਹੋਰ ਕਰਦੇ ਆ, ਪੰਜਾਬ ਜਾ ਕੇ ਹੋਰ ਗੱਲ ਕਰਦੇ ਆ। ਆਪਣੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਏ, ਲੁਧਿਆਣੇ 'ਚ ਭਾਸ਼ਣ ਕਰਦੇ ਆ, ਉਹਨਾਂ ਨੇ ਪੰਜਾਬ ਦੇ ਪਾਣੀ ਦਾ ਜ਼ਿਕਰ ਕਰਦਿਆਂ ਇਹ ਨਹੀਂ ਕਿਹਾ ਵੀ ਪੰਜਾਬ ਦੇ ਪਾਣੀ ਦਾ ਹੱਕ ਪੰਜਾਬ ਦਾ ਹੈ। ਉਹਨਾਂ ਨੇ ਸਿੰਧੂ ਨਦੀ ਦਾ ਮਸਲਾ ਫੜ ਲਿਆ ਵੀ ਸਿੰਧੂ ਨਦੀ ਜੀ ਉੱਥੋਂ ਪਾਣੀ ਲੈ ਕੇ ਆਵਾਂਗੇ, ਪਾਕਿਸਤਾਨ ਨਹੀਂ ਪਾਣੀ ਜਾਣ ਦੇਣਾ। ਯਾਨੀ ਇੱਕ ਅਜੀਬ ਕਿਸਮ ਦਾ ਰਾਸ਼ਟਰਵਾਦ ਪੈਦਾ ਕਰ ਸਾਰੀਆਂ ਜਿਹੜੀਆਂ ਵੋਟ ਪਕਾਉ ਪਾਰਟੀਆਂ ਹੈ, ਇਹਨਾਂ ਦਾ ਤਾਂ ਮਸਲਾ ਇਹ ਹੈ ਕਿ ਇਹਨਾਂ ਨੇ ਏਦਾਂ ਦੇ ਇਸ਼ੂਜ਼ ਦੇ ਉੱਤੇ ਪੋਲੀਟਿਕਸ ਕਰਨੀ। ਮੈਨੂੰ ਆਪਣਾ ਸ਼ੇਅਰ ਯਾਦ ਆ ਰਿਹਾ, ਅੱਜ ਹੀ ਮੈਂ ਫੇਸਬੁੱਕ ਤੇ ਸ਼ਾਇਦ ਸ਼ੇਅਰ ਕੀਤਾ ਸੀ ਵੀ ਨੰਗੀਆਂ ਸ਼ਾਖਾਂ ਨਾ ਵਸਤਰਾਂ ਦਾ ਫਿਕਰ ਹੈ, ਨੰਗੀਆਂ ਸ਼ਾਖਾਂ ਲਈ ਨਾ ਵਸਤਰਾਂ ਦਾ ਫਿਕਰ ਹੈ, ਮੋਦੀਆਂ ਅਡਵਾਨੀਆਂ ਨੂੰ ਮੰਦਰਾਂ ਦਾ ਫਿਕਰ ਹੈ। ਦੇਖ ਲਓ ਨਹੀਂ ਚੇਤਿਆਂ ਵਿੱਚੋਂ ਕਦੋਂ ਦੇ ਲੋਕ ਮੰਨਫੀ ਹੋ ਗਏ, ਚੇਤਿਆਂ ਵਿੱਚੋਂ ਕਦੋਂ ਦੇ ਲੋਕ ਮੰਨਫੀ ਹੋ ਗਏ। ਦੇਖ ਲਓ ਕਿੰਨਾ ਇਹਨਾਂ ਨੂੰ ਵੋਟਰਾਂ ਦਾ ਫਿਕਰ ਹੈ। ਜਦੋਂ ਪੋਲੀਟੀਕਲ ਪਾਰਟੀਆਂ ਲੋਕਾਂ ਨੂੰ ਵੋਟਰ ਸਮਝਣ ਲੱਗ ਪੈਣ ਤਾਂ ਫਿਰ ਲਾਜ਼ਮੀ ਤੌਰ ਤੇ ਮੁੱਦੇ ਰੁਲ ਜਾਇਆ ਕਰਦੇ ਆ। ਅੱਜ ਪੰਜਾਬ ਦੀ ਕਿਸੇ ਵੀ ਪੋਲੀਟੀਕਲ ਪਾਰਟੀ ਦੇ ਕੋਲ ਪੰਜਾਬ ਦੀ ਕਿਸਾਨੀ ਦਾ ਕੋਈ ਇਸ਼ੂ ਨਹੀਂ ਹੈ, ਪੰਜਾਬ ਦੀ ਬੇਰੁਜ਼ਗਾਰੀ ਦਾ ਕੋਈ ਇਸ਼ੂ ਨਹੀਂ ਹੈ, ਪੰਜਾਬ ਦਾ ਕਿਸਾਨ ਮਰ ਰਿਹਾ ਉਹਦਾ ਕੋਈ ਇਸ਼ੂ ਨਹੀਂ ਹੈ, ਪੰਜਾਬ ਦੀ ਸਿੱਖਿਆ ਦਾ ਕੋਈ ਇਸ਼ੂ ਨਹੀਂ ਹੈ। ਸਿਰਫ ਤੇ ਸਿਰਫ ਇੱਕ ਤੱਤੇ ਕਿਸਮ ਦਾ ਇਸ਼ੂ ਜਿਹੜਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਇਸ਼ੂ ਜਿਹੜਾ ਉਹਨੂੰ ਟਾਰਗੇਟ ਕਰਕੇ ਟੈਰਰਿਜ਼ਮ ਇੱਕ ਦੂਜੇ ਦੇ ਉੱਤੇ ਲੱਦ ਕੇ ਫਲਾਨਾ ਬੰਦਾ ਟੈਰਰਿਜ਼ਮ ਪੈਦਾ ਕਰ ਰਿਹਾ ਜੀ, ਫਲਾਨਾ ਬੰਦਾ ਫਲਾਨੇ ਟੈਰਰਿਸਟ ਦੇ ਕਰ ਰਿਹਾ ਤੇ ਜੀ ਇਹ ਲੋਕ ਦੁਸ਼ਮਣ ਆ ਪੰਜਾਬ ਦੇ। ਏਦਾਂ ਦੀਆਂ ਗੱਲਾਂ ਕਰਕੇ ਲੋਕਾਂ ਨੂੰ ਭਰਮਾ ਕੇ ਵੋਟ ਬਟੋਰੂ ਸਿਆਸਤ ਜਿਹੜੀ ਖੇਡੀ ਜਾ ਰਹੀ ਹੈ ਜੀ। ਕੀਨੀਆ ਤੋਂ ਜੁੜੇ ਨੇ ਸਾਡੇ ਨਾਲ ਸਰਵਣ ਸਿੰਘ ਕਲਸੀ ਜੀ ਆਇਆਂ ਨੂੰ ਸਵਾਗਤ ਹੈ ਜੀ। ਜਲਦੀ ਪੁੱਛ ਲਿਓ ਜੀ ਸਵਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਅਜਮੀਰ ਸਿੰਘ ਜੀ, ਸੁਸ਼ੀਲ ਜੀ, ਸਤਿ ਸ਼੍ਰੀ ਅਕਾਲ ਜੀ। ਮੇਰਾ ਕੋਈ ਕੁਐਸਚਨ ਨਹੀਂ ਹੈ, ਮੈਂ ਸਿਰਫ ਇੱਕ ਰਿਕੁਐਸਟ ਕਰਨੀ ਚਾਹੁੰਦਾ ਤੁਹਾਨੂੰ ਜੀ ਕਿ ਜਸਾਨ ਉਹਨਾਂ ਨੂੰ ਤੁਸੀਂ ਵੱਧ ਤੋਂ ਵੱਧ ਟਾਈਮ ਦਿਓ। Try to request him to come at least 3-4 times a day, a week. ਠੀਕ ਹੈ ਜੀ। ਸੁਸ਼ੀਲ ਜੀ ਨੋਟ ਕਰ ਲਿਓ ਜੀ। ਇਹਨਾਂ ਦੀ ਜਿੱਦਾਂ ਇਹਨਾਂ ਨੇ ਐਕਸਪਲੇਨ ਕਰਦੇ ਆ, ਮੈਂ ਹੁਣੇ ਸਾਰੇ ਕੁਐਸਚਨ ਆਨਸਰ ਸੁਣਦਾ ਰਿਹਾ। ਜਿੱਦਾਂ ਵੀ if you get an opinion from all the people, they will agree with me. Thank you ਸਰਵਣ ਸਿੰਘ। My request is to you to ਇਹਨਾਂ ਨੂੰ ਨਾ ਕੋਸ਼ਿਸ਼ ਕਰੋ ਕਿ ਵੀਕ 'ਚ ਐਟ ਲੀਸਟ 4-5 ਵਾਰੀ ਆਉਣ। ਥੈਂਕ ਯੂ ਸਰਵਣ ਸਿੰਘ ਜੀ, ਬਹੁਤ ਸ਼ੁਕਰੀਆ ਜੀ। ਤੇ ਜ਼ਰੂਰ ਅਸੀਂ ਇਹਨਾਂ ਨੂੰ ਬੇਨਤੀ ਕਰਾਂਗੇ। ਤੇ ਆਪਾਂ ਜਾਂਦੇ ਅੱਜ ਦੇ ਸੁਸ਼ੀਲ ਜੀ ਅਖੀਰਲੇ ਕਾਲਰ ਓਂਕਾਰ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ। ਜੀ ਓਂਕਾਰ ਸਿੰਘ ਜੀ। ਹਾਂਜੀ ਓਂਕਾਰ ਸਿੰਘ ਗੱਲ ਕਰ ਰਹੇ ਜੀ ਭਾਜੀ। ਮੇਰਾ ਕੁਐਸਚਨ ਇਹ ਹੈ ਕਿ ਆਪਾਂ ਕਾਫੀ ਦਿਨਾਂ ਤੋਂ ਸਾਰੀ ਟਾਕ ਸੁਣਦੇ ਪਏ ਆ, ਸਾਰੀਆਂ ਪਾਰਟੀਆਂ ਦੇ ਤੁਸੀਂ ਨਾਲ ਆਪਾਂ ਗੱਲ ਕਰਦੇ ਹੋ, ਜਿੰਨੇ ਵੀ ਆਪਣੇ ਕਾਲਰਸ ਹੈਗੇ ਆ ਜੀ, ਉਹਨਾਂ ਦੇ ਵਿੱਚ ਸਾਰੀਆਂ ਪਾਰਟੀਆਂ ਤੋਂ ਇਲਾਵਾ ਇੱਕ ਸਿਮਰਜੀਤ ਸਿੰਘ ਮਾਨ ਦੀ ਪਾਰਟੀ ਆ, ਉਹਨਾਂ ਦਾ ਕੀ ਸਟੇਟਸ ਹੈ ਫਿਲਹਾਲ ਪੰਜਾਬ ਦੇ ਵਿੱਚ? ਜੀ ਥੈਂਕ ਯੂ। ਉਹਦੇ ਬਾਰੇ ਪੁੱਛਣਾ ਚਾਹੁੰਦਾ ਸੀਗਾ, ਹੋਰ ਕੋਈ ਖਾਸ ਗੱਲ ਨਹੀਂ ਜੀ। ਸ਼ੁਕਰੀਆ ਜੀ। ਬਹੁਤ ਮਿਹਰਬਾਨੀ। ਪਹਿਲਾਂ ਤਾਂ ਕਲਸੀ ਉਹਨਾਂ ਦਾ ਬਹੁਤ ਸ਼ੁਕਰੀਆ, ਇੰਨੀ ਮੁਹੱਬਤ ਸਾਨੂੰ ਕਰਦੇ ਨੇ ਤੇ
ਜੋ ਸਰਕਾਰ ਤਾਜ਼ਾ ਸਵਾਲ ਹੈ ਤੇ ਇਹਦੇ ਬਾਰੇ ਦੇਖੋ ਸਰਦਾਰ ਸੁਖਬੀਰ ਸਿੰਘ ਮਾਨ ਹੋਰਾਂ ਦਾ ਕਿਸੇ ਵੇਲੇ ਪੰਜਾਬ ਦੀ ਪੋਲਿਟਿਕਸ ਦੇ ਵਿੱਚ ਇੱਕ ਬਹੁਤ ਵੱਡਾ ਰੋਲ ਹੁੰਦਾ ਸੀ। ਅੱਜ ਉਹਨਾਂ ਦੇ ਕੁਝ ਕੈਂਡੀਡੇਟਸ ਉਹਨਾਂ ਨੇ ਖੜੇ ਕੀਤੇ ਜਿਹਨਾਂ ਦੀ ਕੋਈ ਵਕਤ ਨਹੀਂ ਹੈ। ਸੁਖਬੀਰ ਸਿੰਘ ਮਾਨ ਹੋਰੀ ਕਿਸੇ ਵੇਲੇ ਤੁਹਾਨੂੰ ਯਾਦ ਹੈ ਕਿ 8 ਸੀਟਾਂ ਲੋਕ ਸਭਾ ਦੀਆਂ ਅੰਮ੍ਰਿਤਸਰ ਅਕਾਲੀ ਦਲ ਨੇ ਜਿੱਤਿਆ ਸੀ, 8 ਸੀਟਾਂ 13 ਦੇ ਵਿੱਚੋਂ ਜੀ। ਸਭ ਤੋਂ ਵੱਧ ਵੋਟਾਂ ਲੈ ਕੇ ਸੁਖਬੀਰ ਸਿੰਘ ਮਾਨ ਹੋਰੀ ਪਾਰਲੀਮੈਂਟ ਦੀ ਸੀਟ ਜਿੱਤੀ ਸੀ। ਦੇਸ਼ ਵਿੱਚ ਜਿਹੜਾ ਲੀਡ ਦਾ ਮਾਮਲਾ ਹੈ, ਸਭ ਤੋਂ ਜ਼ਿਆਦਾ ਲੀਡ ਚ ਦੇਸ਼ ਚ ਸੁਖਬੀਰ ਸਿੰਘ ਮਾਨ ਨੇ ਜਿਹੜਾ ਸੀਟ ਆਪਣੀ ਜਿੱਤੀ ਸੀ। ਮੁੜ ਕੇ ਕਿਰਪਾਨ ਦੇ ਉੱਤੇ ਉਹ ਜੀ ਸੁਸ਼ੀਲ ਜੀ ਐਜ਼ ਏ ਪੋਲੀਟੀਸ਼ੀਅਨ ਉਹਨਾਂ ਨੇ ਜਿਸ ਕਿਸਮ ਦਾ ਆਪਣੇ ਆਪ ਨੂੰ ਡਿਵੈਲਪ ਕਰਨਾ ਸੀ ਜਾਂ ਆਪਣੀ ਪਾਰਟੀ ਨੂੰ ਡਿਵੈਲਪ ਕਰਨਾ ਸੀ ਉਹ ਨਹੀਂ ਕਰ ਪਾਏ। ਉਹ 'ਚ 2-3 ਲੀਡਰ ਹੈਗੇ ਆ ਜਿਹੜੇ ਓਨੈਸਟੀ ਦੇ ਲੈਵਲ ਦੇ ਉੱਤੇ, ਜਗਮੀਤ ਬਰਾੜ ਹੋਈ ਹੋਏ, ਵੀਰ ਦਵਿੰਦਰ ਸਿੰਘ ਹੋਰੀ ਹੈ, ਜਾਂ ਮਨਪ੍ਰੀਤ ਬਾਦਲ ਹੋਏ, ਜਾਂ ਸੁਮਾਨ, ਅਸੀਂ ਉਹਨਾਂ ਦੀ ਨਿੱਜੀ ਤੌਰ ਤੇ ਕਦਰ ਕਰਦੇ ਹਾਂ। ਪਰ ਇਹ ਸਾਰੇ ਲੀਡਰਾਂ ਜਿਹਨਾਂ ਦਾ ਮੈਂ ਜ਼ਿਕਰ ਕੀਤਾ, ਇਹਨਾਂ ਦੀ ਟਾਈਮਿੰਗ ਬੜੀਆਂ ਰੋਂਗ ਹੁੰਦੀਆਂ ਰਹੀਆਂ ਤੇ ਇਹ ਟਾਈਮਿੰਗ ਬੜੀ ਰੋਂਗ ਲੈਂਦੇ ਰਹੇ ਆ, ਬਹੁਤ ਵਾਰੀ ਗਲਤ ਫੈਸਲੇ ਕਰਦੇ ਰਹੇ ਆ। ਕਈ ਵਾਰੀ ਏਦਾਂ ਦੇ ਮੁੱਦੇ ਚੱਕਦੇ ਰਹੇ ਜਿਹੜੇ ਮੁੱਦੇ ਸ਼ਾਇਦ ਇਹਨਾਂ ਦੀ ਪੋਲਿਟਿਕਸ ਵਾਸਤੇ ਮੁਫੀਦ ਨਹੀਂ ਸੀ। ਇਸੇ ਕਰਕੇ ਅੱਜ ਸਰਦਾਰ ਸੁਖਬੀਰ ਸਿੰਘ ਮਾਨ ਜਿਹੜੇ ਆ ਪੰਜਾਬ ਦੀ ਟੋਟਲ ਜਿਹੜੀ ਪੋਲਿਟਿਕਸ ਹੈ ਉਹਦੇ ਚ ਲਗਭਗ ਮਨਫੀ ਹੋ ਚੁੱਕੀ ਹੈ ਜੀ। ਤੇ ਬਹੁਤ ਬਹੁਤ ਧੰਨਵਾਦ ਸੁਸ਼ੀਲ ਜੀ, ਤੁਸੀਂ ਸਾਡੇ ਨਾਲ ਜੁੜੇ, ਵਿਸਥਾਰ ਦੇ ਵਿੱਚ ਸਾਡੇ ਨਾਲ ਗੱਲਾਂ ਬਾਤਾਂ ਕੀਤੀਆਂ, ਸਰੋਤਿਆਂ ਦੇ ਸਵਾਲਾਂ ਦੇ ਜਵਾਬ ਜਿਹੜੇ ਆ ਜੀ ਉਹ ਤੁਸੀਂ ਦਿੱਤੇ ਆ। ਅਤੇ 4 ਤਰੀਕ ਨੂੰ ਕੋਸ਼ਿਸ਼ ਕਰਾਂਗੇ ਜਿਸ ਦਿਨ ਵੋਟਾਂ ਪੈ ਰਹੀਆਂ ਨੇ ਉਸ ਦਿਨ ਵੀ ਤੁਹਾਡੇ ਨਾਲ ਉੱਥੋਂ ਦੀ ਤਾਜ਼ਾ ਜਾਣਕਾਰੀਆਂ ਆਪਾਂ ਤੁਹਾਡੇ ਕੋਲ ਇੱਦਾਂ ਹੀ ਲੈਂਦੇ ਰਹੀਏ। ਉਦੋਂ ਤੱਕ ਲਈ ਬਹੁਤ ਬਹੁਤ ਧੰਨਵਾਦ, ਬੜੀ ਮਿਹਰਬਾਨੀ, ਸਤਿ ਸ਼੍ਰੀ ਅਕਾਲ। ਸ਼ੁਕਰੀਆ ਜੀ। ਖਾਸ ਤੌਰ ਤੇ ਸਾਡੇ ਲਿਸਨਰਸ ਜਿਹੜੇ ਆ ਸਾਨੂੰ ਸੁਣ ਰਹੇ ਸੀ, ਸਾਡੇ ਨਾਲ ਲਾਈਨ ਤੇ ਆਏ, ਸਾਡੇ ਨਾਲ ਗੱਲਬਾਤ ਕੀਤੀ, ਇੰਨੀ ਮੁਹੱਬਤ ਸਾਨੂੰ ਦੇ ਰਹੇ ਨੇ ਤੇ ਅਸੀਂ ਵੀ ਕੋਸ਼ਿਸ਼ ਕਰਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਵੇਂ ਸ਼ੁਰੂ ਵਿੱਚ ਕਿਹਾ ਸੀ ਪ੍ਰੋਗਰਾਮ ਦੇ ਸ਼ੁਰੂ ਚ ਵੀ ਅਕਲ ਦਾ ਕੋਈ ਦਾਅਵਾ ਨਹੀਂ ਹੈ, ਕਿਸੇ ਨੂੰ ਵੀ ਅਕਲ ਦਾ ਦਾਅਵਾ ਨਹੀਂ ਕਰਨਾ ਚਾਹੀਦਾ, ਪਰ ਆਪਣੀ ਸਮਝ ਦੇ ਮੁਤਾਬਕ ਜਿੰਨੀ ਸਾਡੀ ਸਮਝ ਉਹਦੇ ਮੁਤਾਬਕ ਅਸੀਂ ਤੁਹਾਡੇ ਜਵਾਬ ਦੇਣ ਦੀ ਕੋਸ਼ਿਸ਼ ਕੀਤੀ ਹੈ। ਜ਼ਰੂਰ ਤੁਹਾਨੂੰ ਸਾਡੀਆਂ ਗੱਲਾਂ ਜਿਹੜੀਆਂ ਹੋ ਸਕਦਾ ਕਿਤੇ ਨਾ ਕਿਤੇ ਸਾਡੀ ਗੱਲਾਂ ਤੁਹਾਨੂੰ ਚੰਗੀਆਂ ਨਾ ਵੀ ਲੱਗੀਆਂ ਹੋਣ, ਪਰ ਫਿਊਚਰ ਦੇ ਵਿੱਚ ਕੋਸ਼ਿਸ਼ ਕਰਾਂਗੇ ਵੀ ਅਸੀਂ ਆਪਣੀ ਸਮਝ ਦੇ ਮੁਤਾਬਕ ਫਿਰ ਤੁਹਾਡੇ ਨਾਲ ਆਪਣਾ ਡਾਇਲੋਗ ਕੋਈ ਕਰ ਸਕੀਏ। ਡਾਇਲੋਗ ਦੀ ਅੱਜ ਸਭ ਤੋਂ ਜ਼ਿਆਦਾ ਜ਼ਰੂਰਤ ਹੈ, ਸੰਵਾਦ ਦੀ। ਸੰਵਾਦ ਹੀ ਖਤਮ ਹੋ ਰਿਹਾ, ਇਸ ਕਰਕੇ ਬੰਦਾ ਖੋਲ ਰਿਹਾ। ਸੰਵਾਦ ਨੂੰ ਫਿਰ ਤੋਂ ਆਪਾਂ ਬਹਾਲ ਕਰੀਏ, ਇਸ ਗੱਲ ਉਮੀਦ ਕਰਦਾ ਹੋਇਆ ਪੰਜਾਬੀ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਇੱਕ ਵਾਰ ਫਿਰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਆਦਾਬ ਤੇ ਨਮਸਕਾਰ। ਬਹੁਤ ਬਹੁਤ ਸ਼ੁਕਰੀਆ। ਤੇ ਸੋ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਪੰਜਾਬ ਚੋਣ ਦੰਗਲ ਤੇ ਖਬਰ ਤੇ ਨਜ਼ਰ ਹੁਣ ਸਮਾਪਤ ਹੁੰਦਾ ਹੈ। ਹੁਣ ਆਪ ਸਭ ਤੋਂ ਇਜਾਜ਼ਤ ਲੈਂਦੇ ਹਾਂ। ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ ਸੀ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA। You're listening to Punjabi Radio USA, KOBO Yuba City.